ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਪਿਰਦੀ ਕਲੋਵ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਸੁਰਿੰਦਰ ਸਿੰਘ ਗਿੱਲ ਸਟਾਕਟਨ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਦੇਵ ਸਿੰਘ, ਮਨਦੀਪ ਸਿੰਘ ਟਿਵਾਣਾ, ਦਰਸ਼ਨ ਸਿੰਘ ਭਲਵਾਨ, ਮਹਾ ਸਿੰਘ ਜੜੀਆ ਫਰਜ਼ਨੋ, ਮਨਦੀਪ ਸਿੰਘ ਸੈਨੋਜੀ, ਵਰਿੰਦਰ ਸਿੰਘ ਮੋਰਗਨ ਹਿੱਲ, ਦਲਜੀਤ ਸਿੰਘ, ਅਮਰਜੀਤ ਕੌਰ, ਰਘਵੀਰ ਸਿੰਘ, ਅਜਮੇਰ ਸਿੰਘ ਮਾਹਲ ਟਰਲਿਕ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਕੁਝ ਕੁ ਖਬਰਾਂ 'ਤੇ ਝਾਤ ਮਾਰਾਂਗੇ। ਖਬਰਾਂ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਹੋਇਆ ਤੁਸੀਂ ਕਰ ਸਕੋਗੇ, ਕਾਲ ਕਰ ਸਕੋਗੇ 4082725000। ਸਟੂਡੀਓ ਦਾ ਫੋਨ ਨੰਬਰ ਹੈ। ਸਾਡੇ ਨਾਲ ਜੁੜ ਚੁੱਕੇ ਨੇ ਬਲਦੇਵ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਮਿਹਰਬਾਨੀ। ਹਾਂਜੀ, ਤੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਕਰੋਨਾ ਵਾਇਰਸ ਦੀ। ਕਰੋਨਾ ਵਾਇਰਸ ਛਾਲਾਂ ਹੀ ਮਾਰ ਰਿਹਾ ਹੈ। ਦੇਖੋ ਜੀ, ਜੇ ਆਪਾਂ ਇਸ ਵੇਲੇ ਨੈਸ਼ਨਲ ਪੱਧਰ ਦੀ ਗੱਲ ਜਿਹੜੀ ਜੀ ਉਹ ਕਰ ਲਈਏ ਤੇ ਗਿਣਤੀ ਜਿਹੜੀ ਆ ਜੀ ਉਹ 27 ਲੱਖ ਨੂੰ ਟੱਪ ਗਈ। 27,01,604 ਇਹ ਰਾਤ 12:15 ਵਜੇ ਦੀ ਜਿਹੜੀ ਗਿਣਤੀ ਆ ਉਹਦੀ ਟੈਲੀ ਦੇ ਮੁਤਾਬਕ। ਹੁਣ ਜਦੋਂ ਆਪਾਂ ਗੱਲ ਕਰ ਰਹੇ ਹਾਂ ਜੀ ਤਕਰੀਬਨ 9 ਵੱਜਣ ਵਾਲੇ ਆ ਤੇ ਉਹਦੇ ਦੌਰਾਨ ਜਿਹੜੇ ਆਏ ਹੋਣਗੇ ਉਹ ਸੈਪਰੇਟਲੀ ਨੇ 51,925 ਮੌਤਾਂ ਹੋਈਆਂ ਨੇ ਜੀ। ਇਹਦੇ ਵਿੱਚ ਜਿਹੜਾ ਮਹਾਰਾਸ਼ਟਰ ਹੈ ਜੀ ਉਹ 6 ਲੱਖ ਨੂੰ ਕ੍ਰਾਸ ਕਰ ਗਿਆ ਇਕੱਲਾ ਹੀ। 6,04,358 ਕੇਸ ਦੇ 20,265 ਮੌਤਾਂ ਦੇ ਨਾਲ। ਤਾਮਿਲਨਾਡੂ ਦੂਜੇ ਨੰਬਰ ਦੇ ਉੱਤੇ ਹੈ ਜੀ 3,43,945। ਆਂਧਰਾ ਪ੍ਰਦੇਸ਼, ਕਰਨਾਟਕਾ, ਉੱਤਰ ਪ੍ਰਦੇਸ਼ ਅਗਲੇ ਨੇ ਜਿਨ੍ਹਾਂ ਦੇ ਵਿੱਚ ਇਹ ਗਿਣਤੀ ਜਿਹੜੀ ਹੈ ਜੀ ਉਹ ਤੇਜ਼ੀ ਦੇ ਨਾਲ ਵੱਧ ਰਹੀ ਹੈ। ਦਿੱਲੀ ਹੁਣ 6ਵੇਂ ਨੰਬਰ ਦੇ ਉੱਤੇ ਚਲੇ ਗਿਆ, ਜਿਹੜਾ ਪਹਿਲਾਂ ਦੂਜੇ ਨੰਬਰ ਦੇ ਉੱਤੇ ਜਿਹੜਾ ਉਹ ਸੀਗਾ। ਹਰਿਆਣੇ ਦੀ ਗੱਲ ਕਰੀ ਤਾਂ ਹਰਿਆਣੇ ਦੇ ਵਿੱਚ 887 ਨਵੇਂ ਮਾਮਲੇ ਸਾਹਮਣੇ ਆਏ। 48,040 ਮਾਮਲੇ ਹੋ ਗਏ। 12 ਮੌਤਾਂ ਦੇ ਨਾਲ 550 ਮੌਤਾਂ ਹੋ ਗਈਆਂ। ਪੰਜਾਬ 1499 ਮਾਮਲੇ ਜਿਹੜੇ ਜੀ ਉਹ ਸਾਹਮਣੇ ਆਏ। 51 ਡੈਥ 24 ਘੰਟਿਆਂ ਦੇ ਵਿੱਚ ਹੋਈਆਂ। 862 ਡੈਥ ਜਿਹੜੀਆਂ ਉਹ ਹੋ ਚੁੱਕੀਆਂ ਹੋਈਆਂ ਨੇ ਪੰਜਾਬ ਦੇ ਵਿੱਚ। ਔਰ ਪੰਜਾਬ ਦੇ ਵਿੱਚ ਨਵੀਆਂ ਪਾਬੰਦੀਆਂ ਜਿਹੜੀਆਂ ਜੀ ਉਹ ਆਇਦ ਹੋਣਗੀਆਂ, ਖਾਸ ਤੌਰ ਦੇ ਉੱਤੇ 3 ਸ਼ਹਿਰ ਜਲੰਧਰ, ਲੁਧਿਆਣਾ ਤੇ ਪਟਿਆਲਾ। ਇਹਦੇ ਵਿੱਚ ਨਵੀਆਂ ਪਾਬੰਦੀਆਂ ਜਿਹੜੀਆਂ ਜੀ ਉਹ ਲਾਈਆਂ ਗਈਆਂ ਨੇ। ਸ਼ਹਿਰੀ ਖੇਤਰਾਂ ਦੇ ਵਿੱਚ ਸਾਰੀਆਂ ਗੈਰ ਜ਼ਰੂਰੀ ਗਤੀਵਿਧੀਆਂ ਰੋਕਣ ਦੀ ਗੱਲ ਕੀਤੀ ਗਈ ਆ। ਮੁੱਖ ਮੰਤਰੀ ਨੇ ਇਸ਼ਾਰਾ ਕੀਤਾ ਕਿ ਲੋਕਡਾਊਨ ਵੱਲ ਨੂੰ ਅਸੀਂ ਦੁਬਾਰਾ ਵੱਧ ਸਕਦੇ ਹਾਂ, ਮਤਲਬ ਕਿ ਲੋਕਡਾਊਨ ਪੰਜਾਬ ਦੇ ਵਿੱਚ ਫੇਰ ਲੱਗ ਸਕਦਾ। ਇਹੋ ਜਿਹੇ ਹਾਲਾਤ ਜਿਹੜੇ ਉਹ ਬਣਦੇ ਤੁਰੇ ਜਾ ਰਹੇ ਨੇ। ਗੁਰਪ੍ਰੀਤ ਸਿੰਘ ਕਾਂਗੜ ਕੈਬਨਿਟ ਮੰਤਰੀ ਨੇ, ਉਹ ਕਰੋਨਾ ਪੋਜ਼ਿਟਿਵ ਪਾਏ ਗਏ। ਮਾਨਸਾ ਦੇ ਵਿੱਚ ਝੰਡਾ ਚਲਾਇਆ ਸੀ। ਜਿੰਨੇ ਲੋਕ ਸੰਪਰਕ ਚ ਆਏ ਉਹ ਸਾਰੇ ਟੈਸਟ ਕਰਾਉਂਦੇ ਫਿਰਦੇ ਆ। ਬਠਿੰਡਾ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਨੇ ਝੰਡਾ ਚਲਾਇਆ ਸੀ। ਉੱਥੋਂ ਦੇ ਮੌਜੂਦਾ ਜਿਹੜੇ SSP ਨੇ ਮਿਸਟਰ ਵਿਰਕ, ਉਹ ਪੋਜ਼ਿਟਿਵ ਪਾਏ ਗਏ ਆ। ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਆਪਣੇ ਆਪ ਨੂੰ ਕੁਆਰੰਟਾਈਨ ਜਿਹੜਾ ਜੀ ਉਹ ਕਰ ਲਿਆ। ਵਿਧਾਨ ਸਭਾ ਦੇ ਡਿਪਟੀ ਸਪੀਕਰ ਪੋਜ਼ਿਟਿਵ ਪਾਏ ਗਏ ਆ। ਅਕਾਲੀ ਦਲ ਦੇ ਦਾਖਾ ਤੋਂ MLA ਨੇ ਮਨਪ੍ਰੀਤ ਇਆਲੀ, ਉਹ ਵੀ ਪੋਜ਼ਿਟਿਵ ਜਿਹੜਾ ਜੀ ਉਹ ਪਾਏ ਗਏ ਆ। ਮਤਲਬ ਕਿ ਜਿਹੜੇ ਆਫਿਸਰ ਤੇ ਮੰਤਰੀ ਸੰਤਰੀ ਜਿਹੜੇ ਸਿਆਸਤਦਾਨ ਨੇ ਉਹਨਾਂ ਨੂੰ ਵੀ ਹੁਣ ਜਿਹੜਾ ਜੀ ਉਹ ਕਰੋਨਾ ਵਾਇਰਸ ਦਾ ਡੰਗ ਜਿਹੜਾ ਉਹ ਵੱਜਣ ਲੱਗਿਆ। ਜਿਹੜੇ ਹੁਸਨ ਲਾਲ ਨੇ IAS, ਉਹਨਾਂ ਨੂੰ ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਨਿਯੁਕਤ ਜਿਹੜਾ ਜੀ ਉਹ ਕੀਤਾ ਗਿਆ, ਤਾਂ ਕਿ ਕਿਉਂਕਿ ਜਿਸ ਕਿਸਮ ਦੇ ਨਾਲ ਜਿਹੜਾ ਸਾਰਾ ਢਾਂਚਾ ਚੱਲ ਰਿਹਾ, ਕੰਟਰੋਲ ਜਿਹੜਾ ਕੀਤਾ ਜਾ ਰਿਹਾ, ਬੋਰਡ ਲਾ ਕੇ, ਬਹੁਤ ਵੱਡੇ ਵੱਡੇ ਹੋਰਡਿੰਗਸ ਲਾ ਕੇ ਮਿਸ਼ਨ ਫਤਿਹ ਦੇ ਸਮਝਾਇਆ ਜਾ ਰਿਹਾ ਕਿ ਕਰੋਨਾ ਵਾਇਰਸ ਇਹਨਾਂ ਬੋਰਡਾਂ ਨੂੰ ਵੇਖੂਗਾ ਤੇ ਪੰਜਾਬ ਚੋਂ ਭੱਜੂਗਾ। ਜਿਹੋ ਜਿਹੇ ਹਾਲਾਤ ਜਿਹੜੇ ਜੀ ਉਹ ਬਣੇ, ਇਹ ਕਿਹਾ ਜਾ ਰਿਹਾ ਕਿ ਦੂਜੇ ਸੂਬਿਆਂ ਦੇ ਵਿੱਚੋਂ ਆਉਣ ਵਾਲਿਆਂ ਦੇ ਉੱਤੇ ਅਸੀਂ ਬੜੀ ਸਖਤੀ ਕੀਤੀ ਹੋਈ ਆ। ਇੱਥੇ E-ਪਾਸ ਦੀ ਜ਼ਰੂਰਤ ਹੈ। ਕੋਈ ਨਹੀਂ ਪੁੱਛ ਰਿਹਾ ਕਿੱਥੋਂ ਤੁਸੀਂ ਆਉਂਦੇ ਹੋ, ਕਿੱਥੇ ਜਾ ਰਹੇ ਹੋ। ਕੋਈ ਇਹਨਾਂ ਦੇ ਉੱਤੇ ਜਿੰਦਾ ਕੁੰਡਾ ਜਿਹੜਾ ਜੀ ਉਹ ਦੂਜੇ ਸੂਬਿਆਂ ਦੇ ਵਿੱਚੋਂ ਆਉਣ ਦਾ ਹੈ ਨੀਗਾ। ਇੱਕ ਪੁਰਾਣੀ ਕਹਾਵਤ ਘਰ 'ਚ ਸੀਗੀ ਹੁੰਦੀ ਜੀ ਕਿ ਸਾਡਾ ਵੀ ਆ ਘਰ ਨਹੀਂ, ਸਾਨੂੰ ਕਿਸੇ ਦਾ ਡਰ ਨਹੀਂ। ਜਦੋਂ ਨਾ ਤੁਸੀਂ ਜਿਹੜਾ ਜੀ ਸੈਕਟਰੀਏਟ ਜਾਂਦੇ ਹੋ, ਨਾ ਤੁਸੀਂ ਸਰਕਾਰੀ ਰਿਹਾਇਸ਼ 'ਚ ਰਹਿੰਦੇ ਹੋ, ਪ੍ਰਾਈਵੇਟ ਘਰਾਂ ਦੇ ਵਿੱਚ ਚਲੇ ਗਏ। ਸਰਕਾਰ ਜਿਹੜੀ ਜੀ ਉਹ ਰੱਬ ਆਸਰੇ ਤੇ ਢਾਂਚਾ ਜਿਹੜਾ ਜੀ ਉਹ ਰੱਬ ਆਸਰੇ ਚੱਲ ਰਿਹਾ। ਉਹਦੇ ਵਿੱਚ ਕੀ ਤੁਸੀਂ ਜਿਹੜੀ ਜੀ ਉਹ ਕੀ ਕਰ ਲਓਗੇ, ਕਿਸ ਤਰੀਕੇ ਦੇ ਨਾਲ ਜਿਹੜਾ ਜੀ ਉਹ। ਜੇ ਹਸਪਤਾਲਾਂ ਦੇ ਵਿੱਚ ਜਾ ਕੇ ਤੁਸੀਂ ਦੇਖਣਾ ਹੋਵੇ, ਸਰਕਾਰੀ ਹਸਪਤਾਲਾਂ ਦੇ ਵਿੱਚ, ਇੱਥੇ ਪਟਿਆਲੇ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਤੇ ਸੱਚੀ ਪੁੱਛੋ ਤੇ ਕੁਰਬਲ ਜਿਹੜੀ ਜੀ ਉਹ ਹੋਣ ਵਾਲੇ ਹਾਲਾਤ ਬਣੇ ਹੋਏ ਆ।
ਸਰਕਾਰੀ ਹਸਪਤਾਲਾਂ 'ਚ ਬੈੱਡ ਹੈ ਨਹੀਂ, ਪ੍ਰਾਈਵੇਟ ਹਸਪੀਟਲਾਂ ਵਾਲੇ ਚਮਲਾ ਰਹੇ ਲੋਕਾਂ ਦੀ, ਉਹਨਾਂ ਦੇ ਵਾਸਤੇ ਤਾਂ ਜਿਹੜਾ ਜੀ ਉਹ ਕਰੋਨਾ ਤਿਉਹਾਰ ਬਣਿਆ ਪਿਆ। ਸਰਕਾਰ ਨੇ ਕਹਿਤਾ ਜਦੋਂ 18,000 ਰੁਪਈਆ ਤੁਸੀਂ ਦਿਨ ਦਾ ਲੈ ਸਕਦੇ ਹੋ, ਦੋਨੋਂ ਹੱਥੀਂ ਉਹ ਜਿਹੜਾ ਜੀ ਉਹ ਲੋਕਾਂ ਨੂੰ ਲੁੱਟ ਰਹੇ ਆ। ਇਹ ਅਗਲਾ ਇਹਦਾ ਫੇਜ਼ ਕੀ ਹੋਣਾ, ਕਿੱਧਰ ਨੂੰ ਜਾਣਾ, ਸੱਚੀ ਪੁੱਛੋ ਕੁਛ ਨਹੀਂ ਪਤਾ ਜੀ ਕਿ ਕਿਸ ਪਾਸੇ ਵੱਲ ਨੂੰ ਹਾਲਾਤ ਜਿਹੜੇ ਆ ਜੀ ਉਹ ਜਾਣੇ ਆ। ਉਹ ਥਾਲੀਆਂ ਖੜਕਾਉਣ ਵਾਲੇ, ਉਹ ਘੰਟੀਆਂ ਵਜਾਉਣ ਵਾਲੇ, ਆਤਿਸ਼ਬਾਜ਼ੀਆਂ ਚਲਾਉਣ ਵਾਲੇ ਅਜੇ ਵੀ ਜਿਹੜੇ ਬਾਜ਼ਾਰਾਂ 'ਚ ਭੰਗੜਾ ਪਾਉਂਦੇ ਫਿਰਦੇ ਸੀ ਢੋਲ ਵਾਲਿਆਂ ਨੂੰ ਨਾਲ ਲੈ ਕੇ, ਲੱਗਦਾ ਨਹੀਂ ਕਿ ਕਿਤੇ ਕੋਈ ਸ਼ਰਮ ਮਹਿਸੂਸ ਕਰ ਰਹੇ ਹੋਣਗੇ ਕਿ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਇਹ ਮਾੜੇ ਮੋਟੇ ਸੰਭਲੇ ਹੁੰਦੇ ਤੇ ਸ਼ਾਇਦ ਹਾਲਾਤ ਇਹੋ ਜਿਹੇ ਨਾ ਬਣਦੇ ਜਿਹੋ ਜਿਹੇ ਮੁਲਕ ਦੇ ਬਣਦੇ ਤੁਰੇ ਜਾਂਦੇ। ਬਿਲਕੁਲ ਜੀ, ਜ਼ਿਆਦਾ ਹੀ ਮੰਦੇ ਹੋਣ ਲੱਗ ਪਿਆ। ਤੇ ਅੱਗੇ ਗੱਲ ਕਰਦੇ ਹਾਂ ਭਾਜਪਾ ਦੇ ਫੇਸਬੁੱਕ ਲਿੰਕ ਦੀ, ਉਹ ਵਿਵਾਦ ਵੀ ਚੱਲੀ ਜਾਂਦਾ। ਐਕਚੁਅਲੀ ਇਹ ਜਿਹੜਾ ਜੀ ਜਿਹੜੀ ਅਮਰੀਕਾ ਦੀ ਇੰਗਲਿਸ਼ ਦੀ ਅਖਬਾਰ ਆ ਦੀ ਵਾਲ ਸਟਰੀਟ ਜਰਨਲ, ਉਹਨੇ ਇਹਦੇ ਸੰਬੰਧੀ ਸਭ ਤੋਂ ਪਹਿਲਾਂ ਜਿਹੜਾ ਜੀ ਉਹ ਛਾਪਿਆ। ਉਹਨੇ ਫੇਸਬੁੱਕ ਦੀ ਨਿਰਪੱਖਤਾ ਦੇ ਉੱਤੇ ਸਵਾਲ ਉਠਾਤੇ। ਵਾਲ ਸਟਰੀਟ ਜਰਨਲ ਨੇ ਜਿਹੜਾ ਸੀਗਾ ਉਹਨੇ ਆਪਣੀ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਕਿ ਫੇਸਬੁੱਕ ਨੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਤੇ ਉਹਦੇ ਨਾਲ ਜੁੜੇ ਹੋਏ ਕੁਝ ਸਮੂਹ, ਉਹਨਾਂ ਦੀ ਹੇਟ ਸਪੀਚ ਵਾਲੀ ਪੋਸਟ ਦੇ ਖਿਲਾਫ ਕਾਰਵਾਈ ਕਰਨ ਤੋਂ ਜਾਣ ਬੁੱਝ ਕੇ ਕੁਤਾਹੀ ਜਿਹੜੀ ਸੀ ਉਹ ਵਰਤੀ। ਮਤਲਬ ਕਿ ਜੇ ਤੁਰੰਤ ਇਹ ਹੇਟ ਸਪੀਚ ਜਿਹੜੀਆਂ ਉਹ ਹਟਾ ਲਈਆਂ ਜਾਂਦੀਆਂ ਤੇ ਸ਼ਾਇਦ ਜਿਹੜੇ ਦਿੱਲੀ ਦੇ ਵਿੱਚ ਦੰਗੇ ਹੋਏ ਸੀ, ਹਿੰਦੂ ਮੁਸਲਿਮ ਦੰਗੇ, ਉਹ ਟਲ ਸਕਦੇ। ਜਿਹੜੇ ਵਾਲ ਸਟਰੀਟ ਦੇ ਜਰਨਲ ਦਾ ਜਿਹੜਾ ਜੀ ਇਹ ਕਹਿਣ ਦਾ ਮਤਲਬ ਸੀ, ਇਹਨੂੰ ਕਾਂਗਰਸ ਨੇ ਜਿਹੜਾ ਜੀ ਉਹ ਚੁੱਕਿਆ ਔਰ ਕਾਂਗਰਸ ਨੇ ਇਹ ਗੱਲ ਜਿਹੜੀ ਦੀ ਕਹੀ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਫੇਸਬੁੱਕ ਤੇ ਵਟਸਐਪ ਦੇ ਜ਼ਰੀਏ ਕੰਟਰੋਲ ਕਰਨਾ ਚਾਹੁੰਦੀ ਹੈ। ਉਹ ਫੇਕ ਖਬਰਾਂ ਫੈਲਾਉਂਦੀ ਆ, ਫੇਕ ਖਬਰਾਂ ਦੇ ਰਾਹੀਂ ਲੋਕਾਂ ਨੂੰ ਮਗਰ ਲਾਉਂਦੀ ਆ ਤੇ ਅਸਲ ਕਹਾਣੀ ਜਿਹੜੀ ਦੀ ਉਹ ਲੋਕਾਂ ਦੇ ਸਾਹਮਣੇ ਨਹੀਂ ਆਉਂਦੀ। ਜਦੋਂ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਆਗੂ ਉਹ ਇਹ ਗੱਲ ਕਹਿੰਦੇ ਆ ਕਿ ਦੋਸ਼ ਲਾਉਣ ਵਾਲੇ ਜਿਹੜੇ ਰਾਹੁਲ ਗਾਂਧੀ ਹੁਰੀ ਨੇ, ਉਹਨਾਂ ਦਾ ਦਿਮਾਗੀ ਸੰਤੁਲਨ ਖਰਾਬ ਹੋ ਗਿਆ ਤੇ ਉਹ ਇੱਕ ਅਸਫਲ ਨੇਤਾ ਨੇ, ਜਿਸ ਕਰਕੇ ਉਹਨਾਂ ਦੀ ਖਿਝ ਤੇ ਬੁਖਲਾਹਟ ਜਿਹੜੀ ਹੈ ਜੀ ਉਹ ਨਜ਼ਰ ਆ ਰਹੀ ਹੈ। ਰਾਹੁਲ ਗਾਂਧੀ ਨੇ ਇਹ ਗੱਲ ਕਹੀ ਹੈ ਕਿ ਭਾਰਤੀ ਜਨਤਾ ਪਾਰਟੀ ਤੇ RSS ਭਾਰਤ ਦੇ ਵਿੱਚ ਫੇਸਬੁੱਕ ਤੇ WhatsApp ਦੇ ਉੱਤੇ ਕੰਟਰੋਲ ਕਰ ਰਹੇ ਆ, ਇਹਦੇ ਨਾਲ ਫਰਜ਼ੀ ਖਬਰਾਂ ਜਿਹੜੀਆਂ ਦੀ ਉਹ ਫੈਲਾਉਂਦੇ ਆ। ਉਹਨਾਂ ਨੇ ਕਿਹਾ ਕਿ ਅਮਰੀਕਨ ਮੀਡੀਆ ਨੇ ਫੇਸਬੁੱਕ ਦੀ ਸੱਚਾਈ ਨੂੰ ਲੈ ਕੇ ਸੱਚ ਸਾਹਮਣੇ ਲਿਆਂਦਾ। ਤੁਹਾਨੂੰ ਜੇ ਯਾਦ ਹੋਵੇ ਤਾਂ ਫੇਸਬੁੱਕ ਦੇ ਵਿੱਚ ਇਨਵੈਸਟਮੈਂਟ ਜਿਹੜੀ ਹੈ ਜੀ ਉਹ ਬਹੁਤ ਵੱਡੀ ਪਿਛਲੇ ਦਿਨਾਂ ਦੇ ਵਿੱਚ ਫੇਸਬੁੱਕ ਨੇ ਜਿਹੜੀ ਹੈ ਜੀ ਉਹ ਰਿਲਾਇੰਸ ਦੇ ਵਿੱਚ ਕੀਤੀ। ਇਹ ਗੱਠਜੋੜ ਕੀ ਸੀਗਾ, ਕਹਾਣੀ ਉਦੋਂ ਹੀ ਕੁਝ ਜਿਹੜੀ ਜੀ ਉਹ ਸਮਝ ਆਉਣ ਲੱਗ ਪਈ ਸੀ ਆਲਮੋਸਟ। ਜੇ ਫੇਸਬੁੱਕ ਦੇ ਗੱਲ ਕਰੀਏ ਤੇ ਫੇਸਬੁੱਕ ਦੇ ਵਾਸਤੇ ਬਹੁਤ ਵੱਡੀ ਮੰਡੀ ਭਾਰਤ ਹੈ, ਜਿੱਥੇ 28 ਕਰੋੜ ਇਹਦੇ ਯੂਜ਼ਰ ਨੇ। ਅਮਰੀਕਾ ਦੇ ਵਿੱਚ 19 ਕਰੋੜ ਇਹਦੇ ਯੂਜ਼ਰਸ ਨੇ, ਇੰਡੋਨੇਸ਼ੀਆ 13 ਕਰੋੜ, ਬ੍ਰਾਜ਼ੀਲ ਦੇ ਵਿੱਚ 12 ਕਰੋੜ, ਮੈਕਸੀਕੋ ਦੇ ਵਿੱਚ 8 ਕਰੋੜ 60 ਲੱਖ ਇਹਦੇ ਯੂਜ਼ਰਸ ਨੇ। ਮਤਲਬ ਕਿ 28 ਕਰੋੜ ਜਿੱਥੇ ਭਾਰਤ ਦੇ ਵਿੱਚ ਯੂਜ਼ਰਸ ਨੇ, ਇਹਦੇ ਕੋਈ ਨੇੜੇ ਤੇੜੇ ਵੀ ਦੂਜਾ ਮੁਲਕ ਜਿਹੜਾ ਜੀ ਉਹ ਨਹੀਂ ਹੈਗਾ ਜੀ। ਤੇ ਅੱਗੇ ਮਲਤਾਨੀ ਕੇਸ ਦੀ ਗੱਲ ਕਰੀਏ, ਜਿਹੜਾ ਅਗਵਾ ਕੇਸ ਸੀਗਾ, ਤੇ ਹੁਣ ਇਸ ਮਾਮਲੇ ਦੇ ਵਿੱਚ ਸੈਣੀ ਪਹੁੰਚਿਆ ਹਾਈ ਕੋਰਟ ਦੇ ਵਿੱਚ। ਐਕਚੁਅਲੀ ਜਿਹੜਾ ਇਹ ਮਾਮਲਾ ਹੈ ਜੀ, ਹੁਣ ਇਹ ਤਾਂ ਨਹੀਂ ਕਿਹਾ ਜਾ ਸਕਦਾ ਅਜੇ ਕਿ ਇਹਦਾ ਐਂਡ ਕੀ ਹੋਊਗਾ, ਪਰ ਇੱਕ ਗੱਲ ਜ਼ਰੂਰ ਹੈ ਕਿ ਜਿਹੜੇ ਸਾਬਕਾ DGP ਸਮੇਤ ਸੈਣੀ ਨੇ, ਉਹਨਾਂ ਨੂੰ ਇਸ ਕੇਸ ਦੇ ਨਾਲ ਵਕਤ ਜਿਹੜਾ ਜੀ ਉਹ ਜ਼ਰੂਰ ਪਿਆ। ਉਹ ਦੁਬਾਰਾ ਤੋਂ ਹਾਈ ਕੋਰਟ ਦੇ ਵਿੱਚ ਜਿਹੜਾ ਜੀ ਇਸ ਮਾਮਲੇ ਨੂੰ ਲੈ ਕੇ ਗਏ ਆ। ਹਾਈ ਕੋਰਟ ਦੇ ਵਿੱਚ ਅਰਜ਼ੀ ਲਾ ਕੇ ਇਹ ਗੱਲ ਜਿਹੜੀ ਹੈ ਜੀ ਆਖੀ ਆ ਕਿ ਇਹ ਸੁਪਰੀਮ ਕੋਰਟ ਦੀ ਉਲੰਘਣਾ, ਇਸ ਕੇਸ ਨੂੰ ਜਿਹੜਾ ਜੀ ਹੇਠਲੀ ਅਦਾਲਤ ਦੇ ਵਿੱਚ ਚਲਾਉਣਾ। ਇਹ ਗੱਲ ਜਿਹੜੀ ਹੈ ਜੀ ਉਹਨਾਂ ਨੇ ਕਹੀ ਆ ਕਿ ਜੇ ਜਾਂ ਤਾਂ ਇਹਦੀ ਸਟੇਟ ਬਦਲ ਦਿੱਤੀ ਜਾਵੇ, ਦੂਜੀ ਸਟੇਟ 'ਚ ਲਾ ਲਓ, ਜਾਂ ਫਿਰ ਕੇਂਦਰੀ ਏਜੰਸੀ ਜਿਹੜੀ CBI ਜਾਂ ਕੋਈ ਹੋਰ ਆ ਉਹਨੂੰ ਇਹ ਕੇਸ ਦੇ ਦਿਓ। ਇੱਥੇ ਨਾ ਪੰਜਾਬ ਪੁਲਿਸ ਦੇ ਕੋਲੇ ਨਾ ਚੱਲੇ, ਉਹ ਪੰਜਾਬ ਪੁਲਿਸ ਦੇ ਕੋਲੇ ਨਾ ਚੱਲੇ ਜਿਹਦੇ ਮੁਖੀ ਸਮੇਤ ਸੈਣੀ ਹੁਰੀ ਰਹੇ ਆ। ਇਦੋਂ ਵੱਧ ਮੇਰਾ ਖਿਆਲ ਪੰਜਾਬ ਪੁਲਿਸ ਦੀ ਹਾਸੋ ਹੀ ਨਹੀਂ ਸਥਿਤੀ ਤਾਂ ਕਦੀ ਨਹੀਂ ਸੁਣੀ ਹੋਣੀ। ਉਹਦਾ ਜਿਹੜਾ ਸਾਬਕਾ ਮੁਖੀ ਆ ਉਹ ਕਹਿੰਦਾ ਮੈਨੂੰ ਨਹੀਂ ਉਹਦੇ ਉੱਤੇ ਵਿਸ਼ਵਾਸ, ਮੇਰਾ ਕੇਸ ਜਿਹੜਾ ਜੀ ਉਹ ਕਿਤੇ ਹੋਰ ਦੂਜੀ ਜਗ੍ਹਾ ਦੇ ਉੱਤੇ ਲੈ ਜਾਓ। ਉਹਨਾਂ ਨੇ ਜਿਹੜੀ ਹਾਈ ਕੋਰਟ ਦੇ ਵਿੱਚ ਐਪਲੀਕੇਸ਼ਨ ਦਿੱਤੀ ਹੈ, ਉਹਦੇ ਵਿੱਚ 2 ਜੁਲਾਈ 2008 ਵਾਲੀ FIR ਖਾਰਜ ਕਰਨ ਵੇਲੇ 7 ਦਸੰਬਰ 11 ਨੂੰ ਜਾਰੀ ਹੁਕਮਾਂ ਦੀ ਸਪਸ਼ਟ ਉਲੰਘਣਾ ਜਿਹੜੀ ਹੈ ਜੀ ਉਹ ਕਿਹਾ। ਥਾਣਾ ਬਟੌਰ ਦੇ ਵਿੱਚ ਇਹ ਮਾਮਲਾ ਦਰਜ ਕੀਤਾ ਗਿਆ ਸੀ। ਟੈਕਨੀਕਲ ਪੁਆਇੰਟ ਇਹਦੇ ਵਿੱਚ ਕੁਝ ਹੈਗੇ ਆ ਜਿਹਦੇ ਆਧਾਰ ਦੇ ਉੱਤੇ ਮਾਮਲਾ ਦੁਬਾਰਾ ਦਰਜ ਹੋਇਆ। ਇੱਕ ਤਾਂ ਸੁਪਰੀਮ ਕੋਰਟ ਨੇ ਇਹਦੇ ਉੱਤੇ ਸਟੇ ਦਿੱਤਾ ਸੀ, ਉਹਨੇ ਖਾਰਜ ਨਹੀਂ, ਉਹਨੇ ਕਿਤੇ ਨਹੀਂ ਕਿਹਾ ਕਿ ਕੇਸ ਨਹੀਂ ਬਣਦਾ, ਕੇਸ ਦੁਬਾਰਾ ਦਰਜ ਹੋਇਆ। ਦੂਜਾ ਇਹਦੇ ਵਿੱਚ ਅਹਿਮ ਪੱਖ ਇਹ ਆ ਕਿ ਇਹਦੇ ਵਿੱਚ ਆਈ ਵਿਟਨੈਸ ਨਵੇਂ ਆਏ ਆ, 3 ਆਈ ਵਿਟਨੈਸ ਨਵੇਂ ਸਾਹਮਣੇ ਆਏ ਆ ਜਿਨ੍ਹਾਂ ਨੇ ਬਲਵੰਤ ਸਿੰਘ ਮੁਲਤਾਨੀ ਦੀ ਥਾਣੇ ਦੇ ਵਿੱਚ ਹੁੰਦੀ ਕੁੱਟਮਾਰ ਵੇਖੀ। ਇਹ ਆਖਿਆ ਸੀ ਕਿ ਮਾਰ-ਮਾਰ ਕੇ ਉਹਦੀ ਅੱਖ ਕੱਢ ਦਿੱਤੀ ਗਈ ਸੀ, ਉਹ ਵਿਚਾਰਾ ਤੁਰਨ ਯੋਗ ਵੀ ਨਹੀਂ ਸੀਗਾ। ਇਹ ਕਹਿੰਦੇ ਭੱਜ ਗਿਆ, ਪੁਲਿਸ ਹਿਰਾਸਤ ਚੋਂ ਭੱਜ ਗਿਆ, ਅੱਜ ਤੱਕ ਮਿਲਿਆ ਨਹੀਂ।
ਜਿਹੜੇ ਕੁਝ ਇੰਸਪੈਕਟਰ ਜਿਹੜੇ ਇਸ ਵੇਲੇ ਸਾਬਕਾ ਨੇ ਉਹ ਇਸ ਮਾਮਲੇ ਦੇ ਵਿੱਚ ਅੰਦਰ ਨੇ। ਇਹ ਕਿਹਾ ਜਾ ਰਿਹਾ ਕਿ ਉਹ ਤਰਲੋ ਮੱਛੀ ਹੋ ਰਿਹਾ ਵੀ ਸਾਨੂੰ ਸਰਕਾਰੀ ਗਵਾਹ ਬਣਾ ਲਓ, ਅਸੀਂ ਸਮੇਤ ਸੈਣੀ ਦੇ ਖਿਲਾਫ ਜਿਹੜੀ ਦੀ ਉਹ ਗਵਾਹੀ ਦੇ ਦੇਵਾਂਗੇ। ਅਜੇ ਬਣੇ ਤਾਂ ਨਹੀਂ, ਅਜੇ ਅਦਾਲਤ ਨੇ ਉਹਨਾਂ ਦੀ ਐਪਲੀਕੇਸ਼ਨ ਰੱਦ ਕੀਤੀ ਹੈ। ਬਣਦੇ ਨੇ ਤੇ ਸਮੇਤ ਸੈਣੀ ਦੀਆਂ ਮੁਸ਼ਕਲਾਂ ਹੋਰ ਵੱਧ ਜਾਣਗੀਆਂ। ਇਸੇ ਕਰਕੇ ਉਹ ਅੱਕੀ ਪਲਾਹੀ ਹੱਥ ਜਿਹੜੇ ਦੀ ਉਹ ਮਾਰ ਰਿਹਾ। ਹਾਈ ਕੋਰਟ ਦੇ ਫੈਸਲੇ ਦੀ ਉਡੀਕ ਹੈ ਕਿ ਹਾਈ ਕੋਰਟ ਦਾ ਫੈਸਲਾ ਕੀ ਆਉਂਦਾ। ਪਰ ਜਿਹੜੇ ਤੁਹਾਨੂੰ ਦੱਸਿਆ ਕਿ 2-3 ਟੈਕਨੀਕਲ ਪੁਆਇੰਟ ਨੇ, ਉਹਦੇ ਆਧਾਰ ਦੇ ਉੱਤੇ ਹਾਈ ਕੋਰਟ ਤੋਂ ਸਮੇਤ ਸੈਣੀ ਹੋਰਾਂ ਨੂੰ ਜਿਹੜੀ ਦੀ ਉਹ ਕੋਈ ਰਾਹਤ ਮਿਲਣ ਦੀ ਆਸ ਘੱਟ ਹੈ। ਉਹ ਇਹੀ ਕਹੂਗੀ ਕਿ ਤੁਸੀਂ ਜਿਹੜੀ ਪੇਸ਼ ਕਰੋ ਟਰਾਇਲ ਜਿਹੜਾ ਅਦਾਲਤ ਵਿਚਲਾ। ਬਾਕੀ ਲੈਟਸ ਸੀ, ਆਫਟਰ ਆਲ ਉਹ ਪੰਜਾਬ ਪੁਲਿਸ ਦੇ ਮੁਖੀ ਰਹੇ ਆ, ਕੰਟਰੋਵਰਸ਼ੀਅਲ ਰਹੇ ਆ, ਚੋਰ ਮੋਰੀਆਂ ਤਾਂ ਜਾਣਦੇ ਆ। ਬਿਲਕੁਲ ਜੀ, ਜ਼ਿਆਦਾ ਕੁਝ ਜਾਣਦੇ ਤਾਂ ਹੀ ਵਾਪਸ ਗਏ ਆ। ਅੱਗੇ ਖਾਲਿਸਤਾਨੀ ਝੰਡਾ ਲਹਿਰਾਉਣ ਦਾ ਕੰਮ ਬੜਾ ਮਗਿਆ ਹੋਈ ਹੈ ਗੱਲ। ਇਸ ਮਾਮਲੇ ਦੇ ਵਿੱਚ 3 ਥਾਣੇਦਾਰ ਮੁਅੱਤਲ ਕੀਤੇ ਗਏ। ਦੇਖੋ ਇਹ ਮੋਗੇ ਦੇ ਵਿੱਚ ਹੀ ਜਿਹੜਾ ਦੀ ਹੋਇਆ, ਜਾਂ ਮੋਗਾ ਹੀ ਇਸ ਵੇਲੇ ਜਿਹੜਾ ਉਹ ਚਰਚਿਤ ਹੈ ਇਸ ਮਾਮਲੇ ਨੂੰ ਜਿਹੜਾ ਜੀ ਉਹ ਲੈ ਕੇ। ਔਰ ਇੱਥੇ ਮੋਗੇ ਦੇ ਜਿਹੜਾ ਮਿਨੀ ਸੈਕਟਰੀਏਟ ਆ ਜੀ, ਉੱਥੇ ਇਹ ਝੰਡਾ ਲਾਇਆ ਗਿਆ ਸੀਗਾ 15 ਅਗਸਤ ਤੋਂ ਐਨ ਪਹਿਲਾਂ। CCTV ਜਿਹੜੀ ਫੁਟੇਜ ਹੈ ਉਹਦੇ ਵਿੱਚ 2 ਜਾਣੇ ਜਿਹੜੇ ਆ ਜੀ ਉਹ ਦਿਸਦੇ ਆ, ਜਿਹੜੇ ਅੰਦਰ ਆਉਂਦੇ ਨੇ ਆਰਾਮ ਦੇ ਨਾਲ ਕੋਈ 8:30 ਵਜੇ ਸਵੇਰੇ, ਔਰ ਅੰਦਰ ਦਾਖਲ ਹੁੰਦੇ ਦਿਖਾਈ ਦੇ ਰਹੇ ਆ। ਉੱਥੋਂ ਇਹਨਾਂ ਦੀ ਪੁਲਿਸ ਨੇ ਪੈੜ ਜਿਹੜੀ ਸੀ ਉਹ ਨੱਪਣੀ ਸ਼ੁਰੂ ਕਰਤੀ। CIA ਸਟਾਫ ਦੇ ਵੱਲੋਂ 1 ਦਰਜਨ ਦੇ ਕਰੀਬ ਸ਼ੱਕੀ ਨੌਜਵਾਨਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। 1 ਦਰਜਨ CIA ਸਟਾਫ ਮੰਨਦਾ, ਕਿੰਨੇ ਦਰਜਨ ਹੋਣਗੇ ਇਹ ਨਹੀਂ ਪਤਾ। ਸਭ ਨੂੰ ਪਤਾ ਹੈ ਕਿ UAPA ਦੇ ਤਹਿਤ ਪਹਿਲਾਂ ਕਿੰਨੀਆਂ ਗ੍ਰਿਫਤਾਰੀਆਂ ਹੋਈਆਂ ਨੇ, ਤੇ ਅੱਗੋਂ ਵੀ UAPA ਦੇ ਤਹਿਤ ਬਿਨਾਂ ਕਿਸੇ FIR ਤੋਂ, ਬਿਨਾਂ ਕੋਈ ਰਿਮਾਂਡ ਲਏ ਤੋਂ 1 ਸਾਲ ਤੱਕ ਜਿਹੜਾ ਜੀ ਉਹ ਰੱਖਿਆ ਜਾ ਸਕਦਾ ਅੰਦਰ। ਜਿਹੜੀ ਇੱਥੇ ਖਾਲਿਸਤਾਨ ਦਾ ਝੰਡਾ ਚਲਾਉਣ ਦੀ ਘਟਨਾ ਤੋਂ ਬਾਅਦ ਸੰਤਰੀ ਦੀ ਡਿਊਟੀ ਲਈ ਤਾਇਨਾਤ ਜਿਹੜੇ 3 ਥਾਣੇਦਾਰ ਸੀਗੇ, ਤਲਵਿੰਦਰ ਸਿੰਘ, ਨਿਰਮਲ ਸਿੰਘ ਤੇ ਮੱਖਣ ਸਿੰਘ, ਤਿੰਨੋਂ ASI ਨੇ। ਇਹਨਾਂ ਦੀ ਬਦਲੀ ਕਰ ਦਿੱਤੀ ਗਈ ਹੈ ਤੇ ਇਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਜੀ। ਹੁਣ ਪਿਛਲੀ ਤਰੀਕ ਦੇ ਵਿੱਚ ਮੁਅੱਤਲ ਕਰ ਦਿੱਤਾ ਗਿਆ। ਪਹਿਲਾਂ ਇਹਨਾਂ ਦੀ ਬਦਲੀ ਜਿਹੜੀ ਹੈ ਜੀ ਉਹ ਕੀਤੀ ਗਈ ਸੀਗੀ। ਮੋਗਾ ਦੇ ਜਿਹੜੇ SSP ਨੇ ਹਰਮਨਵੀਰ ਸਿੰਘ ਗਿੱਲ ਹੋਰੀ, ਉਹ ਕਹਿੰਦੇ 3 ਜ਼ੋਨ ਦੇ ਵਿੱਚ ਵੰਡਿਆ ਮੋਗੇ ਨੂੰ, ਤਾਂ ਕਿ ਰੈਫਰੈਂਡਮ 2020 ਦੇ ਮਾਮਲੇ ਦੇ ਵਿੱਚ ਸ਼ਿਕੰਜਾ ਜਿਹੜਾ ਜੀ ਉਹ ਕੱਸਿਆ ਜਾ ਸਕੇ। ਸਿਰਫ ਮੋਗੇ ਦੇ ਵਿੱਚ 3 ਜ਼ੋਨ ਜਿਹੜੇ ਉਹ ਬਣਾਏ ਗਏ। ਸ਼ਿਕੰਜਾ ਇੱਥੇ ਕਿਉਂ ਕੱਸਿਆ ਜਾਵੇ ਜਿਹੜਾ ਜੀ ਉਹ ਸਮਝਣ ਵਾਲੇ ਜਿਹੜਾ ਜੀ ਉਹ ਸਮਝ ਜਾਣਗੇ। ਇਹ ਕਿਹਾ ਗਿਆ ਕਿ SP ਜਿਹੜੇ ਨੇ ਉਹਨਾਂ ਨੂੰ ਸਬ ਡਿਵੀਜ਼ਨ ਧਰਮਕੋਟ, SP ਗੁਰਦੀਪ ਸਿੰਘ ਨੂੰ ਮੋਗਾ ਸਬ ਡਿਵੀਜ਼ਨ, ਜਗਤਪ੍ਰੀਤ ਸਿੰਘ ਆ ਉਹਨੂੰ ਬਾਘਾ ਪੁਰਾਣਾ ਤੇ ਨਿਹਾਲ ਸਿੰਘ ਵਾਲਾ ਦੀ ਕਮਾਂਡ ਜਿਹੜੀ ਹੈ ਜੀ ਉਹ ਦਿੱਤੀ। ਕਿੰਨੇ ਹਿਰਾਸਤ 'ਚ ਲਏ ਜਾਣਗੇ, ਕਿੰਨੀਆਂ ਗ੍ਰਿਫਤਾਰੀਆਂ ਹੋਣਗੀਆਂ, ਕਿੰਨਿਆਂ ਨੂੰ ਕੁੱਟ ਜਿਹੜੀ ਦੀ ਉਹ ਪਊਗੀ, ਕਿਉਂਕਿ CIA ਸਟਾਫ ਉਹਦੇ ਨਾਲ ਸਿੱਧਾ ਡਾਇਰੈਕਟ ਜੁੜਿਆ ਹੋਇਆ। ਇਹਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਸਕਦਾ ਵਿਚਾਰੇ $5000 ਦੇ ਲਾਲਚ ਦੇ ਵਿੱਚ ਜਿਹੜਾ ਦੀ ਉਹ ਚਲੇ ਗਏ ਹੋਣ। ਹੁਣ ਇਹਨਾਂ ਦੀ ਪੈਰਵਾਈ ਜਿਹੜੀ ਦੀ ਉਹ ਕੌਣ ਕਰੂਗਾ? ਇਹ ਸਭ ਤੋਂ ਵੱਡਾ ਜਿਹੜਾ ਦੀ ਉਹ ਸਵਾਲ ਹੈ। ਬੇਰੁਜ਼ਗਾਰ ਨੇ ਮੁੰਡੇ, ਬੇਰੁਜ਼ਗਾਰ ਨੇ, ਉਹਨਾਂ ਕੋਲੇ ਕੰਮ ਕਾਰ ਨਹੀਂ ਹੈਗਾ। ਹੋ ਸਕਦਾ ਇਹਦੇ ਲਾਲਚ ਦੇ ਵਿੱਚ ਜਿਹੜਾ ਜੀ ਉਹ ਚਲੇ ਗਏ ਹੋਣ। ਸਵਾਲਾਂ ਦਾ ਸਵਾਲ ਇਹੀ ਹੈ ਜੀ ਕਿ ਜਿਹੜੀਆਂ ਪਹਿਲੀਆਂ ਗ੍ਰਿਫਤਾਰੀਆਂ ਹੋਈਆਂ ਉਹਦੇ ਵਿੱਚ ਕਿੰਨੇ ਲੋਕਾਂ ਨੇ ਜਿਹੜਾ ਜੀ ਜਾ ਕੇ ਸਾਥ ਦਿੱਤਾ ਉਹਨਾਂ ਦਾ, ਜਾਂ ਉਹਨਾਂ ਦੀ ਪੈਰਵਾਈ ਕੀਤੀ। ਖਾਸ ਤੌਰ ਦੇ ਉੱਤੇ ਵਕੀਲਾਂ ਦੇ ਜਿਹੜੇ ਬੜਾ ਮੋਹੀ ਪੈਸੇ ਜਿਹੜੇ ਉਹ ਦੇਣੇ ਪੈਂਦੇ ਆ। ਪੰਜਾਬ ਦੀ ਜਵਾਨੀ ਜਿਹੜੀ ਕਿ ਨਸ਼ਿਆਂ ਦੇ ਵਿੱਚ ਤੇਜ਼ੀ ਨਾਲ ਖਤਮ ਹੋਈ ਹੈ। ਜੇ ਕੋਈ ਬਚਦੀ ਆ ਤਾਂ ਉਹਨੂੰ ਇਹ ਦੱਸਿਆ ਜਾ ਰਿਹਾ ਵੀ ਤੂੰ ਉਸ ਕਲਚਰ ਦੇ ਵਿੱਚੋਂ ਬਿਲੋਂਗ ਕਰਦਾ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ ਆ, ਉਹਨਾਂ ਪਿੰਡਾਂ ਨੂੰ ਤੂੰ ਬਿਲੋਂਗ ਕਰਦਾ। ਉਹ ਦੂਸਰਾ ਪੱਖ ਹੈ ਜੀ ਜਿਹਦੇ ਵਿੱਚ ਇਹਨਾਂ ਨੂੰ ਕੁਰਾਹੇ ਜਿਹੜਾ ਉਹ ਪਾਇਆ ਜਾ ਰਿਹਾ। ਤੇ ਇਹ ਤੀਜਾ ਪੱਖ ਹੈ, ਜੇ ਕੋਈ ਬਚਦਾ ਤੇ ਉਹਨੂੰ ਇੱਧਰ ਫਸਾ ਦਿਓ। ਪੰਜਾਬ ਦੇ ਹਾਲਾਤ ਕੀ ਬਣਨਗੇ ਕੁਛ ਨਹੀਂ ਪਤਾ ਲੱਗ ਰਿਹਾ। ਅੱਗੇ ਗੱਲ ਕਰਦੇ ਹਾਂ ਮਾਨਸਾ ਦੇ ਡਿਪਟੀ ਕਮਿਸ਼ਨਰ ਦੇ ਆਫਿਸ ਦੇ ਅੱਗੇ ਇੱਕ ਕਿਸਾਨ ਨੇ ਖੁਦਕੁਸ਼ੀ ਕਰ ਲਈ। ਇਹ ਜੀ ਪਿੰਡ ਕੋਟੜਾ ਦਾ ਕਿਸਾਨ ਸੀਗਾ, ਮਾਨਸਾ ਦੇ ਨਾਲ ਲੱਗਣਾ ਪਿੰਡ ਹੈ। ਬਲਵੀਰ ਸਿੰਘ ਬਿੱਲੂ ਭਾਰਤੀ ਕਿਸਾਨ ਯੂਨੀਅਨ ਦੇ ਨਾਲ ਜੁੜਿਆ ਹੋਇਆ ਸੀਗਾ ਜੀ। ਪਿੰਡ ਦਾ, ਆਪਣੇ ਪਿੰਡ ਦਾ ਇਹ ਪ੍ਰਧਾਨ ਸੀਗਾ। ਸਲਫਾਸ ਦੀਆਂ ਗੋਲੀਆਂ ਖਾ ਲਈਆਂ, ਸਿਵਲ ਹਸਪੀਟਲ ਜਿਹੜਾ ਸੀਗਾ ਉਹਨੂੰ ਮਾਨਸਾ ਦਾਖਲ ਕਰਾਇਆ ਗਿਆ, ਫਿਰ ਫਰੀਦਕੋਟ ਦੇ ਮੈਡੀਕਲ ਕਾਲਜ ਰੈਫਰ ਕੀਤਾ ਗਿਆ, ਰਾਹ 'ਚ ਉਹਦੀ ਮੌਤ ਹੋ ਗਈ। ਬਲਬੀਰ ਸਿੰਘ ਨੇ ਆਪਣੇ ਖੁਦਕੁਸ਼ੀ ਨੋਟ ਦੇ ਵਿੱਚ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦਾ ਨਾਂ ਲਿਖ ਕੇ ਉਹਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ। ਕਿਸਾਨ ਨੇ ਕਿਹਾ ਕਿ ਮੰਤਰੀ ਨੂੰ ਕੋਰੋਨਾ ਵਾਇਰਸ ਦੇ ਲੱਛਣ ਪਤਾ ਹੋਣ ਦੇ ਬਾਵਜੂਦ ਪਿੰਡ ਕੋਟੜਾ ਦੇ ਸਕੂਲ ਦੇ ਵਿੱਚ ਉਹ ਉਦਘਾਟਨ ਕਰਨ ਉਹਨੂੰ ਨਹੀਂ ਸੀ ਆਉਣਾ ਚਾਹੀਦਾ, ਜਿਹਦੇ ਤੋਂ ਬਾਅਦ ਸੈਂਕੜੇ ਵਿਦਿਆਰਥੀ ਤੇ ਲੋਕਾਂ ਨੂੰ ਕੋਰੋਨਾ ਹੋਣ ਦਾ ਡਰ ਜਿਹੜਾ ਜੀ ਉਹ ਪੈਦਾ ਹੋ ਗਿਆ। ਉਹਨੇ ਮਾਨਸਾ ਦੇ ਡਿਪਟੀ ਕਮਿਸ਼ਨਰ ਖਿਲਾਫ ਵੀ ਸਖਤ ਕਾਰਵਾਈ ਦੀ ਮੰਗ ਜਿਹੜੀ ਹੈ ਜੀ ਉਹ ਕੀਤੀ ਹੈ। ਐਕਚੁਅਲੀ ਇਹ ਜਿਹੜਾ
ਕਿਸਾਨ ਸੀਗਾ ਜੀ, ਉਹ 3.5 ਏਕੜ ਦੇ ਕੋਲੇ ਜ਼ਮੀਨ ਹੈ, ਮਤਵੰਨਾ ਪੁੱਤ ਹੈ, ਵਿਆਹਿਆ ਹੋਇਆ, ਨੂੰਹ ਪੁੱਤ ਨਾਲ ਰਹਿੰਦੇ ਆ, ਘਰੋਂ ਕੋਈ ਸਮੱਸਿਆ ਨਹੀਂ ਸੀ। ਸਮੱਸਿਆ ਸਭ ਤੋਂ ਵੱਡੀ 5.5 ਲੱਖ ਰੁਪਈਆ ਕਰਜ਼ਾ ਸੀ, ਉਹਦੇ ਕਰਕੇ ਜਿਹੜਾ ਜੀ ਉਹ ਪਰੇਸ਼ਾਨ ਰਹਿੰਦਾ ਸੀ। ਜਿਹੜੇ ਇਹ ਪੁਆਇੰਟ ਉਹਨੇ ਇਹਦੇ ਵਿੱਚ ਉਠਾਏ ਆ, ਕੁਝ ਲੋਕ ਇਹ ਸੋਚਦੇ ਹੋਣਗੇ ਕਿ ਇਹ ਪੁਆਇੰਟ ਖੁਦਕੁਸ਼ੀ ਨੋਟ ਦੇ ਵਿੱਚ ਉਹਨੇ ਕਿਉਂ, ਕਰਜ਼ੇ ਦਾ ਜ਼ਿਕਰ ਉਹ ਕਰਦਾ, ਪਰ ਸਵਾਲ ਇਹਦੇ ਵਿੱਚ ਇਹ ਆ ਕਿ ਉਹ ਅਗਾਂਹ ਵਧੂ ਵੀ ਆ। ਉਹ ਇਹ ਜਾਣਦਾ ਕਿ ਇਹਦਾ ਇੰਪੈਕਟ ਜਿਹੜਾ ਗੁਰਪ੍ਰੀਤ ਸਿੰਘ ਕਾਂਗੜ ਹੋਰਾਂ ਦੇ ਚਲਾਏ ਝੰਡੇ ਦਾ ਕੀਤੇ ਉਦਘਾਟਨ ਦਾ ਕੀ ਪੈ ਸਕਦਾ। ਉਹ ਵੀ ਉਦੋਂ, ਕਿਉਂਕਿ ਕਰੋਨਾ ਵਾਇਰਸ ਦੀ ਮਹਾਮਾਰੀ ਕਰਕੇ ਜੇ ਕੋਈ ਐਜੀਟੇਸ਼ਨ ਕਰਦਾ ਤੇ ਉਹਦੇ ਉੱਤੇ ਪਰਚਾ ਦਰਜ ਹੋ ਜਾਂਦਾ। ਹਦਾਇਤਾਂ ਦੇ ਉਲਟ ਪਿੰਡ ਦੇ ਵਿੱਚ ਇਕੱਠ ਕੀਤਾ ਗਿਆ, ਇਹਦੇ ਵਿੱਚ ਬਿਨਾਂ ਮਾਸਕ ਤੇ ਸੈਨੀਟਾਈਜ਼ ਤੋਂ ਬਿਨਾਂ ਬੱਚੇ ਬੁਲਾਏ ਗਏ, ਜਦੋਂ ਕਿ ਪੰਜਾਬ ਦੇ ਵਿੱਚ ਸਾਰੇ ਸਕੂਲ ਕਾਲਜ ਬੰਦ ਨੇ। 5 ਜਾਂ ਇਹਦੇ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਦੇ ਉੱਤੇ ਜਿਹੜੀ ਜੀ ਉਹ ਪਾਬੰਦੀ ਲੱਗੀ ਹੋਈ। ਇਹਦੇ ਬਾਵਜੂਦ ਪ੍ਰਸ਼ਾਸਨ ਨੇ ਇਕੱਠ ਕੀਤਾ, ਪਿੰਡ ਦੇ ਵਿੱਚ ਵੱਡਾ ਇਕੱਠ ਰੱਖਿਆ। ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਮੰਤਰੀ ਨੂੰ ਬੁਲਾਇਆ ਗਿਆ ਜਿਹਦੇ 3-4 ਦਿਨ ਪਹਿਲਾਂ ਤੋਂ ਕਰੋਨਾ ਵਾਇਰਸ ਦੇ ਲੱਛਣ ਸੀ, ਟੈਸਟ ਤੋਂ ਬਾਅਦ ਉਹ ਪੋਜ਼ਿਟਿਵ ਆ ਗਿਆ। ਇਹ ਸਾਰੀ ਘਟਨਾਕ੍ਰਮ ਜਿਹੜੇ ਸੀ, ਇਹ ਕਿਹਾ ਜਾਂਦਾ ਕਿ ਬਲਵੀਰ ਸਿੰਘ ਦੇ ਉੱਤੇ ਇਹਦਾ ਅਸਰ ਪਿਆ ਤੇ ਉਹਦੇ ਪਿੰਡ ਦੇ ਲੋਕਾਂ, ਖਾਸ ਕਰਕੇ ਬੱਚਿਆਂ ਨੂੰ ਕਰੋਨਾ ਹੋਣ ਦੀ ਜਿਹੜੀ ਜੀ ਉਹ ਸੰਭਾਵਨਾ ਹੈ। ਅਜਿਹੀ ਗੱਲ ਜਿਹੜੀ ਜੀ ਉਹ ਉਹਨੇ ਲਿਖੀ ਆ। ਉਹਦੇ ਵਿੱਚ ਜਿਹੜਾ ਜੀ ਗੁਰਪ੍ਰੀਤ ਸਿੰਘ ਕਾਂਗੜ ਤੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਉਹ ਦੋਸ਼ੀ ਜਿਹੜਾ ਜੀ ਉਹ ਠਹਿਰਾਉਂਦਾ। ਇਹ ਵੀ ਕਿਹਾ ਜਾਂਦਾ ਹੈ ਕਿ ਉਹਨੇ ਡਿਪਟੀ ਕਮਿਸ਼ਨਰ ਮਾਨਸਾ ਦਫ਼ਤਰ ਦੇ ਵਿੱਚ ਪਹੁੰਚ ਕੇ ਉੱਥੇ ਸਟਾਫ ਦੇ ਨਾਲ ਤਕਰਾਰ ਵੀ ਕੀਤੀ। ਜਦੋਂ ਸਟਾਫ ਨਹੀਂ ਮੰਨਿਆ ਤੇ ਭਾਵੁਕ ਹੋ ਕੇ ਉਹ ਨਾਲ ਗੋਲੀਆਂ ਲੈ ਕੇ ਆਇਆ ਸੀ, ਸਲਫਾਸ ਦੀਆਂ ਜਿਹੜੀਆਂ ਜੀ ਉਹ ਖਾ ਗਿਆ। ਔਰ ਇਹਦੇ ਸੰਬੰਧੀ ਜਿਹੜਾ ਸੀਗਾ ਉਹਨੇ ਖੁਦਕੁਸ਼ੀ ਨੋਟ ਨਾਲ ਲਿਆ ਕੇ ਬਣਾਇਆ, ਮਤਲਬ ਕਿ ਉਹ ਤੈਅ ਕਰਕੇ ਆਇਆ ਸੀਗਾ ਕਿ ਉਹਨੇ ਜਿਹੜਾ ਜੀ ਇਹ ਖੁਦਕੁਸ਼ੀ ਕਰਨੀ ਹੈ। ਖੁਦਕੁਸ਼ੀ ਕਿਸੇ ਸਮੱਸਿਆ ਦਾ ਹੱਲ ਨਹੀਂ। ਇਹ ਕਿਸਾਨ ਨੂੰ ਸਮਝਾਉਣਾ ਪਊਗਾ, ਉਹਨੂੰ ਲੜਨਾ ਪਊਗਾ, ਉਹਨੂੰ ਜੂਝਣਾ ਪਊਗਾ। ਇਹ ਠੀਕ ਹੈ, ਲੜਾਈ ਬਹੁਤ ਲੰਬੀ ਹੈ, ਬਹੁਤ ਲੰਬੀ ਹੈ। ਰਾਜਨੀਤਿਕ ਲੋਕਾਂ ਨੇ ਝੂਠੇ ਵਾਅਦੇ ਕਰ ਕਰਕੇ ਕਿਸਾਨਾਂ ਨੂੰ ਮੌਜੂਦਾ ਸਥਿਤੀ ਦੇ ਵਿੱਚ ਲੈ ਆਉਂਦਾ। ਉਹ ਵੀਡੀਓ ਦਾ ਇੱਕ ਸ਼ਬਦ ਯਾਦ ਹੋਣਾ, 17 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਜਿਹੜੀ ਵੀਡੀਓ ਸੀ ਵੀ ਚਾਹੇ ਤੁਸੀਂ ਪੈਸੇ ਸਹਿਕਾਰੀ ਬੈਂਕਾਂ ਤੋਂ ਲਏ ਆ, ਪ੍ਰਾਈਵੇਟ ਬੈਂਕਾਂ ਤੋਂ ਲਏ ਆ, ਆੜਤੀਆਂ ਤੋਂ ਲਏ ਆ। ਪਟਿਆਲੇ ਦੀ ਯੂਨੀਵਰਸਿਟੀ ਦੇ ਵਿੱਚ ਇਹ ਵੀਡੀਓ ਸੀਗੀ। ਇੱਥੋਂ ਤੱਕ ਕਹਿ ਤੱਕ ਚਾਹੇ ਗੁਆਂਢੀਆਂ ਤੋਂ ਫੜੇ ਆ, ਉਹ ਸਾਡੇ ਹੋ ਗਏ, ਹੁਣ ਉਹ ਅਸੀਂ ਜਿਹੜਾ ਦੀ ਉਹ ਦੇਵਾਂਗੇ। ਇਹ ਜਾਣਦਿਆਂ ਹੋਇਆ ਕਿ ਪੰਜਾਬ ਦੇ ਖਜ਼ਾਨੇ ਦੇ ਹਾਲਾਤ ਬੁਰੇ ਨੇ, ਇਹ ਇੰਨਾ ਕਰਜ਼ਾ ਕਿਸਾਨਾਂ ਦਾ ਨਹੀਂ ਲਾਇਆ ਜਾ ਸਕਦਾ, ਕਿਸੇ ਵੀ ਹਾਲਤ ਦੇ ਵਿੱਚ ਨਹੀਂ ਲਾਇਆ ਜਾ ਸਕਦਾ। ਵਾਅਦਾ ਤਾਂ ਕਰ ਦਿੱਤਾ ਨਾ, ਭੋਲੇ ਲੋਕ ਸੀ, ਫਸ ਗਏ ਵਾਅਦੇ ਦੇ ਵਿੱਚ, ਫਸ ਕੇ ਜਿਹੜਾ ਜੀ ਉਹ ਵੋਟਾਂ ਪਾਤੀਆਂ। ਅੱਜ ਤੂੰ ਕੌਣ ਤੇ ਮੈਂ ਕੌਣ ਵਾਲੇ ਹਾਲਾਤ ਜਿਹੜੇ ਜੀ ਉਹ ਬਣੇ ਹੋਏ ਆ। ਕਿਸੇ ਦੇ ਸਰਕਾਰੀ ਦਫ਼ਤਰ ਦੇ ਵਿੱਚ ਜਾ ਕੇ ਇਸ ਤਰੀਕੇ ਦੇ ਨਾਲ ਖੁਦਕੁਸ਼ੀ ਕਰਨੀ ਤੇ ਕੁਝ ਅਜਿਹੇ ਮੁੱਦੇ ਉਭਾਰ ਨੇ ਜਿਨ੍ਹਾਂ ਦਾ ਸਰਕਾਰ ਕੋਲੇ ਜਵਾਬ ਨਹੀਂ। ਆਪਾਂ ਇੱਥੇ ਇਹ ਨਹੀਂ ਕਹਿ ਸਕਦੇ ਕਿ ਉਹ ਡਿਪਰੈਸ਼ਨ ਦਾ ਸ਼ਿਕਾਰ ਵਿਅਕਤੀ। ਜੇ ਉਹ ਇਹ ਕਹਿੰਦਾ ਕਿ 5 ਜਾਂ ਇਸ ਤੋਂ ਵੱਧ ਲੋਕਾਂ ਦੇ ਉੱਤੇ ਪਾਬੰਦੀ ਲੱਗੀ ਹੋਈ ਆ, ਪੰਜਾਬ ਦੇ ਸਕੂਲ ਬੰਦ ਨੇ, ਫਿਰ ਤੁਸੀਂ ਉਹ ਬੱਚੇ ਕਿਵੇਂ ਸੱਦ ਲਏ ਉਸ ਸਮਾਗਮ ਦੇ ਵਿੱਚ, ਉਹ ਵੀ ਉੱਥੇ ਜਿੱਥੇ ਮੰਤਰੀ ਨੂੰ ਕਰੋਨਾ ਹੋਇਆ ਹੈ। ਜੀ ਜੀ ਬਿਲਕੁਲ। ਅੱਗੇ ਗੱਲ ਕਰਦੇ ਹਾਂ ਸਤਿਕਾਰ ਕਮੇਟੀ ਦੀ, ਜਿਨ੍ਹਾਂ ਨੇ ਜਥੇਦਾਰ ਦਾ ਹੁਕਮ ਮੰਨਣ ਤੋਂ ਇਨਕਾਰੀ ਹੈਗੇ ਆ। ਉਹਨੇ ਕਿਹਾ ਸੇਵਾ ਜਾਰੀ ਰੱਖਾਂਗੇ। ਐਕਚੁਅਲੀ ਇਹ ਮਾਮਲਾ ਪਿਛਲੇ ਦਿਨਾਂ ਤੋਂ ਜ਼ਿਆਦਾ ਭਖਿਆ ਉਦੋਂ ਆ ਜਦੋਂ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚੋਂ ਇੱਕ ਰਿਟਾਇਰਡ ਪ੍ਰਿੰਸੀਪਲ ਦੇ ਘਰੋਂ ਇਹਨਾਂ ਨੇ ਜਬਰੀ ਸਰੂਪ ਚੁੱਕ ਲਿਆ। ਹੁਣ ਤੱਕ ਸਤਿਕਾਰ ਕਮੇਟੀ ਨੇ ਬਹੁਤ ਸਾਰੇ ਥਾਵਾਂ ਤੋਂ ਸਰੂਪ ਜਿਹੜੇ ਆ ਜੀ ਇਹ ਕਹਿ ਕੇ ਚੁੱਕੇ ਆ ਕਿ ਇੱਥੇ ਇਹਨਾਂ ਦਾ ਸਤਿਕਾਰ ਨਹੀਂ ਜਿਹੜਾ ਜੀ ਉਹ ਹੋ ਰਿਹਾ। ਆਪੇ ਬਣੀ ਸਤਿਕਾਰ ਕਮੇਟੀ, ਕਿਸੇ ਨੇ ਇਹਨਾਂ ਨੂੰ ਪੁਆਇੰਟ ਥੋੜੀ ਕੀਤਾ ਜੀ। ਉਹਦੇ ਪ੍ਰਧਾਨ ਜਿਹੜੇ ਉਹ ਬਲਵੀਰ ਸਿੰਘ ਮੁੱਛਲ ਨੇ, ਮੁੱਛਲ ਪਿੰਡ ਹੈ ਐਕਚੁਅਲੀ। ਇਹ ਮਾਮਲਾ ਜਿਹੜਾ ਸੀਗਾ ਨਾ ਜੀ, ਇਹ ਚਰਚਾ ਦੇ ਵਿੱਚ ਆਉਣਾ ਤਾਂ ਸ਼ੁਰੂ ਹੋਇਆ। ਦੇਖੋ, ਜੇ ਕਿਸੇ ਕੋਈ ਜਗ੍ਹਾ ਜਿਹੜੀਆਂ ਉੱਥੇ ਗੁਰੂ ਗ੍ਰੰਥ ਸਾਹਿਬ ਪਏ ਆ, ਉੱਥੇ ਉਹਦਾ ਪ੍ਰੋਪਰ ਜਿਹੜਾ ਜੀ ਜਿਹੜਾ ਉਹਨਾਂ ਦਾ ਪ੍ਰਕਾਸ਼ ਸੁਖਾਸਨ ਜਾਂ ਕੁਝ ਵੀ ਜਿਹੜਾ ਨਹੀਂ ਕੀਤਾ ਜਾਂਦਾ, ਗੱਲ ਸਮਝ ਆਉਂਦੀ ਹੈ। ਜਦੋਂ ਤੁਸੀਂ ਘਰਾਂ ਨੂੰ ਪੈ ਨਿਕਲੇ, ਆਪਾਂ ਸਾਰੇ ਜਾਣਦੇ ਹਾਂ ਜਿਨ੍ਹਾਂ ਲੋਕਾਂ ਨੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਰੱਖੇ ਹੋਏ ਆ, ਸ਼ਾਇਦ ਹੀ ਕੋਈ ਹੋਰ ਸਤਿਕਾਰ ਇੰਨਾ ਜਿਹੜਾ ਜੀ ਉਹ ਦਿੰਦਾ ਹੋਵੇ। ਉਹ ਸਾਬਕਾ ਪ੍ਰਿੰਸੀਪਲ ਜਿਹੜੇ, ਉਹਨਾਂ ਦੇ ਮਾਮਲੇ 'ਚ ਇਹ ਆਖਿਆ ਗਿਆ ਕਿ ਜੀ ਉਹ ਮੀਟ ਖਾਂਦੇ ਆ। ਹੁਣ ਜਿਹੜਾ ਨਿਹੰਗਾਂ ਦੇ ਜਿੰਨੇ ਡੇਰੇ ਆ ਉੱਥੇ ਬੱਕਰੇ ਝਟਕਾਏ ਜਾਂਦੇ ਆ। ਤਖਤ ਹਜੂਰ ਸਾਹਿਬ ਦੇ ਵਿੱਚ ਉਸ ਜਿਹੜਾ ਦਰ ਜਿੱਥੇ ਗੁਰਦੁਆਰਾ ਉਹਦੇ ਨਾਲ ਬਾਹਰਲੇ ਪਾਸੇ ਬੱਕਰੇ ਝਟਕਾਏ ਜਾਂਦੇ, ਉੱਥੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਚੁੱਕ ਦਿਓਗੇ। ਨਿਹੰਗ ਸਿੰਘਾਂ ਦੇ ਜਿਹੜੇ ਡੇਰੇ ਨੇ ਉਹਨਾਂ ਦੇ ਵਿੱਚ ਤੁਸੀਂ ਕਿੰਨਿਆਂ ਚੋਂ ਗੁਰੂ ਗ੍ਰੰਥ ਸਾਹਿਬ ਚੁੱਕੇ ਆ, ਉੱਥੇ ਤਾਂ ਸ਼ਰੇਆਮ ਬੱਕਰੇ ਜਿਹੜਾ ਜੀ ਉਹ ਝਟਕਾਉਂਦੇ ਆ। ਇਹ ਬਹਾਨਾ ਜਿਹੜਾ ਜੀ ਉਹ ਲੱਗਦਾ ਹੈ ਕਿ ਬਹਾਨਾ ਲਾਇਆ ਗਿਆ। ਇਸ ਕਰਕੇ ਬਹਾਨਾ ਲੱਗਦਾ ਹੈ, 4 ਸਾਲ ਪਹਿਲਾਂ ਜਲੰਧਰ ਦੇ ਵਿੱਚੋਂ ਇੱਕ ਪਰਿਵਾਰ ਜਿਹੜਾ ਪਾਕਿਸਤਾਨ ਬਣਨ ਵੇਲੇ ਆਇਆ ਸੀ, ਉੱਥੋਂ ਇੱਕ ਉਹ ਹੱਥ ਲਿਖਤ ਪੁਰਾਤਨ ਬੀੜ ਨਾਲ ਲੈ ਕੇ ਆਇਆ ਰਿਸਪੈਕਟ ਦੇ ਨਾਲ। ਇਹ ਬੀੜ ਜਿਹੜੀ ਸੀ ਭਾਈ ਤਾਰੂ ਜੀ ਦਾ ਗੁਰਦੁਆਰਾ ਜਿਹੜਾ ਉੱਥੇ ਹੈ, ਜਿਹੜਾ ਪਿਛਲੇ ਦਿਨਾਂ ਦੇ ਵਿੱਚ ਵਿਵਾਦ ਦੇ ਵਿੱਚ ਆਇਆ ਸੀਗਾ, ਜਿਹੜੀਆਂ ਉੱਥੇ ਮਸਜਿਦ ਬਣਾਉਣ ਦੀ ਗੱਲ ਕੀਤੀ ਸੀ, ਉਹ ਗੁਰਦੁਆਰੇ ਦੇ ਵਿੱਚੋਂ ਇਹ ਬੀੜ ਨਾਲ ਲੈ ਕੇ ਆਏ। ਔਰ
ਫੈਮਲੀਆਂ ਤੋਂ ਉਸ ਬੀੜ ਨੂੰ ਸਤਿਕਾਰ ਦੇ ਨਾਲ ਜਿਹੜਾ ਜੀ ਰੱਖਿਆ ਹੋਇਆ ਇਹਨਾਂ ਲੋਕਾਂ ਨੇ ਘਰ। 4 ਸਾਲ ਪਹਿਲਾਂ ਇਹ ਆ ਕੇ ਚੁੱਕ ਕੇ ਲੈ ਗਏ ਬੀੜ। ਉੱਥੇ ਉਹਨਾਂ ਨੂੰ ਇੱਕ ਪਰਚੀ ਜਿਹੜੀ ਜੀ ਦੇ ਗਈ ਕਿ ਇਹ ਸਾਡੇ ਕੋਲੇ ਆ, ਅਸੀਂ ਟਕਸਾਲ ਨੂੰ ਵਿਖਾਉਣੀ ਆ ਤੇ ਮੁੜ ਕੇ ਉਦੋਂ ਬਾਅਦ ਇਹ ਵਾਪਸ ਕਰ ਦਿਆਂਗੇ ਤੁਹਾਨੂੰ ਜਿਹੜੀ ਜੀ ਉਹ ਬੀੜ। ਉਹ ਪਰਚੀ ਦੀ ਕਾਪੀ ਮੇਰੇ ਕੋਲੇ ਵੀ ਜਿਹੜੀ ਜੀ ਉਹ ਹੈਗੀ। ਉਹ ਮੁੜ ਕੇ ਪਰਿਵਾਰ ਇਹਨਾਂ ਦੇ ਨਾਲ ਸੰਪਰਕ ਕਰਦਾ ਰਿਹਾ, ਕਿਉਂਕਿ ਜਿਹੜੀ ਚੀਜ਼ ਤੁਹਾਨੂੰ ਪਰਿਵਾਰਕ ਰੂਪ ਦੇ ਵਿੱਚ ਮਿਲੀ ਹੋਈ ਆ ਤੁਹਾਡੇ ਪਿੱਛੇ ਚੱਲੀ ਆਉਂਦੀ ਪੀੜ੍ਹੀਆਂ ਤੋਂ, ਉਹਦੇ ਨਾਲ ਇੱਕ ਮੋਹ ਹੁੰਦਾ। ਉਹ ਇਹਨਾਂ ਨਾਲ ਸੰਪਰਕ ਕਰਦੇ ਰਹੇ, ਇਹ ਟਾਲ ਮਟੋਲਾ ਕਰਦੇ ਰਹੇ। ਮੁੜ ਕੇ ਕਹਿੰਦੇ ਸਾਡੇ ਕੋਲੇ ਹੈ ਨਹੀਂ। ਇਹ ਗੁਰਦਾਸਪੁਰ ਅਸੀਂ ਦੇ ਦਿੱਤੀ ਸੀ ਗੁਰਦੁਆਰੇ ਨੂੰ। ਗੁਰਦਾਸਪੁਰੋਂ ਉਹਨਾਂ ਨੇ ਪਰਿਵਾਰ ਨੇ ਪਤਾ ਕੀਤਾ, ਕਹਿੰਦੇ ਉਹਨਾਂ ਕੋਲੇ ਵੀ ਹੈ ਨਹੀਂ। ਫਿਰ ਇਹ ਕਹਿੰਦੇ ਕਿ ਗੁਰਦਾਸਪੁਰ ਤੋਂ ਗੋਇੰਦਵਾਲ ਜਮ੍ਹਾਂ ਕਰਾਤੀ ਸੀ ਜਾ ਕੇ। ਹੁਣ ਗੋਇੰਦਵਾਲ ਹੈਗੀ ਆ ਜਾਂ ਨਹੀਂ ਕੁਝ ਨਹੀਂ ਪਤਾ। ਇਹ ਗੱਲ ਇਹ ਤਾਂ ਕਹਿ ਰਿਹਾ ਕਿ ਉਹ ਹੈਗੀ ਆ ਬੀੜ, ਜੇ ਕੋਈ ਦਰਸ਼ਨ ਕਰਨੇ ਚਾਹੁੰਦਾ ਅਸੀਂ ਦਰਸ਼ਨ ਕਰਵਾ ਦਿਆਂਗੇ, ਦੇਵਾਂਗੇ ਨਹੀਂ। ਕਿਉਂ ਨਹੀਂ ਦਿਓਗੇ ਇਹਦਾ ਕੋਈ ਜਵਾਬ ਨਹੀਂ। ਇਹਦੇ ਜਿਹੜੇ 4 ਪੱਤਰੇ ਆ ਪਹਿਲੇ, ਉਹਦੇ ਜਿਹੜੇ ਅੱਖਰ ਨੇ ਉਹ ਸੋਨੇ ਦੇ ਨਾਲ ਲਿਖੇ ਹੋਏ ਜਿਹੜਾ ਦੱਸੇ। ਅਜਿਹੀਆਂ ਪੁਰਾਤਨ ਬੀੜਾਂ ਜਿਹੜੀਆਂ ਹੱਥ ਲਿਖਤ ਨੇ ਉਹ ਇਹ ਕਿਉਂ ਚੱਕੀਆਂ ਜਾ ਰਹੀਆਂ ਨੇ? ਇਹ ਬੜਾ ਵੱਡਾ ਗੰਭੀਰ ਮਸਲਾ ਹੈ। ਸਮੁੱਚੇ ਭਾਈਚਾਰੇ ਨੂੰ ਇਹਦੇ ਉੱਤੇ ਧਿਆਨ ਦੇਣ ਦੀ ਲੋੜ ਆ। ਪਰ ਕੁਝ ਦਿਨ ਪਹਿਲਾਂ ਵੀ ਗੱਲ ਜਿਹੜੀ ਜੀ ਉਹ ਕੀਤੀ। ਇਹਦੇ ਉੱਤੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰੀ ਬੋਲੇ, 2 ਦਿਨ ਪਹਿਲਾਂ ਬੋਲੇ, ਕੱਲ ਫੇਰ ਬੋਲੇ ਕਿ ਸਤਿਕਾਰ ਕਮੇਟੀ ਨੂੰ ਕਿਸੇ ਨੇ ਅਥਾਰਟੀ ਨਹੀਂ ਦਿੱਤੀ ਹੋਈ। ਅਕਾਲ ਤਖਤ ਨੇ ਕੋਈ ਅਥਾਰਟੀ ਨਹੀਂ ਦਿੱਤੀ ਕਿ ਉਹ ਆਪਣੀ ਮਰਜ਼ੀ ਦੇ ਨਾਲ ਕਿਤੋਂ ਵੀ ਜਿਹੜੀਆਂ ਜੀ ਇਹ ਬੀੜਾਂ ਚੁੱਕ ਲਵੇ। ਹੁਣ ਸਤਿਕਾਰ ਕਮੇਟੀ ਵਾਲੇ ਜਿਹੜੇ ਜੀ ਉਹ ਇੱਥੇ ਗਏ ਅਕਾਲ ਤਖਤ ਦੇ ਉੱਤੇ, ਇਹ ਗੱਲ ਜਿਹੜੀ ਜੀ ਆਖੀ ਕਿ ਉਹਨਾਂ ਨੂੰ ਕਿਸੇ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਤੇ ਸੰਭਾਲ ਦੀ ਸੇਵਾ ਪਹਿਲਾਂ ਵਾਂਗ ਜਾਰੀ ਜਿਹੜੀ ਜੀ ਉਹ ਰੱਖੀ ਜਾਊਗੀ। ਜਥੇਦਾਰ ਉਹਨਾਂ ਨੇ ਫਿਰ ਜਿਹੜਾ ਜੀ ਉਹ ਕਲੀਅਰ ਕੀਤਾ ਕਿ ਸਤਿਕਾਰ ਕਮੇਟੀ ਨੂੰ ਕੋਈ ਮਾਨਤਾ ਨਹੀਂ ਹੈ ਤੇ ਨਾ ਹੀ ਕਿਸੇ ਨੂੰ ਇਹ ਅਧਿਕਾਰ ਹੈ ਕਿ ਉਹ ਕਿਸੇ ਦੇ ਘਰੋਂ ਜਬਰੀ ਪਾਵਨ ਸਰੂਪ ਜਿਹੜਾ ਜੀ ਉਹ ਚੁੱਕ ਕੇ ਲੈ ਜੇ। ਜਿਹੜੇ ਲੋਕ ਰਿਸਪੈਕਟ ਦੇ ਨਾਲ ਰੱਖਦੇ ਆ, ਜਿਹੜੇ ਲੋਕ ਬਣਦਾ ਸਤਿਕਾਰ ਜਿਹੜਾ ਜੀ ਉਹ ਦਿੰਦੇ ਆ, ਕਿਉਂਕਿ ਬਹੁਤ ਸਾਰੇ ਘਰਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸਰੂਪ ਜਿਹੜੇ ਜੀ ਉਹ ਪਏ ਆ, ਉਹ ਕਿੰਨਾ ਕੁ ਸਤਿਕਾਰ ਉਹ ਲੋਕ ਕਰਦੇ ਆ ਆਪਾਂ ਸਭ ਨੇ ਵੇਖਿਆ ਆ। ਕੋਈ ਇੱਕ ਦੀ ਗੱਲ ਨਹੀਂ। ਈਵਨ ਉਸ ਪਾਸੇ ਵੱਲ ਉਹ ਝਾਕਣਾ ਵੀ ਜਿਹੜਾ ਜੀ ਉਹ ਮਾੜਾ ਸਮਝਦੇ ਆ ਜਦੋਂ ਉਹ ਸਿਰ ਨੰਗੇ ਹੋਣ ਜਾਂ ਕੋਈ ਆਇਆ ਗਿਆ ਜਿਹੜਾ ਜੀ ਹੋਵੇ। ਉੱਪਰ ਤਕਰੀਬਨ ਬਣਾਏ ਹੋਏ ਲੋਕਾਂ ਨੇ ਜੀ ਉਹ ਕਮਰੇ, ਉੱਥੋਂ ਜੇ ਇੱਕ ਇੱਕ ਕਰਕੇ ਤੁਸੀਂ ਇੱਕ ਤਾਂ ਪੁਰਾਤਨ ਜਿਹੜੀਆਂ ਦੀ ਵੀ ਜੇ ਤੁਸੀਂ ਚੁੱਕਣੀਆਂ ਏਦਾਂ ਸ਼ੁਰੂ ਕਰ ਦਿਓਗੇ ਥਾਂ ਥਾਂ ਤੋਂ ਤੇ ਲੋਕੀ ਦੂਰ ਹੋ ਜਾਣਗੇ। ਦੂਸਰੀ ਗੱਲ ਇਹਦੇ ਜਿਹੜਾ ਸਭ ਤੋਂ ਗੰਭੀਰ ਮੁੱਦਾ ਉਹ ਇਹ ਹੈ ਕਿ ਪੁਰਾਤਨ ਬੀੜਾਂ ਕਿਉਂ ਚੁੱਕੀਆਂ ਜਾ ਰਹੀਆਂ ਨੇ। ਜਿਸ ਪਾਸੇ ਵੱਲ ਮੈਂ ਇਸ਼ਾਰਾ ਜਿਹੜਾ ਜੀ ਉਹ ਕਰਨਾ ਚਾਹੁੰਦਾ, ਇਹ ਕਿਉਂ ਚੁੱਕੀਆਂ ਜਾ ਰਹੀਆਂ ਨੇ। ਇੱਕ ਵੀਡੀਓ ਪਿਛਲੇ ਦਿਨਾਂ ਦੇ ਵਿੱਚ ਆਈ ਸੀ ਜਿਹਦੇ 'ਚ ਨਵੇਂ ਗੁਟਕੇ ਜਿਹੜੇ ਛਪ ਕੇ ਆਏ ਸੀ। ਗੁਟਕਿਆਂ ਦੇ ਮੂਹਰੇ 2 ਸਫ਼ਿਆਂ ਦੇ ਉੱਤੇ ਹਵਨ ਸਮੱਗਰੀ ਦਾ ਵਿਸਥਾਰ ਜਿਹੜਾ ਜੀ ਉਹ ਦਿੱਤਾ ਹੋਇਆ ਸੀਗਾ। ਤੋ ਇਸ ਕਰਕੇ ਪੁਰਾਤਨ ਗੁਟਕੇ, ਪੁਰਾਤਨ ਬੀੜਾਂ ਜਿੱਥੇ ਜਿੱਥੇ ਵੀ ਹਨ, ਇਹਨਾਂ ਨੂੰ ਪ੍ਰਜ਼ਰਵ ਕਰਨ ਦੀ ਲੋੜ ਹੈ, ਇਹਨਾਂ ਨੂੰ ਸੰਭਾਲਣ ਦੀ ਲੋੜ ਹੈ। ਨਹੀਂ ਤਾਂ ਇਹਦੇ ਵਿੱਚ ਲਗਾ ਮਾਤਰਾ ਤੋਂ ਸ਼ੁਰੂ ਹੋ ਕੇ ਲੰਮਾ ਕੁਝ ਜਿਹੜਾ ਜੀ ਬਹੁਤ ਕੁਝ ਉਹ ਚੇਂਜਸ ਹੋ ਜਾਣ ਦੀ ਸੰਭਾਵਨਾ ਹੈ। ਇਹਨੂੰ ਬੇਹੱਦ ਗੰਭੀਰਤਾ ਦੇ ਨਾਲ ਲੈਣ। ਸੰਭਾਵਨਾ ਨਹੀਂ ਜੀ, ਉਹ ਹੋ ਗਿਆ ਆ ਤੇ ਉਹ ਲੋਕ ਵੀ ਉਹਨਾਂ ਨੇ ਤਿਆਰ ਕਰ ਲਿਆ ਜੇ ਨਹੀਂ ਕਿੰਤੂ ਪਰੰਤੂ ਕਰਨਾ। ਪਰ ਹੈਰਾਨਗੀ ਦੀ ਗੱਲ ਆ ਕਿ ਬੀੜਾਂ ਲਿਜਾ ਕਿਉਂ ਰਹੇ ਆ, ਕਿੱਥੇ ਲਿਜਾ ਰਹੇ ਆ। ਪਹਿਲਾਂ ਵੀ ਆ ਜਿਹੜੀਆਂ 267 ਬੀੜਾਂ ਆ ਪਾਵਨ ਸਰੂਪ ਆ, ਉਹ ਕਹਿੰਦਾ ਛਪੇ ਹੀ ਨਹੀਂ ਆ। ਬਾਅਦ ਵਿੱਚ ਕੀ ਹੁੰਦਾ, ਕਿਹੜਾ ਕਿਹੜਾ ਬੰਦਾ ਨਾਲ ਰਲਿਆ ਹੋਇਆ ਆ। ਅੱਗੇ ਗੱਲ ਕਰਦੇ ਹਾਂ ਮੋਗੇ ਦੇ ਵਿੱਚ ਜੋ ਡਾਕਟਰ ਦਾ ਬਦਲੀ ਦਾ ਮਾਮਲਾ ਸੀਗਾ, ਉਹ ਕਿੱਥੇ ਕੁ ਤੱਕ ਸੈਟਲ ਹੋਇਆ? ਦੇਖੋ ਉਹ ਵਿਵਾਦ ਤਾਂ ਜਿਹੜਾ ਜੀ ਚੱਲ ਰਿਹਾ ਸੀਗਾ ਬਿਟਵੀਨ ਜਿਹੜੇ ਉੱਥੋਂ ਦੇ ਵਿਧਾਇਕ ਨੇ ਤੇ ਡਾਕਟਰਾਂ ਦੇ ਵਿਚਾਲੇ। ਲਗਾਤਾਰ ਧਰਨੇ ਦੇ ਉੱਤੇ ਡਾਕਟਰ ਜਿਹੜੀ PCMS ਜਥੇਬੰਦੀ ਆ ਉਹ ਬੈਠੀ ਹੋਈ ਸੀ। ਉਹਨੂੰ ਉੱਥੋਂ ਲੋਕਲ ਸਹਿਯੋਗ ਵੀ ਕਾਫੀ ਜਿਹੜਾ ਜੀ ਉਹ ਮਿਲ ਰਿਹਾ ਸੀਗਾ। ਆਪਾਂ ਗੱਲਬਾਤ ਕੀਤੀ ਸੀ 2-3 ਦਿਨ ਪਹਿਲਾਂ ਜਿਹੜਾ ਜੀ ਕਿ ਜਿਹੜੇ MLA ਨੇ ਉੱਥੋਂ ਦੇ, ਉਹਨਾਂ ਨੇ ਆਪਣਾ ਪੱਖ ਦਿੱਤਾ ਸੀਗਾ ਕਿ ਮੇਰਾ ਉਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਸੀ, ਮੈਂ ਕੋਈ ਮੰਦਾ ਬੋਲ ਨਹੀਂ ਬੋਲਿਆ ਜਾਂ ਮੈਂ ਤਾਂ ਆਪਣਾ, ਕਿਉਂਕਿ ਉਹ ਖੁਦ ਕਰੋਨਾ ਤੋਂ ਪੋਜ਼ਿਟਿਵ ਨੇ, ਮੈਂ ਤਾਂ ਆਪਣਾ ਜਿਹੜਾ ਜੀ ਉਹ ਇਲਾਜ ਦੇ ਵਾਸਤੇ ਗਿਆ ਸੀਗਾ। ਉਹਨਾਂ ਨੇ ਇਹ ਗੱਲ ਕਹੀ ਸੀ ਕਿ ਉਲਟਾ ਉਹਨਾਂ ਨੂੰ ਡਰਾਇਆ ਧਮਕਾਇਆ ਗਿਆ ਸੀ। ਉਹਨਾਂ ਦੇ ਜਿਹੜੇ ਜੀ ਉਹ ਕਥਿਤ ਰੂਪ ਦੇ ਵਿੱਚ ਦੋਸ਼ ਹੋਰ ਨੇ ਕਿ ਉੱਥੇ ਪੈਸੇ ਲਏ ਜਾਂਦੇ NRIs ਜਿਹੜੇ ਨੇ ਉਹਨਾਂ ਦੇ ਜਿਹੜਾ ਜੀ ਟੈਸਟ ਦੇ ਵਾਸਤੇ। ਜਿਹੜਾ ਇਹ ਸਟਾਫ ਹੈ ਜੀ ਉਹ ਇਹ ਕਹਿੰਦੇ ਕਿ ਇਹ ਬਦਲਾ ਲਊ ਨੀਤੀ ਦੇ ਤਹਿਤ ਬਦਲੀ ਜਿਹੜੀ ਹੈ ਜੀ ਉਹ ਕਰਵਾਈ ਗਈ। ਹੁਣ ਜਿਹੜਾ ਜੀ ਇਹ ਨਿਬੜਦਾ ਨਜ਼ਰ ਜਿਹੜਾ ਜੀ ਉਹ ਆ ਰਿਹਾ, ਉਹ ਨਿਬੜਦਾ ਇਸ ਤਰ੍ਹਾਂ ਨਜ਼ਰ ਆ ਰਿਹਾ ਕਿ ਜਿਹੜੀ ਇਹ ਮੈਡੀਕਲ ਆਫਿਸਰ ਸੀਗੀ ਨੀਤੂ ਜੈਨ, ਜਿਨ੍ਹਾਂ ਦੀ ਬਦਲੀ ਇੱਥੋਂ ਕਰ ਦਿੱਤੀ ਗਈ ਸੀਗੀ, ਉਹਦੀ ਬਦਲੀ ਰੱਦ ਕਰ ਦਿੱਤੀ ਗਈ ਹੈ। ਅਜਿਹਾ ਜਿਹੜੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਹੋਰਾਂ ਨੇ ਇਹਨਾਂ ਨੂੰ ਜਿਹੜਾ ਜੀ ਜਥੇਬੰਦੀਆਂ ਨੂੰ ਸੁਨੇਹਾ ਦਿੱਤਾ
ਕਿ ਉਹਨਾਂ ਦੀ ਬਦਲੀ ਨਹੀਂ ਕੀਤੀ ਜਾਊਗੀ, ਉਹ ਦੁਬਾਰਾ ਆਪਣੇ ਅਹੁਦੇ ਦੇ ਉੱਤੇ ਜੁਆਇਨ ਕਰਨਗੇ, ਰੀਜੁਆਇਨ ਕਰਨਗੇ ਮੋਗੇ ਦੇ ਵਿੱਚ। ਇਹ ਕਾਫੀ ਲੰਬਾ ਕਈ ਦਿਨ ਜਿਹੜਾ ਦੀ ਉਹ ਵਿਵਾਦ ਚੱਲਿਆ, ਦੋਏ ਧਿਰਾਂ ਆਪੋ ਆਪਣਾ ਜਿਹੜਾ ਦੀ ਉਹ ਕਰਦੀਆਂ ਰਹੀਆਂ। ਹੈਰਾਨੀ ਵਾਲੀ ਗੱਲ ਇਹ ਵੀ ਆ ਜੀ ਕਿ ਵਿਦੇਸ਼ਾਂ ਦੇ ਵਿੱਚ ਵੀ ਜਿਹੜੇ ਉਹ ਬੈਠੇ ਹੋਏ ਲੋਕ ਨੇ, ਉਹ ਮੇਰੇ WhatsApp ਦੇ ਉੱਤੇ ਬੜਾ ਕੁਛ ਜਿਹੜਾ ਦੀ ਉਹ ਭੇਜਦੇ ਰਹੇ। ਕੋਈ ਜਥੇਬੰਦੀਆਂ ਦੇ ਹੱਕ ਦੇ ਵਿੱਚ, ਕੋਈ ਜਿਹੜੇ ਦੀ ਵਿਧਾਇਕ ਦੇ ਹੱਕ ਦੇ ਵਿੱਚ, ਵੀ ਜਿਵੇਂ ਪੰਜਾਬੀ ਰੇਡੀਓ USA ਦੇ ਉੱਤੇ ਇਹ ਜਿਹੜੀ ਖਬਰ ਹੈ ਇਹ ਦੇ ਕੇ ਕੋਈ ਗੁਨਾਹ ਕਰ ਲਿਆ ਹੋਵੇ। ਕਿਉਂਕਿ ਗੱਲ ਤਾਂ ਇਹ ਦੱਸੀ ਨਾ ਵਿਵਾਦ ਕੀ ਹੈ। ਹਾਂ ਠੀਕ ਹੈ ਕਿ ਜਦੋਂ ਜਿਹੜੇ MLA ਸਾਹਿਬ ਸੀ ਉਹਨਾਂ ਨੇ ਆਪਣਾ ਪੱਖ ਜਿਹੜਾ ਦੀ ਉਹ ਦੱਸਿਆ, ਸਾਡਾ ਆਹ ਪੱਖ ਹੈ, ਮੈਂ ਉਹਨਾਂ ਨੂੰ ਉਦੋਂ ਵੀ ਜਿਹੜਾ ਦੀ ਵਾਅਦਾ ਕੀਤਾ ਸੀਗਾ ਮੈਸੇਜ ਦੇ ਰਾਹੀਂ ਵੀ ਜਿਹੜਾ ਤੁਹਾਡਾ ਪੱਖ ਹੈ ਅਸੀਂ ਉਹ ਵੀ ਦੱਸ ਦੇਵਾਂਗੇ। ਜਥੇਬੰਦੀ ਦਾ ਜਿਹੜਾ ਦੀ ਉਹ ਆਹ ਪੱਖ ਸੀਗਾ, ਦੋਨਾਂ ਦੇ ਪੱਖ ਵੀ ਤੁਸੀਂ ਜਿਹੜਾ ਦੀ ਉਹ ਸੁਣ ਲਏ ਨੇ। ਹੁਣ ਜਿਹੜੇ ਬਲਵੀਰ ਸਿੰਘ ਸਿੱਧੂ ਹੋਰਾਂ ਨੇ ਉਹ ਬਦਲੀ ਜਿਹੜੀ ਦੀ ਉਹ ਰੱਦ ਕੀਤੀ ਹੈ ਤੇ ਜਥੇਬੰਦੀਆਂ ਜਿਹੜੀਆਂ ਦੀ ਉਹ ਇਹਨੂੰ ਆਪਣੀ ਜਿੱਤ ਕਰਾਰ ਦੇ ਰਹੀਆਂ ਨੇ ਕਿ ਸਾਡੀ ਜਿੱਤ ਹੋਈ ਆ। ਅਸੀਂ ਇਸ ਮਾਮਲੇ ਦੇ ਉੱਤੇ ਜਿਹੜਾ ਦੀ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਮਹਾਮਾਰੀ ਦੇ ਇਸ ਸਮੇਂ ਦੇ ਵਿੱਚ ਇਹ ਵਿਵਾਦ ਹੋਰ ਅੱਗੋਂ ਨਾ ਵਧੇ ਤੇ ਜਿਹੜਾ ਦੀ ਇਹ ਜਿਹੜੇ ਮੈਡੀਕਲ ਅਮਲੇ ਵਾਲੇ ਆ ਉਹ ਵੀ ਆਪਣੇ ਕੰਮਕਾਰ ਦੇ ਉੱਤੇ ਜਿਹੜਾ ਦੀ ਉਹ ਜੁਟ ਜਾਣ। ਕਿਉਂਕਿ ਬਹੁਤ ਜਿਹੜਾ ਉਹ ਹੋ ਗਿਆ, ਲੰਮਾ ਸਮਾਂ ਹੋ ਗਿਆ ਜੀ, ਲੋਕ ਜਿਹੜੇ ਨੇ ਉਹਨਾਂ ਨੂੰ ਇਲਾਜ ਦੀ ਇਸ ਵੇਲੇ ਜ਼ਰੂਰਤ ਹੈ, ਇਸ ਮੈਡੀਕਲ ਸਟਾਫ ਦੀ ਜਿਹੜੀ ਦੀ ਉਹ ਜ਼ਰੂਰਤ ਹੈ। ਸਿਆਸਤਾਂ ਫੇਰ ਜਿਹੜੀਆਂ ਉਹ ਹੁੰਦੀਆਂ ਰਹਿਣਗੀਆਂ। MLA ਸਾਹਿਬ ਨੂੰ ਵੀ ਜਿਹੜਾ ਦੀ ਚਾਹੀਦਾ ਕਿ ਇਸ ਮਾਮਲੇ ਨੂੰ ਹੁਣ ਇੱਥੇ ਸੁਲਝਾ ਦੇਣ ਤੇ ਬੰਦ ਜਿਹੜਾ ਦੀ ਉਹ ਕਰ ਦੇਣ। ਕਈ ਵਾਰੀ ਜਿਹੜੇ ਵੱਡੇ ਹਿੱਤਾਂ ਦੇ ਤਹਿਤ ਥੋੜਾ ਝੁਕਣਾ ਵੀ ਪੈਂਦਾ। ਬਿਲਕੁਲ, ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ। ਬਾਕੀ ਲੁੱਟ ਖਸੁੱਟ ਦੀ ਗੱਲ ਕਰਦੇ ਆ, ਹਰੇਕ ਥਾਂ ਲੋਕਾਂ ਨੂੰ ਲੁੱਟਿਆ ਖਸੁੱਟਿਆ ਜਾਂਦਾ, ਜਾਂ ਮੈਡੀਕਲ ਹੋਵੇ ਜਾਂ ਕੋਈ ਹੋਰ ਕੰਮਕਾਰ ਹੋਣ। ਜ਼ਰੂਰ ਖਿਆਲ ਕਰਨਾ ਚਾਹੀਦਾ, ਇਕੱਲੇ NRI ਨਹੀਂ, ਉੱਥੇ ਦੇ ਲੋਕਾਂ ਨੂੰ ਵੀ ਲੁੱਟਿਆ ਬਹੁਤ ਜਾਂਦਾ ਹੈ। ਅਖੀਰ ਦੇ ਵਿੱਚ ਗੱਲ ਕਰਦੇ ਹਾਂ ਪ੍ਰਸ਼ਾਂਤ ਭੂਸ਼ਣ ਦੀ ਸਜ਼ਾ ਦੀ। ਉਸ ਮਾਮਲੇ ਦੇ ਵਿੱਚ ਇੱਕ ਨਵੀਂ ਬਹਿਸ ਛਿੜੀ ਹੈ। ਦੇਖੋ, ਇਹ ਬਹਿਸ ਵੱਡੇ ਪੱਧਰ ਦੇ ਉੱਤੇ ਜਿਹੜੀ ਦੀ ਉਹ ਛਿੜਦੀ ਨਜ਼ਰ ਆ ਰਹੀ ਆ। ਕਿੰਨੀ ਛਿੜਦੀ ਆ, ਕਿੰਨੀ ਅੱਗੇ ਵੱਧਦੀ ਆ, ਇਹ ਜਿਹੜਾ ਦੀ ਆਉਂਦੇ ਦਿਨ ਦੱਸਣਗੇ। ਦੇਖੋ, ਜਦੋਂ 5 ਜਿਹੜੇ ਸੁਪਰੀਮ ਕੋਰਟ ਦੇ ਜੱਜ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਪ੍ਰੈਸ ਦੇ ਮੂਹਰੇ ਪੇਸ਼ ਹੋ ਗਏ ਸੀਗੇ ਤੇ ਲੋਕਾਂ ਨੇ ਬਹੁਤ ਵੱਡੇ ਸਵਾਲ ਜਿਹੜੇ ਦੀ ਉਹ ਖੜੇ ਕੀਤੇ। ਇਹਨਾਂ ਨੇ ਇਹ ਗੱਲ ਕਹੀ ਸੀ ਕਿ ਸੁਪਰੀਮ ਕੋਰਟ ਦੇ ਵਿੱਚ ਸਾਰਾ ਕੁਝ ਸਹੀ ਨਹੀਂ ਚੱਲ ਰਿਹਾ। ਦੀਪਕ ਮਿਸ਼ਰਾ ਹੋਰੀ ਉਦੋਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਨ। ਇਹਨਾਂ ਦਾ ਸਵਾਲ ਇਹ ਸੀਗਾ, ਉਹਦੇ ਵਿੱਚ ਰੰਜਨ ਗੋਗੋਈ ਵੀ ਜਿਹੜੇ ਜੀ ਉਹ ਸ਼ਾਮਲ ਸਨ। ਤੇ ਜਦੋਂ ਉਹਨਾਂ ਜੱਜਾਂ ਨੂੰ ਜੁਆਇਨ ਕੀਤਾ ਸੀ ਆ ਕੇ ਜਿਹੜੇ ਜੱਜਾਂ ਨੇ, ਉਹਦੇ ਵਿੱਚ ਮੌਜੂਦਾ ਸੁਪਰੀਮ ਕੋਰਟ ਦੇ ਚੀਫ ਜਸਟਿਸ ਬੋਬੜੇ ਸਾਹਿਬ ਵੀ ਸ਼ਾਮਲ। ਰੰਜਨ ਗੋਗੋਈ ਪੂਰੀ ਬਾਅਦ ਦੇ ਵਿੱਚ ਚੀਫ ਜਸਟਿਸ ਬਣੇ। ਉਹਦੇ ਵਿੱਚ ਜਿਹੜੇ ਬੋਲਣ ਵਾਲੇ ਸਨ ਜੀ ਉਹ ਸਨ ਚਲਮੇਸ਼ਵਰ, ਉਹ ਸਨ ਜੀ, ਉਹ ਰਿਟਾਇਰ ਹੋ ਕੇ ਚੁੱਪ ਕਰ ਗਏ। ਇੱਕ ਵਾਰੀ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਵੀ ਸਾਲ ਹੋ ਲੈਂਦੇ ਮੈਨੂੰ ਰਿਟਾਇਰ ਹੋਏ ਫੇਰ ਬੋਲੂੰਗਾ। ਅਜੇ ਤੱਕ ਤਾਂ ਵੈਸੇ ਉਹਨਾਂ ਨੇ ਦੱਸਿਆ ਨਹੀਂ, ਪਰ ਉਹ ਬੇਹੱਦ ਇਮਾਨਦਾਰ ਜਿਹੜੇ ਜੀ ਉਹ ਜੱਜਾਂ ਦੇ ਵਿੱਚੋਂ ਗਿਣੇ ਜਾਂਦੇ ਆ। ਰੰਜਨ ਗੋਗੋਈ ਹੋਈ ਚੀਫ ਜਸਟਿਸ ਬਣ ਗਏ। ਚੀਫ ਜਸਟਿਸ ਹੁੰਦਿਆਂ ਕਿਹੜੇ ਕਿਹੜੇ ਉਹਨਾਂ ਨੇ ਫੈਸਲੇ ਕੀਤੇ ਸਭ ਦੇ ਸਾਹਮਣੇ ਆ। ਉਹ ਚਾਹੇ ਟ੍ਰਿਪਲ ਤਲਾਕ ਵਾਲਾ ਸੀ, ਚਾਹੇ ਜਿਹੜੀ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਧਾਰਾ ਹਟਾਈ ਗਈ 370 ਉਹ ਸੀ, ਰਾਮ ਜਨਮ ਭੂਮੀ ਬਾਬਰੀ ਮਸਜਿਦ ਵਿਵਾਦ ਉਹ ਸੀ। ਇਹਦੇ ਵਿੱਚ ਇਹਦੇ ਡਿਊਰਿੰਗ ਰੰਜਨ ਗੋਗੋਈ ਹੋਰਾਂ ਦੇ ਉੱਤੇ ਔਰਤ ਨੇ ਜਿਹੜਾ ਸੀਗਾ ਜੀ ਉਹ ਸਰੀਰਕ ਜਿਹੜਾ ਛੇੜਛਾੜ ਦੇ ਦੋਸ਼ ਲਾਏ। ਮਾਮਲਾ ਚੱਲਿਆ, ਉਹਦੇ ਵਿੱਚੋਂ ਰੰਜਨ ਗੋਗੋਈ ਹੋਰੀ ਜਿਹੜਾ ਸੀ ਉਹ ਸਾਫ਼ ਬਰੀ ਹੋ ਗਏ। ਜੇ ਉਹ ਗਲਤ ਸੀ ਤਾਂ ਔਰਤ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ, ਬਲਕਿ ਉਹ ਆਪਣੀ ਜੌਬ ਦੇ ਉੱਤੇ ਵਾਪਸ ਬੁਲਾ ਲਈ ਗਈ। ਰੰਜਨ ਗੋਗੋਈ ਹੋਰਾਂ ਨੇ ਕੁਝ ਮਹੀਨੇ ਨਹੀਂ ਪੈਣ ਦਿੱਤੇ ਤੇ ਰਾਜ ਸਭਾ ਦੇ ਮੈਂਬਰ ਉਹਨਾਂ ਨੂੰ ਬਣਾ ਲਿਆ ਗਿਆ। ਰਾਜ ਸਭਾ 'ਚ ਕੋਈ ਪ੍ਰੋਬਲਮ ਹੋਵੇ ਤਾਂ ਉਹ ਸੁਪਰੀਮ ਕੋਰਟ ਕੋਲੇ ਜਾਂਦੇ ਆ। ਸੁਪਰੀਮ ਕੋਰਟ 'ਚ ਕੋਈ ਪ੍ਰੋਬਲਮ ਹੋਵੇ ਉਹ ਕਦੀ ਰਾਜ ਸਭਾ ਦੇ ਕੋਲੇ ਆਉਂਦੀ ਨਹੀਂ ਸੁਣੀ ਗਈ। ਪਿਛਲੇ ਦਿਨਾਂ ਦੇ ਵਿੱਚ ਚਾਹੇ ਕਰਨਾਟਕਾ 'ਚ ਮਾਮਲਾ ਭਖਿਆ, ਮਹਾਰਾਸ਼ਟਰ ਦੇ ਵਿੱਚ ਸਰਕਾਰ ਬਣਨੀ ਸੀ ਉਦੋਂ ਮਾਮਲਾ ਭਖਿਆ, ਰਾਜਸਥਾਨ ਦੇ ਵਿੱਚ ਪਿਛਲੇ ਦਿਨਾਂ 'ਚ ਮਾਮਲਾ ਭਖਿਆ, ਤਾਂ ਲੋਕਤੰਤਰ ਨੂੰ ਬਚਾਉਣ ਦੇ ਨਾਂ ਦੇ ਹੇਠ ਉਹ ਸੁਪਰੀਮ ਕੋਰਟ ਗਏ। ਸੁਪਰੀਮ ਕੋਰਟ ਤਾਂ ਲੋਕਤੰਤਰ ਕੋਲੇ ਚੱਲ ਕੇ ਨਹੀਂ ਨਾ ਆਈ। ਰੰਜਨ ਗੋਗੋਈ ਹੋਰੀ ਰਾਜ ਸਭਾ ਦੇ ਮੈਂਬਰ ਬਣ ਗਏ। ਪ੍ਰਸ਼ਾਂਤ ਭੂਸ਼ਣ ਹੋਰੀ ਜਿਨ੍ਹਾਂ ਨੇ ਸਵਾਲ ਰੇਜ਼ ਕਰ ਦਿੱਤੇ ਜੀ ਸਿਰਫ ਕਿ ਜਿਹੜੇ ਮੌਜੂਦਾ ਚੀਫ ਜਸਟਿਸ ਨੇ ਉਹ ਹਾਰਲੇ ਡੇਵਿਡਸਨ ਮੋਟਰਸਾਈਕਲ ਦੇ ਉੱਤੇ ਸਵਾਰ ਸੀ, ਇਹ ਟਿੱਪਣੀ ਜਿਹੜੀ ਦੀ ਉਹ ਕਰ ਦਿੱਤੀ ਕਿ ਉਹਨਾਂ ਨੇ ਹੈਲਮਟ ਵੀ ਨਹੀਂ ਪਾਇਆ ਹੋਇਆ, ਜਾਂ ਜਿਹੜੀ ਦੀ ਇਹ ਗੱਲ ਕਹਿ ਦਿੱਤੀ ਕਿ ਜਦੋਂ ਅਦਾਲਤਾਂ ਤਾਂ ਬੰਦ ਕੀਤੀਆਂ ਹੋਈਆਂ ਨੇ ਆਪ ਉਹ ਜਿਹੜਾ ਦੀ ਉਹ ਘੁੰਮ ਫਿਰ ਰਹੇ ਆ। ਇਹ ਪਰਸਨਲ ਤੌਰ ਦੇ ਉੱਤੇ ਟਿੱਪਣੀ ਸੀ। ਇਹ ਸੁਪਰੀਮ ਕੋਰਟ ਦੇ ਉੱਤੇ ਟਿੱਪਣੀ ਕਿਵੇਂ ਹੋ ਗਈ, ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਜਿਹੜਾ ਦੀ ਉਹ ਖੜਾ ਹੋ ਗਿਆ। ਸੀਨੀਅਰ ਵਕੀਲ ਸੰਜੇ ਹੇਗੜੇ ਕਹਿੰਦੇ ਆ ਕਿ ਫੈਸਲਾ ਜਿਹੜਾ ਵਕੀਲਾਂ ਨੂੰ ਦਲੇਰੀ ਨਾਲ ਬੋਲਣ ਤੋਂ ਵਰਜ ਦੂਗਾ।
ਇੱਕ ਮਜ਼ਬੂਤ ਅਦਾਲਤ, ਚੁੱਪ ਕਰਾਈ ਗਈ ਬਾਰ, ਵਕੀਲਾਂ ਦੀ ਸਭਾ ਜਿਹੜੀ ਹੈ ਜੀ ਉਹਦੇ ਆਧਾਰ ਦੇ ਉੱਤੇ ਨਹੀਂ ਬਣ ਸਕਦੀ। ਹੈਗੜੇ ਕਹਿੰਦੇ ਆ ਕਿ ਪ੍ਰਸ਼ਾਂਤ ਭੂਸ਼ਣ ਦਾ ਨਾਂ ਹੁਣ CPM ਦੇ ਮਰਹੂਮ EMS ਨੰਬੂਦਰੀਵਾਲ ਤੇ ਲੇਖਕ ਅਰੁੰਧਤੀ ਰਾਏ, ਜਿਹਨੂੰ ਪਹਿਲਾਂ ਅਦਾਲਤ ਨੇ ਮਾਣਹਾਨੀ ਦਾ ਦੋਸ਼ੀ ਪਾਇਆ ਗਿਆ, ਉਹਦੇ ਨਾਲ ਲਿਆ ਜਾਊਗਾ। ਇਹਦੇ ਉੱਤੇ ਸਜ਼ਾ ਦੇ ਉੱਤੇ ਬਹਿਸ ਜਿਹੜੀ ਦੀ ਉਹ ਹੋਣੀ ਆ 20 ਅਗਸਤ ਨੂੰ। ਚਾਹੇ ਸੁਪਰੀਮ ਕੋਰਟ ਇਹ ਸਜ਼ਾ ਲਾ ਦੇ ਵੀ ਠੀਕ ਆ ਜੀ, 1 ਘੰਟਾ ਪ੍ਰਸ਼ਾਂਤ ਭੂਸ਼ਣ ਹੋਰੀ ਸੁਪਰੀਮ ਕੋਰਟ ਖੜੇ ਰਹਿਣਗੇ ਜਾਂ ਬਾਹਰ ਖੜੇ ਰਹਿਣਗੇ, ਸਜ਼ਾ ਤਾਂ ਜਿਹੜੀ ਉਹ ਹੋਗੀ। ਇਸ ਕਰਕੇ ਵਕੀਲਾਂ ਦੇ ਵਿੱਚ ਵੱਡੀ ਬਹਿਸ ਚੱਲੀ ਹੈ। ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਿਹੜੇ ਵਕੀਲ ਨੇ ਉਹ ਇਸ ਮਾਮਲੇ ਦੇ ਉੱਤੇ ਮੌਨ ਰਹਿ ਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਬਾਹਰ ਰੋਸ ਪ੍ਰਦਰਸ਼ਨ ਜਿਹੜਾ ਜੀ ਕਰ ਰਹੇ ਆ ਕਿ ਨਹੀਂ ਹੋਣਾ ਚਾਹੀਦਾ। ਸਵਾਲ ਜਿਹੜੇ ਆ ਨਾ ਜੀ ਵੱਡੇ ਉੱਠ ਰਹੇ ਆ, ਕਿਉਂਕਿ ਇਸ ਮਸਲੇ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਸੂਓ ਮੋਟੋ ਲਿਆ। ਸੂਓ ਮੋਟੋ ਹੁੰਦਾ ਕਿ ਆਪਣੇ ਤੌਰ ਦੇ ਉੱਤੇ ਉਹਨਾਂ ਨੇ ਜਿਹੜਾ ਜੀ ਉਹ ਇਹ ਮਾਮਲਾ ਜਿਹੜਾ ਜੀ ਉਹ ਲਿਆ। ਅੱਛਾ, ਇਹਦੇ ਵਿੱਚ ਤੁਸੀਂ ਹੈਰਾਨ ਹੋਵੋਗੇ, ਏਦਾਂ ਦਾ ਇੱਕ ਮਾਮਲਾ 6 ਦਸੰਬਰ 1992 ਤੇ ਅਯੁੱਧਿਆ ਦੇ ਵਿੱਚ ਹੋਣ ਵਾਲੇ ਇਕੱਠ ਦੇ ਦੌਰਾਨ ਇਹ ਕਿਹਾ ਸੀਗਾ ਸੁਪਰੀਮ ਕੋਰਟ ਨੇ ਕਿ ਬਾਬਰੀ ਮਸਜਿਦ ਨੂੰ ਕੋਈ ਨੁਕਸਾਨ ਜਿਹੜਾ ਜੀ ਉਹ ਨਹੀਂ ਹੋਊਗਾ। ਇਹਦੀ ਕਾਰਵਾਈ ਉਦੋਂ ਦੇ ਜਿਹੜੇ ਮੁੱਖ ਮੰਤਰੀ ਭਾਰਤੀ ਜਨਤਾ ਪਾਰਟੀ ਦੇ ਕਲਿਆਣ ਸਿੰਘ ਤੇ ਸੂਬੇ ਦੇ ਕੁਝ ਅਫਸਰਾਂ ਦੇ ਵਿਰੁੱਧ ਮਾਣਹਾਨੀ ਦੇ ਨੋਟਿਸ ਜਾਰੀ ਕੀਤੇ ਸੀ 6 ਦਸੰਬਰ 1992 ਨੂੰ। ਅੱਜ ਤੱਕ ਇਸ ਮਾਮਲੇ ਦੇ ਉੱਤੇ ਕੁਝ ਨਹੀਂ ਹੋਇਆ। ਪ੍ਰਸ਼ਾਂਤ ਭੂਸ਼ਣ ਹੋਰਾਂ ਵਾਲਾ ਮਾਮਲਾ ਐਡੀ ਤੇਜ਼ੀ ਦੇ ਨਾਲ ਜਿਹੜਾ ਜੀ ਉਹ ਕਿਉਂ ਕੱਢ ਲਿਆ ਗਿਆ, ਇਹਨੇ ਸਵਾਲ ਤਾਂ ਜਿਹੜੇ ਸੀਗੇ ਜੀ ਉਹ ਕੁਝ ਵੱਡੇ ਖੜੇ ਕਰ ਦਿੱਤੇ। ਦੂਸਰਾ ਜਿਹੜਾ ਇਹ ਕਿਹਾ ਜਾ ਰਿਹਾ ਕਿ ਜਿਹੜਾ ਸੂਓ ਮੋਟੋ ਸੀਗਾ ਉਹ ਲੋਕ ਭੁੱਖੇ ਮਰ ਗਏ। ਇਹਦੇ ਦੌਰਾਨ ਸੁਪਰੀਮ ਕੋਰਟ ਹਮੇਸ਼ਾ ਅਜਿਹੇ ਮਾਮਲਿਆਂ ਦੇ ਵਿੱਚ ਮੂਹਰੇ ਹੋ ਕੇ ਦਖਲ ਦਿੰਦਾ ਹੀ ਆ। ਜਦੋਂ ਕਿਤੇ ਭਾਰਤ ਦੇ ਲੋਕਾਂ ਦੇ ਉੱਤੇ ਮੁਸੀਬਤ ਪਈ ਆ, ਲਾਕਡਾਊਨ ਦੇ ਦੌਰਾਨ ਲੋਕਾਂ ਤੇ ਮੁਸੀਬਤ ਪਈ, ਲੋਕ ਭੁੱਖੇ ਮਰ ਗਏ, ਕੋਈ ਸੂਓ ਮੋਟੋ ਨਹੀਂ ਲਿਆ ਗਿਆ। ਪੂਰੇ ਵਿਸ਼ਵ ਨੇ ਸੜਕਾਂ ਦੇ ਉੱਤੇ ਤੁਰਿਆ ਜਾਂਦਾ ਮਜ਼ਦੂਰ ਤਬਕਾ ਦੇਖਿਆ ਨੰਗੇ ਪੈਰੀ, ਬੁਰੇ ਹਾਲ, ਬੌਂਕੇ ਦਿਹਾੜੇ, ਕੋਈ ਸੂਓ ਮੋਟੋ ਜਿਹੜਾ ਜੀ ਉਹ ਨਹੀਂ ਲਿਆ ਗਿਆ। ਇਸ ਕਰਕੇ ਸਵਾਲ ਜਿਹੜੇ ਜੀ ਉੱਠ ਰਹੇ ਆ ਕਿ ਕੀ ਅਦਾਲਤ ਦੇ ਉੱਤੇ ਕੁਝ ਟਵੀਟ ਜਿਹੜੇ ਆ ਜੀ ਉਹਨਾਂ ਦੇ ਨਾਲ ਏਡਾ ਵੱਡਾ ਅਸਰ ਪੈ ਜਾਂਦਾ ਹੈ ਕਿ ਜਿਹੜੀ ਅਦਾਲਤ ਆ ਉਹ ਸੂਓ ਮੋਟੋ ਲੈ ਲੈਂਦੀ ਆ। ਜਦੋਂ ਕਿ ਇਹ ਜਿਹੜੇ 5 ਜੱਜ ਸੀ, ਜਦੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਦੀ ਬਾਹਰ ਆ ਕੇ, ਉਦੋਂ ਤੱਕ ਕਿਸੇ ਨੇ ਜਿਹੜਾ ਜੀ ਉਹ ਸੂਓ ਮੋਟੋ ਨਹੀਂ ਲਿਆ ਕਿ ਇਹਨਾਂ ਨੇ ਕਿਉਂ ਪ੍ਰੈਸ ਕਾਨਫਰੰਸ ਜਿਹੜੀ ਹੈ ਜੀ ਉਹ ਬਾਹਰ ਆ ਕੇ ਲਿਆ। ਇਸ ਕਰਕੇ ਆਈ ਥਿੰਕ ਇਹ ਜਿਹੜਾ ਮਾਮਲਾ ਹੈ ਇਹ ਕਿਹਾ ਜਾ ਸਕਦਾ ਹੈ ਕਿ ਬਹੁਤ ਲੰਬੀ ਬਹਿਸ ਜਿਹੜੀ ਹੈ ਜੀ ਇਹਦੇ ਉੱਤੇ ਚੱਲਦੀ ਰਹੂ। ਲੈਟਸ ਸੀ ਇਹਦਾ ਜਿਹੜਾ ਫੈਸਲਾ 20 ਅਗਸਤ ਨੂੰ ਕੀ ਆਉਂਦਾ, ਪਰ ਇਹਨਾਂ ਜ਼ਰੂਰ ਹੈ ਕਿ ਇਹ ਚੱਲੂਗੀ ਜਿਹੜੀ ਜੀ ਉਹ ਬਹਿਸ ਲੰਬੀ। ਜੀ ਚੱਲਣੀ ਚਾਹੀਦੀ ਹੈ ਜੀ। ਬਹੁਤ ਸਾਰੇ ਜਿਹੜੇ ਕੇਸ ਆ ਉਹ ਪੈਂਡਿੰਗ ਪਏ ਕਈ ਸਾਲਾਂ ਤੋਂ, ਉਹਨਾਂ ਤੇ ਤਾਂ ਕੋਈ ਖਿਆਲ ਨਹੀਂ ਕੀਤਾ ਜਾਂਦਾ। ਤੇ ਸਰੋਤਿਆਂ ਨੇ ਅਸੀਂ ਇੱਕ ਬ੍ਰੇਕ ਤੋਂ ਬਾਅਦ ਤੁਸੀਂ ਕਾਲ ਕਰ ਸਕੋਗੇ 4082725200 ਸਟੂਡੀਓ ਦਾ ਫੋਨ ਨੰਬਰ ਹੈ। ਕਾਲ ਕਰਕੇ ਜੇ ਤੁਹਾਡਾ ਵੀ ਕੋਈ ਸਵਾਲ ਆ ਤੁਸੀਂ ਪੁੱਛ ਸਕੋਗੇ। 408-272-52 ਆਉਣੇ ਇੱਕ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ। ਇਸ ਹਿੱਸੇ ਦੇ ਵਿੱਚ ਤੁਸੀਂ ਸਵਾਲ ਕਰਕੇ ਪੁੱਛ ਸਕਦੇ ਹੋ। ਜਿਹੜਾ ਤੁਹਾਡਾ ਕੋਈ ਵੀ ਸਵਾਲ ਆ ਤੁਸੀਂ ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਹੈ। ਦੁਬਾਰਾ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਇੱਕ ਵਾਰ ਫਿਰ ਸਵਾਗਤ ਹੈ। ਮਿਹਰਬਾਨੀ ਜੀ, ਧੰਨਵਾਦ ਜੀ। ਜੀ ਸਾਡੇ ਨਾਲ ਜੁੜੇ ਹੋਏ ਨੇ ਰਾਜ ਮੰਟੇਕਾ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਜਿਹੜੀ ਤੁਸੀਂ ਖਬਰ ਦਿੱਤੀ ਕਿਸਾਨ ਦੇ ਸੁਸਾਈਡ ਕਰਨ ਦੀ, ਬੜੀ ਦੁਖਦਾਈ ਆ। ਪਤਾ ਨਹੀਂ ਪਿਛਲੇ ਸਮੇਂ ਤੋਂ ਮੈਂ ਕਿਸੇ ਨਾਲ ਜਦੋਂ ਗੱਲ ਕਰਦਾ ਕਾਫੀ ਲੋਕ ਕਿੱਦਾਂ ਦੇ ਮਿਲਦੇ, ਸਾਰੇ ਨਹੀਂ, ਪਰ ਉਹਨਾਂ 'ਚ ਐਂ ਲੱਗਦਾ ਕਿ ਇਹ ਸੱਚੀ ਥੱਕ ਜਾਂ ਚੁੱਕੇ ਲੋਕ ਲੱਗਦੇ, ਤੇ ਉਹਨਾਂ ਨਾਲ ਬੜਾ ਫਿਕਰ ਜਿਹਾ ਹੁੰਦਾ ਜਦੋਂ ਉਹਨਾਂ ਨਾਲ ਗੱਲ ਕਰਦੇ ਐਂ ਲੱਗਦਾ ਕਿ ਇਹ ਕੁਛ ਕਰ ਨਾ ਬੈਠਣ। ਤੇ ਦੂਸਰੀ ਜਿਹੜੀ ਗੱਲ ਮੈਂ ਸਵਾਲ ਸੀਗਾ ਮੇਰਾ, ਇਹ ਜਿਹੜੀ ਆਹ ਬਣੀ ਆ ਕਮੇਟੀ ਜੀ, ਸਤਿਕਾਰ ਕਮੇਟੀ, ਇਹਨਾਂ ਤੇ ਆ ਪੰਨੂ ਸਾਹਿਬ, ਇਹ ਜਿਵੇਂ ਬਾਹਾਂ ਟੰਗ ਕੇ ਜਾਂਦੇ ਆ ਜਾਂ ਲੜਨ ਦੇ ਮੂਡ ਹੁੰਦੇ ਆ। ਇੱਕ ਤਾਂ ਇਹ ਜਿਹੜੇ ਸਰੂਪ ਚੱਕਦੇ ਆ ਉਹ ਸਿੱਧੀ ਜੀ ਗੱਲ ਹੈ, ਜਾਂ ਤਾਂ ਉਹਦੇ ਵਿੱਚ ਚੇਂਜਿੰਗ ਹੋ ਰਹੀ ਆ ਜਿਵੇਂ ਪਤਾ ਹੀ ਆਪਾਂ ਨੂੰ ਹੋ ਰਹੀ ਆ ਨਾ, ਤੇ ਜਾਂ ਉਹ ਵੇਚੇ ਜਾ ਰਹੇ ਆ ਮਹਿੰਗੇ ਮੁੱਲ ਤੇ, ਹਨਾ, ਇਹ ਆਪਣੀ ਕਮਾਈ ਦਾ ਸਾਧਨ ਇਹਨੇ ਬਣਾ ਲਿਆ। ਦੂਸਰੀ ਗੱਲ ਮੈਂ ਕਰਨੀ ਚਾਹੁੰਦਾ ਕਿ ਜੇ ਵਿੱਚ ਮੋਹਰੇ ਕੋਈ ਬੰਦਾ ਬਾਹਾਂ ਟੰਗ ਕੇ ਜਾਂਦੇ ਆ, ਇਹ ਮੋਹਰੇ ਬੰਦਾ ਅੜਬ ਹੋਵੇ ਤਾਂ ਇਹਨਾਂ ਨਾਲ ਫਸ ਪਵੇ, ਫਿਰ ਉੱਥੇ ਖੂਨ ਖੱਬਾ ਨਾ ਹੋਊਗਾ ਜੀ। ਕੀ ਲੋੜ ਪਈ ਹੈ ਇਹਨਾਂ ਨੂੰ? ਕਿਹਨੇ ਇਹਨਾਂ ਨੂੰ ਕਹਿ ਦਿੱਤਾ, ਜਾਂ ਜਥੇਦਾਰ ਸਾਹਿਬ ਵੀ ਕਹਿੰਦੇ ਆ ਕਿ ਨਹੀਂ ਕਿਸੇ ਨੇ ਇਹਨਾਂ ਨੂੰ ਅਧਿਕਾਰ ਦਿੱਤੇ, ਤੇ ਇਹਨਾਂ ਨੂੰ ਏਦਾਂ ਨਹੀਂ ਜਾਣਾ ਚਾਹੀਦਾ। ਪਿੰਡਾਂ 'ਚ ਕੋਈ ਮੂਹਰੇ ਬੰਦਾ ਉੱਦਾਂ ਦੀ ਕੋਈ ਗੱਲਬਾਤ ਕਰ ਬੈਠਾ, ਫਿਰ ਕਹਿਣਾ ਜੀ ਸਾਡੇ ਗਿਆ ਤੇ ਹਮਲਾ ਕਰਤਾ ਜਾਂ ਹੋ ਗਿਆ, ਕਿਉਂਕਿ ਤੁਸੀਂ ਕਿਸੇ ਦੇ ਪਿੰਡ 'ਚ ਜਾ ਕੇ ਐ ਕਬਜ਼ੇ ਲਈ ਇਮਰਾਨ ਸਾਹਿਬ ਦੇ, ਬੜੀ ਮਾੜੀ ਗੱਲ ਹੈ ਜੀ। ਥੈਂਕ ਯੂ। ਦੇਖੋ, ਉਹ ਦੀ ਜਗ੍ਹਾ ਜਾਂਦੇ ਨਹੀਂ, ਪਹਿਲਾਂ ਪਤਾ ਕਰਦੇ ਆ ਗਾਂ ਕੋਈ ਅੜਨ ਵਾਲਾ ਤਾਂ ਨਹੀਂ ਹੈਗਾ ਜੀ, ਕੋਈ ਖੜਨ ਵਾਲਾ ਤਾਂ ਨਹੀਂ। ਜਾਂਦੇ ਹੀ ਉੱਥੇ ਜਿੱਥੇ ਇਹਨਾਂ ਨੂੰ ਲੱਗੇ ਕਿ ਮਾਤੜੀ ਆ, ਉਸ ਜਗ੍ਹਾ ਦੇ ਉੱਤੇ ਜਿਹੜਾ ਜਾਂਦੇ ਆ। ਹਾਂ ਬਿਲਕੁਲ, ਇਹਦੇ ਨਾਲ ਜਿਹੜੀਆਂ ਜੀ ਚੀਜ਼ਾਂ, ਹੁਣ ਦੇਖੋ ਜਿਹੜੇ
ਸਾਬਕਾ ਪ੍ਰਿੰਸੀਪਲ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚੋਂ, ਜਿਨ੍ਹਾਂ ਦਾ ਇਹ ਘਰੋਂ ਚੁੱਕ ਲਿਆ ਸਾਹਿਬ, ਉਹ ਹੋ ਗਏ ਪੜ੍ਹੇ ਲਿਖੇ ਨੇ, ਨਹੀਂ ਮੂਹਰੇ ਅੜੇ। ਇਹ 4 ਸਾਲ ਤੋਂ ਚੁੱਪ ਸੀ। ਜਿਹੜਾ ਪਰਿਵਾਰ ਜਲੰਧਰ ਦੇ ਵਿੱਚ ਰਹਿੰਦਾ, ਜਿਨ੍ਹਾਂ ਦੇ ਘਰੋਂ ਇਹ ਪੁਰਾਤਨ ਬੀੜ ਜਿਹੜੀ ਜੀ ਉਹ ਲੈ ਗਏ ਸੀ, ਉਹ ਹੁਣ ਤਾਂ ਬੋਲੇ ਕਿ ਪ੍ਰਿੰਸੀਪਲ ਵਾਲਾ ਮਾਮਲਾ ਜਿਹੜਾ ਜੀ ਉਹ ਸਾਹਮਣੇ ਆ ਗਿਆ। ਜਿਹੜੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ, ਉਹਨਾਂ ਨੂੰ ਇਸ ਮਾਮਲੇ ਦੇ ਉੱਤੇ ਥੋੜਾ ਸਖਤ ਹੋਣ ਦੀ ਜਿਹੜਾ ਜੀ ਉਹ ਜ਼ਰੂਰਤ ਹੈ। ਇਹ ਸਾਰਾ ਮਾਮਲਾ ਬੁੱਕਲ 'ਚ ਗੁੜ ਭੋਰਨ ਵਾਲਾ ਕਿਉਂ ਰੱਖਦੇ ਆ? ਇਹ ਮਾਮਲਾ ਪੁਲਿਸ ਦੇ ਨਾਲ ਜੁੜਿਆ ਹੈ। ਆਈ ਥਿੰਕ ਉਸ ਪਰਿਵਾਰ ਨੂੰ, ਉਹਨਾਂ ਪਰਿਵਾਰਾਂ ਨੂੰ ਵੀ ਸਾਹਮਣੇ ਆਉਣਾ ਚਾਹੀਦਾ ਕਿ ਉਹ ਉਹਨਾਂ ਦੇ ਘਰੋਂ ਇਹ ਏਦਾਂ ਜਬਰੀ ਜਿਹੜਾ ਜੀ ਉਹ ਕਿਵੇਂ ਲੈ ਗਏ। ਇਹ ਮਾਮਲਾ ਪੁਲਿਸ ਦਾ, ਪੁਲਿਸ ਜਿਹੜੀ ਜੀ ਉਹ ਲੱਭੇ ਫਿਰ ਵੀ ਉਹ ਕਿੱਥੇ ਆ ਜਿਹੜੀ ਜੀ ਉਹ ਬੀੜ। ਅਸੀਂ ਜਿਹੜੇ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚੋਂ ਜਿਹੜੀਆਂ ਬੀੜਾਂ ਚੁੱਕੀਆਂ ਗਈਆਂ 267 ਬੀੜਾਂ ਨੇ, ਜਾਂ ਇੱਥੇ ਪਿੰਡ ਕਲਿਆਣ ਹੈ ਪਟਿਆਲੇ ਦੇ ਨੇੜੇ, ਉੱਥੋਂ ਉਹ ਵੀ ਪੁਰਾਤਨ ਬੀੜ ਸੀਗੀ ਜਿਹੜੀ ਜਿਹਨੂੰ ਛੋਟਾ ਕਹਿੰਦੇ ਜੀ, ਕੈਰੀਅਰ ਕਰਨ ਵਾਲੀ ਛੋਟੀ ਜਿਹੜੀ ਪੁਰਾਣਾ ਸਾਈਜ਼ ਹੁੰਦਾ ਸੀਗਾ ਉਹ ਸੀਗੀ। ਇਹ ਤਾਂ ਜਿਹੜੀ 4 ਸਾਲ ਤੋਂ ਜਿਹੜੀ ਚੁੱਕੀ ਹੋਈ ਆ ਉਹ ਹੱਥ ਲਿਖਤ ਹੈ। ਇਹ ਚੀਜ਼ਾਂ ਮਿਲਣੀਆਂ ਥੋੜੀ ਆ ਜੀ ਮੁੜ ਕੇ। ਔਰ ਜਿਹੜਾ ਸਾਕਾ ਨੀਲਾ ਤਾਰਾ ਦੇ ਦੌਰਾਨ ਜਿਹੜਾ ਸਮਾਨ ਲੈ ਗਈ ਸੀ ਫੌਜ ਚੁੱਕ ਕੇ, ਜਿਹੜਾ ਕਹਿੰਦੇ ਆ ਵਾਪਸ ਆ ਗਿਆ, ਹੁਣ ਉਸ ਮਾਮਲੇ ਦੇ ਉੱਤੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁੱਪਧਾਰੀ ਬੈਠੀ ਹੈ। ਕਮੇਟੀ ਬਣਾਤੀ ਪ੍ਰੋਫੈਸਰ ਕਿਰਪਾਲ ਸਿੰਘ ਬੰਡੂਗਰ ਹੋਰਾਂ ਦੀ ਅਗਵਾਈ ਦੇ ਵਿੱਚ। ਉਹਨਾਂ ਨੇ ਕੋਈ ਮੀਟਿੰਗ ਹੀ ਨਹੀਂ ਕੀਤੀ ਅੱਜ ਤੱਕ ਜਿਹੜਾ ਜੀ ਉਹ, ਕਿਉਂਕਿ ਲੱਭਣਾ ਨਹੀਂ ਚਾਹੁੰਦੇ। ਇਹ ਅਕਸਰ ਚਰਚਾ ਚੱਲਦਾ ਨਾ ਕਿ ਇੱਕ ਬੀੜ ਤਾਂ ਜਿਹੜੀ ਇੱਥੇ ਤੁਹਾਡੇ ਨੇੜੇ ਤੇੜੇ ਕਿਤੇ ਵਿਕੀ ਹੋਈ ਆ। ਵਿਕਣ ਵਾਲੀ ਗੱਲ ਵੀ ਜਿਹੜੀ ਉਹ ਸੱਚੀ ਆ। ਵਿਕਣਾ 2 ਤਰ੍ਹਾਂ ਦਾ ਹੈ ਨਾ, ਇੱਕ ਤਾਂ ਜਿਹੜੀ ਬੀੜ ਵਿਕ ਰਹੀ ਹੈ, ਇੱਕ ਜ਼ਮੀਰ ਵਿਕ ਰਹੀ ਹੈ। ਕਿੱਥੇ ਇਹ ਜਾ ਰਹੇ ਨੇ? ਤਾਂ ਕਰਕੇ ਮੈਂ ਕਹਿੰਦਾ ਬਹੁਤ ਸਾਰੇ ਲੋਕਾਂ ਕੋਲੇ ਪੁਰਾਤਨ ਉਹਨਾਂ ਦੇ ਪੁਰਖਿਆਂ ਤੋਂ ਮਿਲੀਆਂ ਹੋਈਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ, ਚਾਹੇ ਉਹ ਸੈਂਚੀਆਂ ਦੇ ਰੂਪ ਦੇ ਵਿੱਚ ਹੈ, ਚਾਹੇ ਉਹ ਪੂਰੀ ਬੀੜ ਹੈ, ਚਾਹੇ ਉਹ ਗੁਟਕੇ ਨੇ ਪੁਰਾਣੇ, ਜਿਨ੍ਹਾਂ ਨੂੰ ਇਹ ਕਹਿੰਦੇ ਕਿ ਬਿਰਧ ਹੋ ਗਏ ਜੀ ਹੁਣ ਲਿਆਓ ਛੇਤੀ। ਉਹ ਸੰਭਾਲ ਕੇ ਰੱਖਣ ਦੀ ਲੋੜ ਹੈ ਜੀ, ਤਾਂ ਕਿ ਉਹ ਓਰੀਜਨਲ ਚੀਜ਼ਾਂ ਜਿਹੜੀਆਂ ਪਈਆਂ ਰਹਿਣ ਔਰ ਕੱਲ ਨੂੰ ਉਹਦੇ ਵਿੱਚ ਛੇੜਛਾੜ ਨਾ ਜਿਹੜੀ ਜੀ ਉਹ ਹੋ। ਉਹ ਤਾਂ ਅਸੀਂ ਆਪ ਹੀ ਕਰ ਰਹੇ ਹਾਂ ਜੀ। ਅੱਗੇ ਇੰਦਰਜੀਤ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਤੇ ਬਾਈ ਜੀ ਹੁਣਾਂ ਨੂੰ ਸਤਿ ਸ਼੍ਰੀ ਅਕਾਲ। ਸਾਰੇ ਸੁਣਨ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਬਹੁਤ ਵਧੀਆ ਰਿਪੋਰਟਿੰਗ ਹੁੰਦੀ ਹੈ ਤੇ ਮੇਰੇ ਵਰਗੇ ਕਈ ਤਾਂ ਉਹਨਾਂ ਦਾ ਸਵਾਲ ਹੀ ਨਹੀਂ ਕਰਨਾ ਆਉਂਦਾ ਵੀ ਜਿਹੜੇ ਕਿ ਉਹ ਮਤਲਬ ਦਾ ਸਵਾਲ ਹੀ ਨਹੀਂ ਕਰਦੇ, ਬੇਫਜ਼ੂਲ ਸਵਾਲ ਕਰ ਲੈਂਦੇ ਕਈ। ਮੈਂ ਤਾਂ ਸਿਰਫ ਆਪਨੇ ਵੈਸੇ ਤਾਂ ਰੰਜਨ ਗੋਗੋਈ ਦੀ ਗੱਲ ਲਾਸਟ ਐਂਡ 'ਚ ਕਰ ਹੀ ਦਿੱਤੀ ਕਲੀਅਰ, ਪਰ ਇਹ ਮੈਂ ਸਿਰਫ ਦੇਖਦਾ ਵੀ ਜੇ ਅਦਾਲਤਾਂ ਜੇ ਇੱਦਾਂ ਦੇ ਤੇ ਉਹ ਜੱਜ ਵੀ ਸਾਰੇ ਇਹਨਾਂ ਦੇ ਅੰਡਰ ਹੀ ਹੋ ਗਏ ਜੀ, ਕਿਤੇ ਉਹਦਾ ਮਾਨ ਸਤਿਕਾਰ ਤਾਂ ਨਹੀਂ ਗਵਾਈ ਜਾਂਦੀਆਂ ਅਦਾਲਤਾਂ ਜੀ। ਬਸ ਇੰਨਾ ਹੀ ਕਹਿਣਾ ਜੀ, ਧੰਨਵਾਦ। ਵੱਡਾ ਸਵਾਲ ਹੀ ਜਿਹੜਾ ਜੀ ਇਹ ਹੈ, ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਿਹੜਾ ਇਹ ਕਿਤੇ ਨਾ ਕਿਤੇ ਮਾਨ ਸਤਿਕਾਰ ਨੂੰ ਤਾਂ ਢਾਹ ਜਿਹੜੀ ਦੀ ਉਲਟੀ ਹੈ ਵੀ ਇੱਕ ਵਕੀਲ ਪ੍ਰਸ਼ਾਂਤ ਭੂਸ਼ਣ ਹੋਰਾਂ ਦਾ ਨਾਮ ਜਿਹੜਾ ਜੀ ਉਹ ਵਿਸਲ ਬਲੋਅਰ ਦੇ ਵਿੱਚ ਆਉਂਦਾ। ਉਹ ਲੋਕ ਨੇ ਜਿਨ੍ਹਾਂ ਨੇ ਸਮਝੌਤਾ ਨਹੀਂ ਕੀਤਾ। ਇਹ ਧਰਮਾਂ ਦੇ ਨਾਂ ਦੇ ਉੱਤੇ ਲੜਨ ਵਾਲੇ ਲੋਕ ਨਹੀਂ ਗੇ ਜੀ। ਇਹਨਾਂ ਦਾ ਮਕਸਦ ਇੱਕੋ ਹੈ। ਤੁਸੀਂ ਪੁਰਾਣਾ ਲੈ ਲਓ, ਜਿੰਨੇ ਵੀ ਉਹਨਾਂ ਨੇ ਜਿਹੜੀਆਂ PIL ਪਾਈਆਂ, ਜਿੱਥੇ ਉਹ ਲੜੇ ਜਾ ਕੇ, ਅੱਜ ਜਿਹੜੇ ਵੱਖ-ਵੱਖ ਸਿਆਸੀ ਪਾਰਟੀਆਂ 'ਚ ਬੈਠੇ ਵਕੀਲ ਆ, ਜਿਹੜੇ ਸੁਪਰੀਮ ਕੋਰਟ ਦੇ ਵਕੀਲ ਆ, ਉਹ 5 ਲੱਖ ਤੋਂ ਲੈ ਕੇ 50 ਲੱਖ ਰੁਪਈਆ ਇੱਕ ਤਰੀਕ ਦਾ ਲੈਂਦੇ ਆ। ਪ੍ਰਸ਼ਾਂਤ ਭੂਸ਼ਣ ਹੋਰੀ ਉਹਨਾਂ ਦੇ ਵਿੱਚੋਂ ਨਹੀਂ, ਉਹਨਾਂ ਦੇ ਫਾਦਰ ਸਾਹਿਬ ਜਿਹੜੇ ਨੇ, ਉਹਨਾਂ ਨੂੰ ਕੌਣ ਨਹੀਂ ਜਾਣਦਾ ਕਿ ਉਹ ਵਿਸਲ ਬਲੋਅਰ ਨੇ। ਉਹਨੂੰ ਹੀ ਅੱਗੇ ਜਿਹੜਾ ਦੀ ਉਹ ਤੋਰ ਰਹੇ ਆ। ਇੱਥੇ ਜਿਵੇਂ ਪੰਜਾਬ ਦੇ ਵਿੱਚ ਇੱਕ ਜਿਹੜਾ ਦੀ ਉਹ ਪਰਿਵਾਰ ਹੈ, ਸਾਬਕਾ ਜਸਟਿਸ ਅਜੀਤ ਸਿੰਘ ਬੈਂਸ ਹੋਰਾਂ ਵਾਲਾ, ਸਾਰੀ ਉਮਰ ਉਹ ਮਨੁੱਖੀ ਅਧਿਕਾਰਾਂ ਲਈ ਲੜੇ। ਉਹਨਾਂ ਦਾ ਬੇਟਾ ਰਾਜਵਿੰਦਰ ਸਿੰਘ ਹੈ। ਅੱਜ ਉਹ ਜੇ ਉਹ ਕੰਮ ਦੀ ਗੱਲ ਹੀ ਕਰਨ ਤਾਂ ਜਿੰਨਾ ਮਰਜ਼ੀ ਲੈ ਲੈਣ ਉਹ ਕੰਮ ਦੀ, ਪਰ ਨਹੀਂ, ਉਹ ਲੜਦੇ ਨੇ। ਉਹਨਾਂ ਦਾ ਬੇਟਾ ਅੱਗੋਂ ਉੱਤੋਂ ਬੈਂਸ, ਉਹ ਵੀ ਇਸੇ ਤਰੀਕੇ ਨਾਲ ਲੜ ਰਿਹਾ। ਇਹ ਚੰਦ ਤਾਂ ਲੋਕ ਨੇ ਜੀ ਜਿਹੜੇ ਬੋਲ ਰਹੇ ਨੇ, ਜਿਹੜੇ ਵਿਸਲ ਬਲੋਅਰ ਨੇ। ਜੇ ਉਹਨਾਂ ਦੇ ਉੱਤੇ ਮਤਲਬ ਕਿ ਚੁੱਪ ਕਰਾਉਣ ਦਾ ਤਰੀਕਾ ਇਹ ਆ ਵੀ ਇਹਨੂੰ ਚੁੱਪ ਕਰਾ ਲਓ, ਮੁੜ ਕੇ ਗਾਂ ਜਿਹੜਾ ਜੀ ਉਹ ਕੋਈ ਨਹੀਂ ਬੋਲੂਗਾ। ਮੇਰਾ ਖਿਆਲ ਇਹ ਜਿਹੜਾ ਵਕੀਲ ਭਾਈਚਾਰਾ ਉਹਦੇ ਉੱਤੇ ਇੱਕ ਬਹੁਤ ਵੱਡੀ ਇਹ ਇੱਕ ਕਿਸਮ ਦੇ ਨਾਲ ਜ਼ਿੰਮੇਵਾਰੀ ਆਣ ਬਣੀ ਤੋਂ ਇਸ ਮਸਲੇ ਦੇ ਉੱਤੇ ਸਾਰਥਕ ਬਹਿਸ ਜਿਹੜੀ ਉਹ ਕਿੰਨੀ ਤੋੜਦਾ। ਸਿਰਫ ਕਿੰਤੂ ਪਰੰਤੂ ਨਾ ਹੋਵੇ ਜੀ, ਸਾਰਥਕ ਬਹਿਸ ਉਹ ਤੁਰੇ। ਇਹ ਤੁਰਨੀ ਚਾਹੀਦੀ ਹੈ ਠੀਕ ਉਸ ਤਰੀਕੇ ਦੀ ਜਿਹੋ ਜੀ ਸੁਪਰੀਮ ਕੋਰਟ ਦੇ 5 ਜੱਜ ਜਿਹੜੇ ਸੀਗੇ, ਜਿਨ੍ਹਾਂ ਨੇ ਬਾਹਰ ਆ ਕੇ ਪ੍ਰੈਸ ਕਾਨਫਰੰਸ ਕਰਕੇ ਉਹ ਸਾਰਥਕ ਬਹਿਸ ਤੋੜਨ ਦੀ ਗੱਲ ਕੀਤੀ ਸੀ। ਠੀਕ ਉਸ ਤਰੀਕੇ ਹੋਣੀ ਕਿਉਂ ਨਹੀਂ ਚਾਹੀਦੀ? ਜਿਹੜਾ ਸੰਵਿਧਾਨ ਹੈ ਉਹ ਤੁਹਾਨੂੰ ਹੱਕ ਦਿੰਦਾ। ਉਹ ਕਹਿੰਦਾ ਵੀ ਦੀ ਪੀਪਲ, ਅਸੀਂ ਲੋਕ ਆ ਜਿਹੜੇ। ਮੈਂ ਜਿਵੇਂ ਗੱਲ ਕੀਤੀ ਸੀ ਵੀ ਜਿਹੜੇ ਜੇ ਰਾਜ ਸਭਾ ਦੇ ਵਿੱਚ, ਲੋਕ ਸਭਾ ਦੇ ਵਿੱਚ, ਵਿਧਾਨ ਸਭਾ ਦੇ ਵਿੱਚ ਮੁਸ਼ਕਲ ਆ ਰਹੀ ਹੈ ਲੋਕਤੰਤਰ ਨੂੰ, ਤਾਂ ਸੁਪਰੀਮ ਕੋਰਟ ਨੂੰ ਭੱਜਦੇ ਆ ਨਾ। ਸੁਪਰੀਮ ਕੋਰਟ ਰਾਜ ਸਭਾ ਦੇ ਵਿੱਚ ਕਿਉਂ ਆਵੇ? ਉਹ ਚਾਹੇ ਉਹ ਸਾਬਕਾ ਚੀਫ ਜਸਟਿਸ ਹੀ ਕਿਉਂ ਨਾ ਹੋਵੇ। ਇਹ ਗਲਤ ਪਿਰਤ ਪੈ ਗਈ, ਗਲਤ ਪਿਰਤ ਪੈ ਗਈ। ਅਜਿਹੀ ਪਿਰਤ ਨਹੀਂ ਸੀ ਪੈਣੀ ਚਾਹੀਦੀ, ਕਮ ਸੇ ਕਮ ਹੁਣ ਹੀ ਰੁਕ ਜਾਣੀ ਚਾਹੀਦੀ ਹੈ ਜੀ। ਅਵਤਾਰ ਸਿੰਘ ਜੀ। ਸਤਿ ਸ਼੍ਰੀ ਅਕਾਲ ਮੇਰੇ ਭੈਣ ਜੀ ਤੇ ਤੁਹਾਨੂੰ ਸਾਹਿਬ। ਸਤਿ ਸ਼੍ਰੀ ਅਕਾਲ।
ਬੇਨਤੀ ਇਸ ਤਰ੍ਹਾਂ ਹੈ ਜੀ ਕਿ ਦੇਸ਼ ਆਜ਼ਾਦ ਹੋਇਆ 47 ਚ ਤੇ ਉਸ ਤੋਂ ਬਾਅਦ ਜਿਹੜੀ ਹਿੰਦੁਸਤਾਨ ਸਰਕਾਰ ਸੀ ਉਹਨੇ ਪੰਜਾਬ ਦੇ ਸੋਮੇ ਖੋਣ ਲਈ ਤਿਆਰੀਆਂ ਕੱਸਣੀਆਂ ਸ਼ੁਰੂ ਕਰਤੀਆਂ। ਹੌਲੀ ਹੌਲੀ ਕਰਕੇ ਪੰਜਾਬ ਦੇ ਸਾਰੇ ਸੋਮੇ ਖੋਲੇ ਗਏ ਤੇ ਪੰਜਾਬ ਨੂੰ ਗਰੀਬ ਕਰਕੇ ਰੱਖ ਦਿੱਤਾ। ਜਿਹੜੇ ਪੰਜਾਬ ਦੇ ਸਿਆਸੀ ਲੀਡਰ ਸੀ ਉਹਨਾਂ ਦੀਆਂ ਫਾਈਲਾਂ ਤਿਆਰ ਕਰ ਲਈਆਂ ਗਈਆਂ, ਉਹਨਾਂ ਵੱਲੋਂ ਕੀਤੇ ਗਏ ਗਲਤ ਕੰਮ ਜਾਂ ਕਰਪਸ਼ਨ ਦੀਆਂ, ਤੇ ਉਹਦੇ ਆਧਾਰ ਤੇ ਉਹਨਾਂ ਨੂੰ ਬਲੈਕਮੇਲ ਕਰਕੇ ਉਹਨਾਂ ਨੂੰ ਸਰਕਾਰ ਦੀ ਬੋਲੀ ਬੋਲਣ ਲਈ ਮਜਬੂਰ ਕਰ ਦਿੱਤਾ ਗਿਆ। ਤੇ ਜਿਹੜੇ ਆਮ ਜਨਤਾ ਸੀ ਉਹਨਾਂ ਲਈ ਇਹਨਾਂ ਨੇ UAPA ਬਣਾ ਦਿੱਤਾ, ਟਾਡਾ ਬਣਾ ਦਿੱਤਾ। ਜੇ ਉਹਨਾਂ ਨੂੰ ਮਤਲਬ ਇਹ ਵਿਖਾ ਦਿੱਤਾ ਗਿਆ ਵੀ ਜੇ ਤੁਸੀਂ ਕੁਛ ਕੇ ਤਾਂ ਤੁਹਾਨੂੰ ਸਾਰੀ ਉਮਰ ਲਈ ਜੇਲ੍ਹਾਂ 'ਚ ਸੁੱਟ ਦਿਆਂਗੇ। ਸੋ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਦੇ ਲੋਕ ਆਪਣੇ ਹੱਕਾਂ ਲਈ ਕਿਵੇਂ ਲੜਨ, ਉਹ ਕਿਹੜਾ ਤਰੀਕਾ ਅਪਣਾਉਣ ਤਾਂ ਕਿ ਉਹ ਪੰਜਾਬ ਦੇ ਹੱਕਾਂ ਲਈ ਕੋਈ ਸੰਘਰਸ਼ ਕਰ ਸਕਣ। ਉਹਦੇ ਲਈ ਕੋਈ ਰਾਹ ਦੱਸੋ। ਥੈਂਕ ਯੂ। ਦੇਖੋ, ਉਹਦੇ ਵਾਸਤੇ ਇਉਂ ਆ, ਸਿੰਪਲ ਦੀ ਗੱਲ ਹੈ, ਪੰਜਾਬ ਦੇ ਲੋਕਾਂ ਦਾ ਵੀ ਇਹਦੇ ਵਿੱਚ ਬਰਾਬਰ ਦਾ ਕਸੂਰ ਹੈ। ਇਹਨਾਂ ਲੋਕਾਂ ਨੇ ਕਿਉਂ ਬਾਰ-ਬਾਰ ਉਹ ਲੋਕ ਜਿਹੜਾ ਦੀ ਉਹ ਚੁਣੇ। 5 ਵਾਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਮੁੱਖ ਮੰਤਰੀ ਬਣੇ ਪੰਜਾਬ ਦੇ। ਸਤਲੁਜ ਯਮੁਨਾ ਲਿੰਕ ਨਹਿਰ ਦਾ ਸਮਝੌਤਾ ਕਿਹਨੇ ਕੀਤਾ? ਫਰੋਲ ਲਓ ਜੀ ਕਾਪੀਆਂ। ਉਦੋਂ ਬਾਅਦ ਸੀ ਆ ਜਾਓ ਕਿ ਜਿਹੜਾ ਇਹਦੋਂ ਪਹਿਲਾਂ 78 ਦੇ ਵਿੱਚ ਜਿਹੜਾ ਜਿੱਥੋਂ ਅਸਲ 'ਚ ਪੰਜਾਬ ਸਮੱਸਿਆ ਦੀ ਸ਼ੁਰੂਆਤ ਹੁੰਦੀ ਹੈ, ਨਿਰੰਕਾਰੀ ਕਾਂਡ ਜਿਹੜਾ ਜੀ ਹੁੰਦਾ, ਉਦੋਂ ਮੁੱਖ ਮੰਤਰੀ ਉਹ ਕੌਣ ਸਨ ਜੀ? ਨਕੋਦਰ ਦੇ ਵਿੱਚ ਕਾਂਡ ਹੁੰਦਾ, ਚਲੋ ਉਦੋਂ ਹੈ ਤਾਂ ਅਕਾਲੀ ਸਰਕਾਰ ਸੀ, ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਸੀ, ਪਰ ਉਹ ਜਿਹੜੀ ਜਸਟਿਸ ਗੁਰਨਾਮ ਸਿੰਘ ਹੋਰਾਂ ਵਾਲੀ ਰਿਪੋਰਟ ਸੀ ਉਹ ਕਿਹਨੇ ਦਬਾਈ? ਉਦੋਂ 2 ਆਫੀਸਰ ਜਿਹੜੇ ਸੀਗੇ SSP ਮੁਹੰਮਦ ਇਜ਼ਹਾਰ ਆਲਮ ਸਨ ਤੇ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ ਸਨ। ਉਹ ਦੋਨੋਂ ਕਿੱਥੇ ਨੇ ਅੱਜ, ਕਿਹੜੀ ਜਗ੍ਹਾ ਦੇ ਉੱਤੇ ਨੇ? ਉਹ ਅਕਾਲੀ ਦਲ ਬਾਦਲ ਦੇ ਅਹਿਮ ਆਗੂ ਨੇ। ਉਦੋਂ ਬਾਅਦ ਕਿੰਨੀ ਵਾਰੀ 3 ਵਾਰੀ ਮੁੱਖ ਮੰਤਰੀ ਜਿਹੜੇ ਜੀ ਉਹ ਪ੍ਰਕਾਸ਼ ਸਿੰਘ ਬਾਦਲ ਹੋਰੀ ਬਣ ਗਏ। ਉਦੋਂ ਕਿਉਂ ਨਾ ਬੋਲੇ ਲੋਕ ਜੀ? ਲੋਕਾਂ ਨੇ ਕਿਉਂ ਨਾ ਸੋਚਿਆ ਕਿ ਇਹ ਕਿੱਧਰ ਨੂੰ ਜਿਹੜਾ ਜੀ ਸਾਰਾ ਕੁਝ ਜਾ ਰਿਹਾ? ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ 2002 ਤੋਂ ਲੈ ਕੇ 7 ਤੱਕ ਦੀ ਜਿਹੜੀ ਸਰਕਾਰ ਸੀ, ਚਲੋ ਉਹਦੇ 'ਚ ਇੱਕ ਫੈਸਲਾ ਕੈਪਟਨ ਸਾਹਿਬ ਦਾ ਬਹੁਤ ਵਧੀਆ ਸੀਗਾ, ਜਿਹੜੇ ਪਾਣੀਆਂ ਸੰਬੰਧੀ ਸਮਝੌਤੇ ਉਹਨਾਂ ਨੇ ਰੱਦ ਕੀਤੇ। ਇਹ ਉਹੋ ਹੀ ਰੱਦ ਕੀਤੇ ਹੋਏ ਸਮਝੌਤਿਆਂ ਦੀ ਵਜ੍ਹਾ ਕਰਕੇ, ਕਿਉਂਕਿ ਉਹ ਮਾਮਲਾ ਗਿਆ ਜੀ ਰਾਸ਼ਟਰਪਤੀ ਕੋਲੇ। ਰਾਸ਼ਟਰਪਤੀ ਹੋਰਾਂ ਨੇ ਸੁਪਰੀਮ ਕੋਰਟ ਤੋਂ ਸਲਾਹ ਮੰਗੀ। ਕੁਝ ਲੋਕ ਕਹਿੰਦੇ ਆ ਸੁਪਰੀਮ ਕੋਰਟ ਦਾ ਫੈਸਲਾ ਆਉਣ ਵਾਲਾ, ਸੁਪਰੀਮ ਕੋਰਟ ਨੇ ਸੁਪਰੀਮ ਕੋਰਟ ਦਾ ਫੈਸਲਾ ਨਹੀਂ ਗਾ ਜੀ, ਇਹ ਰਾਸ਼ਟਰਪਤੀ ਹੋਰਾਂ ਨੇ ਸਲਾਹ ਮੰਗੀ ਹੈ। ਉਹ ਕੀ ਸਲਾਹ ਦਿੰਦੇ ਆ ਉਹਦੇ ਹਿਸਾਬ ਦੇ ਨਾਲ ਅੱਗੋਂ ਰਾਸ਼ਟਰਪਤੀ ਜਿਹੜਾ ਜੀ ਉਹ ਚੱਲਣਗੇ। ਇਹ ਉਹ ਮਾਮਲਾ ਹੈ। ਪਰ ਦੁਬਾਰਾ ਕਿਹਨੂੰ ਜਿਹੜਾ ਜੀ ਉਹ ਚੁਣਦੇ ਰਹੇ? ਅੱਜ ਲੋਕ ਕਿੱਥੇ ਨੇ ਪੰਜਾਬ ਦੇ? ਜਿਹੜਾ ਕੋਈ ਸੁੱਤਾ ਪਿਆ ਹੁੰਦਾ ਨਾ ਉਹਨੂੰ ਹਲੂਣਾ ਮਾਰ ਕੇ ਜਗਾਇਆ ਜਾ ਸਕਦਾ। ਜਿਹੜਾ ਵਿਅਕਤੀ ਜਾਣ ਬੁੱਝ ਕੇ ਘੇਸਣ ਮਾਰੀ ਪਿਆ ਹੋਇਆ ਉਹਨੂੰ ਤੁਸੀਂ ਕਿਵੇਂ ਜਿਹੜਾ ਜੀ ਉਹ ਜਗਾਓਗੇ? ਇਹਨਾਂ ਲੋਕਾਂ ਨੇ ਕੀ ਸ਼ਰਾਬ ਦੇ ਅਧੀਏ ਪਗੂਏ ਲੈ ਕੇ ਵੋਟਾਂ ਜਿਹੜੀਆਂ ਉਹ ਨਹੀਂ ਪਾਈਆਂ? ਜਾਂ ਇਹਨਾਂ ਲੋਕਾਂ ਨੇ ਪੈਸੇ ਦੇ ਨਾਂ ਦੇ ਉੱਤੇ ਵੋਟਾਂ ਨਹੀਂ ਵੇਚੀਆਂ? ਪਿਛਲੇ ਕਿੰਨਾ ਚਿਰ ਹੋ ਗਿਆ ਕਦੀ ਕਿਸੇ ਨੇ ਹਸਪੀਟਲ ਮੰਗਿਆ? ਤੁਸੀਂ ਇਹਨਾਂ ਰਿਪੋਰਟਾਂ ਦਾ ਜ਼ਿਕਰ ਜਿਹੜਾ ਜੀ ਕਰੋ, ਤੁਹਾਡੇ ਉੱਤੇ ਠੱਪੇ ਤਿਆਰ ਨੇ। ਕੋਈ ਕਹਿ ਦੂ ਇਹ ਕਾਂਗਰਸ ਦਾ ਵਿਕਿਆ ਹੋਇਆ, ਕੋਈ ਕਹਿ ਦੂ ਅਕਾਲੀਆਂ ਦਾ ਵਿਕਿਆ ਹੋਇਆ, ਕੋਈ ਕਹਿ ਦੂ ਇਹ ਉਹਨਾਂ ਨਾਲ ਜੁੜਿਆ ਹੋਇਆ। ਨਾਲ ਦੀ ਨਾਲ ਉਹ ਤੁਹਾਡੇ ਉੱਤੇ ਠੱਪੇ ਲਾਉਣੇ ਸ਼ੁਰੂ ਕਰ ਦਿੰਦੇ ਨੇ ਤਾਂ ਕਿ ਉਹ ਬੋਲਣ ਵੀ ਨਹੀਂ ਦੇਣਾ। ਮੈਂ ਇਹ ਮੁੱਦਾ ਕਿੰਨੇ ਕੁਝ ਹਫ਼ਤੇ ਪਹਿਲਾਂ ਉਠਾਇਆ ਸੀ, ਕਿੰਨੇ ਲੋਕਾਂ ਨੇ ਉਹਦੇ ਉੱਤੇ ਗੱਲ ਕੀਤੀ। ਤੁਹਾਨੂੰ ਵੀ ਯਾਦ ਨਹੀਂ ਹੋਣਾ, ਕਿਸੇ ਨੂੰ ਵੀ ਯਾਦ ਨਹੀਂ ਹੋਣਾ ਕਿ ਪੰਜਾਬ ਦੇ ਵਿੱਚ ਲਾਸਟ ਮੈਡੀਕਲ ਕਾਲਜ ਕਦੋਂ ਆਇਆ ਸੀ। ਹਰਿਆਣੇ ਦੇ ਵਿੱਚ ਕਿੰਨੇ ਮੈਡੀਕਲ ਕਾਲਜ ਜਿਹੜਾ ਜੀ ਉਹ ਬਣੇ ਹੋਏ ਨੇ, ਪਿਛਲੇ ਦਿਨਾਂ ਦੇ ਵਿੱਚ ਬਣੇ ਨੇ। ਹਿਮਾਚਲ ਦੇ ਵਿੱਚ ਕਿੰਨੇ ਮੈਡੀਕਲ ਕਾਲਜ ਜਿਹੜੇ ਉਹ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਆਏ ਨੇ। ਕੀ ਜਿਹੜਾ ਜੀ ਕਿਸੇ ਨੂੰ ਚੇਤਾ ਹੈ ਕਿ ਜਿਹੜਾ ਇੱਕ ਮੈਡੀਕਲ ਕਾਲਜ ਇੱਥੇ ਪੰਜਾਬ ਦੇ ਵਿੱਚ ਬਣਿਆ ਸੀਗਾ ਜਿਹੜਾ ਜਲੰਧਰ ਦੇ ਵਿੱਚ, ਉਹ ਅੱਜ ਜਿਹੜਾ ਜੀ ਉਹ ਕਿੱਥੇ ਆ? ਅੱਜ ਉਹ ਕਿਹਨੂੰ ਦਿੱਤਾ ਗਿਆ? ਉਹ ਕਿਉਂ ਦਿੱਤਾ ਗਿਆ? ਇੱਕ ਪ੍ਰਾਈਵੇਟ ਹੱਥਾਂ ਦੇ ਵਿੱਚ ਕਿਉਂ ਜਿਹੜਾ ਜੀ ਉਹ ਸੌਂਪ ਦਿੱਤਾ ਗਿਆ? ਇਹ ਕੀ ਇਹਨਾਂ ਸਵਾਲਾਂ ਦੇ ਉੱਤੇ ਜਿਹੜੀ ਜੀ ਉਹ ਬਹਿਸ ਨਹੀਂ ਸੀ ਹੋਣੀ ਚਾਹੀਦੀ? ਇਹ ਮੁੱਦੇ ਅੱਗੇ ਨਹੀਂ ਸੀ ਜਿਹੜੇ ਜੀ ਉਹ ਤੁਰਨੇ ਚਾਹੀਦੇ ਸੀ ਨਾ, ਪਰ ਕਿਸੇ ਨੇ ਤੋਰੇ ਨਹੀਂ। ਤੇ ਤੁਸੀਂ ਵੀ ਗੱਲ ਕਰੋਗੇ ਤੇ ਤੁਹਾਡੇ ਵਾਸਤੇ ਵੀ ਉਹ ਠੱਪੇ ਜਿਹੜੇ ਜੀ ਉਹ ਤਿਆਰ ਨੇ। ਇਹ ਵੀ ਗੱਲ ਨਹੀਂ ਹੈ ਕਿ ਉਹਨਾਂ ਠੱਪਿਆਂ ਤੋਂ ਡਰਦਿਆਂ ਹੋਇਆ ਕੋਈ ਜਿਹੜਾ ਜੀ ਉਹ ਚੁੱਪ ਬੈਠੇ ਆ ਕਿ ਜਿਹੜਾ ਜੀ ਉਹ ਬੋਲਾਂਗੇ ਨਹੀਂ। ਉਹ ਤਾਂ ਕੰਟੀਨਿਊਸ ਜਿੰਨੇ ਜੋਗੇ ਜਿਹੜੇ ਹੈਗੇ ਆ ਉਹ ਬੋਲਦੇ ਰਹਾਂਗੇ, ਜਿੱਥੋਂ ਤੱਕ ਆਵਾਜ਼ ਚੱਲਦੀ ਆ ਉਹ ਬੋਲਦੇ ਰਹਾਂਗੇ। ਪਰ ਪੰਜਾਬ ਦੇ ਲੋਕ ਇਹਨਾਂ ਮਾਮਲਿਆਂ ਦੇ ਉੱਤੇ ਜਿਹੜਾ ਜੀ ਉਹ ਸਾਥ ਨਹੀਂ ਜਿਹੜਾ ਜੀ ਉਹ ਦਿੰਦੇ। ਇਹ ਇੱਕ ਵੱਡਾ ਹੈ ਜੀ। 2011-12 ਦੇ ਵਿੱਚ ਉਹ ਮੇਰੇ ਸਾਹਮਣੇ ਇਹਨਾਂ ਦੀ ਆ ਕੇ ਜਿਹੜੀ ਸਾਰੀ ਡਾਟਾ ਦਿੱਤਾ ਸੀ। ਹੁਣ 1 ਮਿੰਟ ਹੋਰ ਲਊਂਗਾ ਜੀ ਮੈਂ। 2011-12 ਦੇ ਵਿੱਚ ਕੇਂਦਰ ਦੀ ਸਰਕਾਰ ਦੀ ਸਕੀਮ ਆਈ
ਕਿ ਸੂਬਿਆਂ ਦੇ ਵਿੱਚ ਮੈਡੀਕਲ ਕਾਲਜ ਖੋਲ੍ਹੇ ਜਾਣ, ਜਿਹਦੇ ਵਿੱਚ ਕੇਂਦਰ ਦੀ ਸਰਕਾਰ 60% ਪਾਊਗੀ ਤੇ ਸੂਬੇ ਦੀ ਸਰਕਾਰ ਨੂੰ 40% ਹਿੱਸਾ ਜਿਹੜਾ ਦੀ ਉਹ ਪਾਉਣਾ ਪਊਗਾ 11 ਤੋਂ 12 ਦੇ ਦੌਰਾਨ। ਔਰ ਜਿਹੜਾ ਇਹ ਜਿਹੜੀ ਸਰਕਾਰ ਜਿਹੜੀ ਉਹ ਕਿਹਦੀ ਆ, ਅਕਾਲੀ ਦਲ ਦੀ ਜਿਹੜੀ ਪੰਜਾਬ ਦੇ ਵਿੱਚ। ਹਰਿਆਣੇ ਦੇ ਵਿੱਚ 4 ਮੈਡੀਕਲ ਕਾਲਜ ਇਸ ਸਕੀਮ ਦੇ ਤਹਿਤ ਬਣ ਗਏ, ਹਿਮਾਚਲ ਪ੍ਰਦੇਸ਼ ਦੇ ਵਿੱਚ 5 ਬਣ ਗਏ, ਰਾਜਸਥਾਨ ਦੇ ਵਿੱਚ 10 ਬਣ ਗਏ। 2013 ਦੇ ਵਿੱਚ ਇਸ ਸਕੀਮ ਦੇ ਅਧੀਨ ਪੰਜਾਬ ਦੇ ਵਿੱਚ ਇੱਕ ਮੈਡੀਕਲ ਕਾਲਜ ਮੁਹਾਲੀ ਬਣਿਆ, ਜਿਹੜਾ ਅਜੇ ਤੱਕ ਇਸ ਗੱਲ ਨੂੰ ਤਰਸ ਰਿਹਾ ਕਿ ਘੱਟੋ ਘੱਟ ਸਟਾਫ ਤਾਂ ਦੇ ਦਿਓ, ਉਹਨੂੰ ਸਟਾਫ ਹੀ ਨਹੀਂ ਦਿੱਤਾ। ਪੰਜਾਬ ਦੇ ਵਿੱਚ ਅਖੀਰਲਾ ਮੁਕੰਮਲ ਮੈਡੀਕਲ ਕਾਲਜ 1970 ਦੇ ਵਿੱਚ ਜਿਹੜਾ ਜੀ ਉਹ ਬਣਿਆ ਸੀਗਾ, ਇਹ ਬਣਿਆ ਸੀਗਾ ਜੀ ਫਰੀਦਕੋਟ ਦੇ ਵਿੱਚ। ਔਰ ਇਹ ਆਖਰੀ ਪ੍ਰਾਪਤੀ ਸੀ ਜੀ ਪੰਜਾਬ ਦੀ। ਜਲੰਧਰ ਦੇ ਵਿੱਚ ਪਿੰਮਸ ਬਣਿਆ, ਪਿਛਲੀ ਸਰਕਾਰ ਨੇ ਰੱਖੜਾ ਪਰਿਵਾਰ ਨੂੰ ਦੇਤਾ, ਇਹ ਉਹਨਾਂ ਕੋਲ ਚੱਲਿਆ ਨਹੀਂ। ਹੁਣ ਜਦੋਂ ਸਰਕਾਰ ਆ ਗਈ ਉਹਨੇ ਚੁੱਕ ਕੇ ਦੇਤਾ ਜੀ ਇੱਕ ਵੱਡੀ ਹਸਪੀਟਲਾਂ ਦੀ ਜਿਹੜੀ ਹੈ ਜੀ ਉਹ ਚੇਨ, ਉਹਨੂੰ ਚੁੱਕ ਕੇ ਦੇਤਾ ਜੀ। ਇਹ ਹਾਲਾਤ ਨੇ ਜਿਹੜੇ ਦੀ ਉਹ ਪੰਜਾਬ ਦੇ। ਇਹਦੇ ਵਾਸਤੇ ਕੌਣ ਜ਼ਿੰਮੇਵਾਰ ਹੈ? ਇਹਦੇ ਵਾਸਤੇ ਕੌਣ ਜ਼ਿੰਮੇਵਾਰ ਹੈ? ਲੋਕ ਜ਼ਿੰਮੇਵਾਰ ਨੇ। ਆਪਾਂ ਨੇਤਾ ਜਿਹੜੇ ਜੀ ਉਹ ਜ਼ਿੰਮੇਵਾਰ ਨੇ, ਇਹਦੇ ਵਿੱਚ ਕੋਈ ਸ਼ੱਕ ਵਾਲੀ ਜਿਹੜੀ ਜੀ ਉਹ ਗੱਲ ਨਹੀਂ ਗੀ। ਨੇਤਾ ਜ਼ਿੰਮੇਵਾਰ ਨੇ, ਲੁੱਟ ਕੇ ਜਿਹੜਾ ਦੀ ਉਹ ਖਾ ਗਏ, ਪਰ ਬਾਰ-ਬਾਰ ਉਹਨਾਂ ਨੂੰ ਚੁਣਨ ਦੇ ਵਾਸਤੇ ਜਿਹੜਾ ਦੀ ਉਹ ਕੌਣ ਜ਼ਿੰਮੇਵਾਰ ਨੇ। ਇਸ ਕਰਕੇ ਜਿੰਨੀ ਦੇਰ ਤੱਕ ਜ਼ਿੰਮੇਵਾਰੀਆਂ ਤੈਅ ਨਹੀਂ ਹੁੰਦੀਆਂ ਸ਼੍ਰੀਮਾਨ ਜੀ, ਉਨੀ ਦੇਰ ਤੱਕ ਆਪਾਂ ਇਹ ਭੁੱਲ ਜਾਈਏ ਕਿ ਇੱਥੇ ਕੋਈ ਵੱਡੀ ਮੂਵਮੈਂਟ ਉੱਠ ਕੇ ਖੜੀ ਹੋਈ ਜੀ। ਸਰਬਜੀਤ ਸਿੰਘ ਜੀ, ਸਰਬਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਅੱਛਾ ਮੈਨੂੰ ਭਾਈ ਮੈਂ ਇਹ ਪੁੱਛਣਾ ਸੀਗਾ, ਜਿੱਦਾਂ ਹੁਣ ਇਸ ਵੇਲੇ ਚਾਈਨਾ ਦਾ ਤੇ ਇੰਡੀਆ ਦਾ ਰੌਲਾ ਪੈ ਰਿਹਾ ਆ, ਤੇ ਜਿਹੜਾ ਇੰਡੀਆ ਦਾ ਮੀਡੀਆ ਆ, ਜਿਹੜਾ ਗੋਦੀ ਮੀਡੀਆ, ਉਹਦਾ ਏਦਾਂ ਮਤਲਬ ਗੱਲ ਕਰ ਰਿਹਾ ਕਿ ਲੋ ਜੀ ਕੱਲ੍ਹ ਵਰਲਡ ਵਾਰ ਸ਼ੁਰੂ ਹੋ ਗਈ, ਕੱਲ੍ਹ ਸਾਰਾ ਕੁਝ ਹੋ ਗਿਆ। ਇੱਕ ਇਹਦੇ ਬਾਰੇ ਦੱਸਿਓ। ਇੱਕ ਜਿਹੜੇ ਹੁਣ ਕੋਈ ਵੀ ਗੱਲਬਾਤ ਹੁੰਦੀ ਆ ਟੀਵੀ ਚੈਨਲਾਂ ਦੇ ਉੱਤੇ, ਇੱਕ ਸਮੀਰ ਪਾਤਰਾ ਆ, ਇੱਕ ਉਹਨੂੰ ਲੈ ਆਉਂਦੇ ਆ, ਤੇ ਇੱਕ ਹੁਣ RIS ਦੇ ਵੀ ਬੰਦੇ ਨਾਲ ਇਹਨਾਂ ਦੇ ਬਿਠਾਉਣੇ ਸ਼ੁਰੂ ਕਰ ਦਿੱਤੇ ਆ। ਤੀਜਾ ਕਾਂਗਰਸ ਦਾ ਕੋਈ ਉਹ ਵਿਧਾਇਕ ਲੈ ਕੇ ਆਉਂਦੇ ਜਿਹਨੂੰ ਗੱਲ ਹੀ ਨਹੀਂ ਕਰਨੀ, ਕੋਈ ਏਦਾਂ ਪੱਕੀਆਂ ਦੇੜਦੇ, ਏਦਾਂ ਉਹਨੂੰ ਬੁਰਾ ਭਲਾ ਸਾਰਿਆਂ ਨੂੰ ਬੋਲਦੇ ਕਿ ਇਹਨਾਂ ਦੇ ਉੱਤੇ ਬੰਦੂ ਸਾਹਿਬ ਕਿਉਂ ਨਹੀਂ ਸ਼ਿਕੰਜਾ ਇਹਨਾਂ ਕਸਮ ਦਾ। ਉਹਦੇ ਜਦੋਂ ਪਤਾ ਹੀ ਇਸ ਵੇਲੇ ਮੋਦੀ ਆ, ਮੋਦੀ ਤੇ ਉਹਨਾਂ ਨੇ ਕੀ ਕਰਨਾ। ਇੱਕ ਇਹਦੇ ਬਾਰੇ ਤੀਜੀ ਗੱਲ ਇਹ ਆ ਕਿ ਜੋ ਪੰਜਾਬ ਦੇ ਇਸ ਵੇਲੇ ਹਾਲਾਤ ਹੋਏ ਆ, ਕਿ ਤੁਹਾਨੂੰ ਲੱਗਦਾ 2022 ਦੇ ਵਿੱਚ ਤੀਜਾ ਫੇਰ ਆਊਗਾ ਕਿ ਇਹੀ ਆ ਜੀ ਹਾਂਜੀ ਕੈਪਟਨ ਹੀ ਵੀ ਮੁੜ ਕੇ ਆਊਗਾ, ਜਾਂ ਫਿਰ ਅਕਾਲੀ ਜਿੱਦਾਂ ਪਿੱਛੇ ਜੇ ਕਹਿ ਰਹੇ ਸੀ ਕੈਪਟਨ ਨਹੀਂ ਆਉਣਾ ਜੀ, ਹੁਣ ਅਕਾਲੀ, ਤੇ ਅਕਾਲੀਆਂ ਨੂੰ ਪਤਾ ਸੀਗਾ ਕਿ ਜੇ ਕੈਪਟਨ ਨੂੰ ਖੜਾ ਕਰਾਂਗੇ ਤਾਂ ਫਿਰ ਆਮ ਆਦਮੀ ਪਾਰਟੀ ਨਹੀਂ ਆਊਗੀ। ਇਹਦੇ ਬਾਰੇ ਕੁਝ ਦੱਸ ਸਕਦੇ ਹੋ? ਥੈਂਕ ਯੂ। ਬਾਈ ਅਜੇ ਦੂਰ ਹੈ, ਆਪਾਂ ਉਹ ਐਵੇਂ ਕਹਾਣੀਆਂ ਦੇ ਵਿੱਚ ਟਾਈਮ ਵੇਸਟ ਨਾ ਕਰੀਏ। ਬੜਾ ਕੁਝ ਅਜੇ ਹੋਣਾ। ਪੰਜਾਬ ਦੇ ਵਿੱਚ ਉਸਲ ਵੱਟੇ ਲੈ ਰਹੀ ਆ ਅਕਾਲੀ ਸਿਆਸਤ, ਇਸ ਕਰਕੇ ਅਜੇ ਸਮੇਂ ਤੋਂ ਪਹਿਲਾਂ ਜਿਹੜੀ ਦੀ ਕੋਈ ਵੀ ਗੱਲ ਹੋਊਗੀ, ਅਜੇ ਆਪਾਂ ਉਸ ਪਾਸੇ ਵੱਲ ਜਿਹੜੀ ਦੀ ਨਾ ਤੁਰੀਏ ਤਾਂ ਬਿਹਤਰ ਹੈ। ਬਾਕੀ ਪੰਜਾਬ ਦੇ ਲੋਕਾਂ ਦਾ ਹੁਣੇ ਤੁਹਾਨੂੰ ਦੱਸ ਹੀ ਹਟਿਆ ਜੀ ਕਿ ਕਿੰਨੇ ਕੁ ਅਵੇਅਰ ਨੇ। ਉੱਥੇ ਜਿੰਦਾਬਾਦ ਮੁਰਦਾਬਾਦ ਹਸਪੀਟਲਾਂ 'ਚ ਕਰੀ ਜਾਂਦੇ ਆ ਇਹ ਗੱਲਾਂ ਭੁੱਲ ਕੇ ਕਿ ਮੰਗੇ ਕਦੋਂ ਸੀਗੇ, ਲਾਸਟ ਟਾਈਮ ਅਸੀਂ ਕਦੋਂ ਹਸਪੀਟਲ ਮੰਗੇ ਸੀ, ਕਦੋਂ ਜਿਹੜੇ ਸਕੂਲ ਆ ਉਹ ਮੰਗੇ ਸੀਗੇ। ਚਾਈਨਾ ਵਾਲੀ ਜਿੱਥੇ ਤੱਕ ਸਰਹੱਦ ਵਾਲੀ ਜਿਹੜੀ ਦੀ ਉਹ ਗੱਲ ਹੈ, ਉਹ ਸਭ ਨੂੰ ਹੀ ਪਤਾ ਕਿ ਇੱਥੇ ਕਿਸ ਕਿਸਮ ਦਾ ਇਸ ਮਸਲੇ ਦੇ ਉੱਤੇ ਝੂਠ ਜਿਹੜਾ ਉਹ ਬੋਲਿਆ ਗਿਆ, ਉਹ ਕੋਈ ਲੁਕੀ ਛਿਪੀ ਤਾਂ ਉਹ ਰਹਿ ਨਹੀਂ ਗਈ। ਗੋਦੀ ਮੀਡੀਆ ਦੇ ਉੱਤੇ ਵੀ ਵਿਸ਼ਵਾਸ ਜਿਹੜਾ ਦੀ ਉਹ ਘਟ ਰਿਹਾ ਹੈ। ਪਿਛਲੇ ਦਿਨਾਂ ਦੇ ਵਿੱਚ ਕਾਰਵਾਂ ਦੇ ਜਿਹੜੇ ਪੱਤਰਕਾਰ ਸੀ ਉਹਨਾਂ ਦੇ ਉੱਤੇ ਹਮਲਾ ਹੋਣਾ ਇਹ ਗੱਲ ਵੱਲ ਇਸ਼ਾਰਾ ਕਰਦਾ ਕਿ ਜਿਹੜਾ ਖਤਰਾ ਹੈ ਨਾ ਉਹ ਇਹਨਾਂ ਨੂੰ ਖੜਾ ਹੋ ਗਿਆ। ਇਹਨਾਂ ਜਿਹੜੇ ਵੈਬ ਪੋਰਟਲ ਨੇ ਉਹਨਾਂ ਤੋਂ, ਜਾਂ ਆਨਲਾਈਨ ਚੱਲਦੇ ਜਿਹੜਾ ਜੀ ਜਿੰਨੇ ਪੱਤਰਕਾਰ ਕੱਢੇ ਗਏ ਵੱਡੇ ਅਦਾਰਿਆਂ ਤੋਂ ਪਿਛਲੇ ਦਿਨਾਂ ਦੇ ਵਿੱਚ, ਉਹ ਸੋਸ਼ਲ ਮੀਡੀਆ ਦੇ ਰਾਹੀਂ, YouTube ਦੇ ਰਾਹੀਂ ਆ ਗਏ ਨਾ। ਅੱਜ ਉਹ ਕਿੰਨੇ ਸੁਣੇ ਜਾਂਦੇ ਆ, ਕਦੀ ਅੰਦਾਜ਼ਾ ਜਿਹੜਾ ਦੀ ਲਾਉਣਾ। ਇਸ ਕਰਕੇ ਮੇਰੀ ਜਾਚੇ ਕਿਸੇ ਚੀਜ਼ ਦਾ ਬੀਜ ਨਾਸ਼ ਨਹੀਂ ਹੁੰਦਾ। ਇਹ ਵੀ ਇੱਕ ਬਿਹਤਰੀ ਦੇ ਵਾਸਤੇ ਹੋ ਰਿਹਾ, ਜਿਹੜਾ ਗੋਦੀ ਮੀਡੀਆ ਵਾਲਾ ਰੌਲਾ ਜਾਂ ਦੂਜਾ ਤੀਜਾ, ਇਹ ਬਿਹਤਰੀ ਦੇ ਵਾਸਤੇ। ਇਹਦੇ ਵਿੱਚੋਂ ਜਿਹੜਾ ਜੀ ਢਲ ਕੇ ਕੁਝ ਲੋਕ ਜਿਹੜੇ ਉਹ ਸਾਹਮਣੇ ਆਉਣਗੇ ਜਿਨ੍ਹਾਂ ਦੇ ਉੱਤੇ ਲੋਕ ਵਿਸ਼ਵਾਸ ਕਰ ਰਹੇ ਆ, ਲੋਕ ਵਿਸ਼ਵਾਸ ਕਰਨਗੇ। ਤੇ ਜਦੋਂ ਆਉਣ ਵਾਲੇ ਸਮੇਂ ਦੇ ਦੌਰਾਨ ਅਗਲੀਆਂ ਪੀੜ੍ਹੀਆਂ ਕਿਤੇ ਇਤਿਹਾਸ ਦੇ ਵਰਕੇ ਫੁੱਲਣਗੀਆਂ ਤਾਂ ਇਹ ਗੱਲ ਜ਼ਰੂਰ ਮਹਿਸੂਸ ਕਰਨਗੀਆਂ ਕਿਹੜੇ ਲੋਕ ਉਦੋਂ ਜਿਹੜੇ ਦੀ ਉਹ ਬੋਲਣ ਵਾਲੇ ਸੀਗੇ, ਕਿਹੜੇ ਲੋਕ ਜਿਹੜੇ ਦੀ ਉਹ ਇਸ ਪਾਸੇ ਵੱਲ ਗੋਦੀ ਮੀਡੀਆ ਵੱਲ ਜਿਹੜਾ ਦੀ ਉਹ ਚਲੇ ਗਏ ਸੀਗੇ। ਜਿਹੜੀ ਆ ਬਹਿਸ ਜਿਹੜੀ ਆ ਨਾ ਇੱਕ ਕਾਂਗਰਸੀ ਮੰਤਰੀ ਦੇ ਦਿਲ ਦਾ ਦੌਰਾ ਪੈਣ ਦੇ ਨਾਲ ਹੋਈ ਮੌਤ ਤੋਂ ਬਾਅਦ, ਮੈਂ ਸਮਝਦਾ ਹਾਂ ਕਿ ਇਹ ਬਹਿਸ ਜਿਹੜੀ ਆ ਜੀ ਇਹ ਬੜੀ ਦੇਰ ਪਹਿਲਾਂ ਛਿੜਨੀ ਚਾਹੀਦੀ। ਅੱਜ ਵੀ ਛਿੜੀ ਆ ਤੇ ਚੰਗੀ ਜਿਹੜੀ ਗੱਲ ਆ। ਸੁਚੇਤ ਰਹੋ, ਤੁਸੀਂ ਸਾਰੇ ਸੁਚੇਤ ਮਨੁੱਖ ਹੋ, ਸੁਚੇਤ ਰਹੋ। ਸਭ ਪਤਾ ਲੋਕਾਂ ਨੂੰ ਕੌਣ ਜਿਹੜਾ ਜੀ ਕਿੱਥੋਂ ਬੋਲ ਰਿਹਾ, ਉਹਦੇ
ਬੋਲਣ ਦਾ ਮਕਸਦ ਕੀ ਹੈ। ਲੋਕਾਂ ਨੂੰ ਤੁਸੀਂ ਮੂਰਖ ਨਹੀਂ ਬਣਾ ਸਕਦੇ। ਮੈਂ ਇੱਕੋ ਗੱਲ ਜਾਣਦਾ, ਇੱਕ ਵਾਰੀ ਬਣਾ ਲਓਗੇ, 2 ਵਾਰੀ ਬਣਾ ਦੋਗੇ, ਹੱਦ ਬਹੁਤ ਸ਼ਾਤਰ ਹੋਏ ਤੇ 3 ਵਾਰੀ ਬਣਾ ਲਓਗੇ। ਇਦੋਂ ਵੱਧ ਤੁਸੀਂ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦੇ। ਲੋਕ ਜਿਹੜੇ ਆ ਨਾ ਜੀ, ਇਹ ਜੋ ਪਬਲਿਕ ਹੈ ਸਭ ਜਾਣਦੀ ਹੈ। ਲੋਕਾਂ ਨੂੰ ਜਿਹੜਾ ਜੀ ਉਹ ਬਹੁਤ ਕੁਝ ਪਤਾ ਹੈ ਕਿ ਕੌਣ ਬੰਦਾ ਕਿੱਥੋਂ ਬੋਲ ਰਿਹਾ। ਇਹ ਬਹਿਸ ਚੱਲੀ ਹੋਈ ਹੈ, ਛਿੜ ਰਹੀ ਹੈ ਗੋਦੀ ਮੀਡੀਆ ਵਾਲੀ ਦੂਜੀ, ਔਰ ਚੰਗੀ ਬਹਿਸ ਹੈ ਮੇਰੀ ਚਾਚੇ। ਇਹ ਬੜੀ ਕੰਸਟਰਕਟਿਵ ਹੈ ਔਰ ਇਹਦੇ ਵਿੱਚੋਂ ਬਹੁਤ ਕੁਝ। ਜੀ ਰਾਜ ਸਤਿ ਸ਼੍ਰੀ ਅਕਾਲ। ਰਾਜ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਹੈਗਾ ਆਪਣਾ ਮਾਹੌਲ ਬਾਰੇ। ਜਿੱਦਾਂ ਆਪਾਂ ਕੀਤਾ ਜੀ ਗੱਲ ਕੀਤੀ, ਜਿਹੜਾ ਮੋਗੇ ਦੇ ਵਿੱਚ ਖਾਲਿਸਤਾਨੀ ਝੰਡਾ ਲੱਗ ਗਿਆ ਉਹਦੇ ਨਾਲ ਮਾਹੌਲ ਖਰਾਬ ਹੋ ਗਿਆ। ਮੈਂ ਇਹ ਪੁੱਛਣਾ ਸੀਗਾ, ਜਿਹੜਾ ਗੁਰਦੁਆਰੇ ਦੇ ਵਿੱਚ ਢੁੱਡੀਕੇ ਪਿੰਡ ਦੇ ਵਿੱਚ ਤਿਰੰਗਾ ਝੰਡਾ ਲਾਇਆ ਉਹਦੇ ਨਾਲ ਮਾਹੌਲ ਖਰਾਬ ਨਹੀਂ ਹੋਇਆ? ਗੁਰਦੁਆਰੇ ਦੇ ਇਹਨਾਂ ਦਾ ਕੀ ਹੱਕ ਆ ਵੀ ਝੰਡਾ ਲਾ ਦੇਣ ਤਿਰੰਗਾ? ਨੰਬਰ 2, ਜਿਹੜਾ ਕਾਂਗਰਸੀ ਆ ਅੰਮ੍ਰਿਤਸਰ ਦਾ ਕਰਨ ਗਿੱਲ, ਨੇ ਉਹਦੇ ਜਗਦੀਸ਼ ਟਾਈਟਲਰ ਦੇ ਲਾਏ ਨੇ ਗੁਰਦੁਆਰੇ ਦੀ ਕੰਧ ਤੇ, ਉਹਦੇ ਨਾਲ ਮਾਹੌਲ ਖਰਾਬ ਨਹੀਂ ਹੁੰਦਾ ਹੈਗਾ? ਨੰਬਰ 3, 15 ਅਗਸਤ ਨੂੰ ਹਿੰਦੁਸਤਾਨੀ ਅੱਤਵਾਦੀ ਫੜੇ ਗਏ ਨੇ ਜਿਹੜੇ ਚੇਲੇ ਸੀਗੇ ਰੈਫਰੈਂਡਮ ਵਾਲੇ ਤੇ ਬੁਲਾਉਣ ਲਈ ਨਜਾਇਜ਼ ਅਸਲੇ ਤੇ, ਉਹਦੇ ਨਾਲ ਮਾਹੌਲ ਖਰਾਬ ਨਹੀਂ ਹੁੰਦਾ? ਉਹਦੀ ਕਿਸੇ ਨੇ ਖਬਰ ਵੀ ਨਹੀਂ ਕੱਢੀ ਹੈਗੀ। ਤੇ ਨੰਬਰ 1 ਸਵਾਲ ਮੇਰਾ ਹੈਗਾ ਕੈਪਟਨ ਤੇ ਬਾਦਲ ਦੇ ਵਿੱਚ। ਜਿੱਦਾਂ ਇਹਨਾਂ ਨੇ ਦੱਸਿਆ ਵੀ ਬਾਦਲ ਨੇ ਇੰਨਾ ਨੁਕਸਾਨ ਕੀਤਾ, ਉਹ ਅਸੀਂ ਕੀਤਾ, ਪਰ ਜਿਹੜਾ ਕੈਪਟਨ ਨੇ ਕਿਹੜਾ ਕੋਈ ਅੱਜ ਤੱਕ ਚੰਗਾ ਕੀਤਾ ਉਹ ਦੱਸ ਦਿਓ। ਸਿਰਫ ਪਾਣੀ ਦੇ ਵਿੱਚ ਉਹਨੇ ਕੀ ਸਮਝੌਤਾ ਕੀਤਾ ਸੀ? ਜਿਹੜਾ ਪਾਣੀ ਹੁਣ ਤੱਕ ਜਾਂਦਾ ਉਹ ਜਾਂਦਾ ਰਹੂਗਾ, ਹੋਰ ਪਾਣੀ ਅਸੀਂ ਨਹੀਂ ਦੇਣਾ ਹੈਗਾ। ਜਿਹੜਾ ਜਾਂਦਾ ਉਹਦਾ ਕੋਈ ਉਹਨੇ ਮੁੱਲ ਮੰਗਿਆ ਜਾਂ ਉਹਨੇ ਕਿਹਾ ਵੀ ਹਾਂ ਅਸੀਂ ਇਹ ਪਾਣੀ ਬੰਦ ਕਰ ਦਾਂਗੇ? ਉਦੋਂ ਬਿਨਾਂ ਜੇ ਕੋਈ ਕੈਪਟਨ ਨੇ ਚੰਗਾ ਕੰਮ ਕੀਤਾ ਤਾਂ ਉਹ ਵੀ ਦੱਸ ਦਿਓ। ਥੈਂਕ ਯੂ। ਦੇਖੋ, ਜਿਹੜੇ ਰਾਈਪੇਰੀਅਨ ਕਾਨੂੰਨ ਨੇ ਉਹਦੇ ਮੁਤਾਬਕ ਤੁਸੀਂ ਪਾਣੀ ਜਿਹੜਾ ਜਾ ਰਿਹਾ ਉਹਨੂੰ ਨਹੀਂ ਰੋਕ ਸਕਦੇ। ਸ਼੍ਰੀਮਾਨ ਜੀ, ਇਹ ਕੋਈ ਬੰਨ ਲਾ ਕੇ ਸਵੇਰ ਨੂੰ ਪਾਣੀ ਨਹੀਂ ਰੋਕ ਸਕਦੇ। ਜੇ ਰੋਕ ਸਕਦੇ ਹੋ ਤੇ ਆ ਜਾਓ, ਸਭ ਤੋਂ ਮੂਹਰੇ ਹੋ ਕੇ ਮੈਂ ਤੁਹਾਡੇ ਨਾਲ ਖੜਾ ਹੋਊਂਗਾ ਜੀ। ਮੈਂ ਆਪਣਾ ਵਾਅਦਾ ਕਰ ਸਕਦਾ। ਗੱਲਾਂ ਕਰ ਦੇਣੀਆਂ ਉੱਥੇ ਬਹਿ ਕੇ ਬੜੀਆਂ ਸੌਖੀਆਂ ਨੇ ਜੀ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਕਦੋਂ ਮੈਂ ਕਿਹਾ ਕਿ ਉਹਨਾਂ ਨੇ ਕੰਮ ਜਿਹੜੇ ਆ ਜੀ ਉਹ ਕੀਤੇ ਆ? ਆ ਮੌਜੂਦਾ ਦੌਰ ਦੇ ਵਿੱਚ ਦੋਵਾਂ ਹੱਥਾਂ ਦੇ ਨਾਲ ਇੰਨੇ ਸ਼ਾਇਦ ਬਾਦਲਾਂ ਨੇ ਨਹੀਂ ਲੁੱਟ ਘਸੁੱਟ ਮਚਾਈ ਹੋਣੀ ਜਿੰਨੀ ਇਸ ਵੇਲੇ ਜਿਹੜੀ ਪੰਜਾਬ ਦੇ ਵਿੱਚ ਮਚੀ ਹੋਈ ਆ। ਗੱਲ ਤਾਂ ਇਹੀ ਹੈ ਨਾ ਜੀ। ਬਾਕੀ ਜਿਹੜੀ ਮਾਹੌਲ ਖਰਾਬ ਹੋਣ ਵਾਲੀ ਗੱਲ ਵੀ, ਉੱਥੇ ਝੰਡਾ ਲਾਤਾ ਉੱਥੇ ਮਾਹੌਲ ਨਹੀਂ ਖਰਾਬ ਹੋਇਆ, ਉੱਥੇ ਤਿਰੰਗਾ ਲਾਤਾ ਉੱਥੇ ਮਾਹੌਲ ਖਰਾਬ ਨਹੀਂ ਹੋਇਆ, ਅੰਮ੍ਰਿਤਸਰ ਬੋਰਡ ਲਾਤੇ ਉੱਥੇ ਮਾਹੌਲ ਨਹੀਂ ਖਰਾਬ ਹੋਇਆ। ਰਫਲਾਂ ਫੜ ਲਓ, ਬੰਬ ਬੰਦੂਕਾਂ ਲੈ ਲਓ, ਮਾਰ ਲਓ ਇੱਕ ਦੂਜੇ ਨੂੰ। ਜਿਹੜੇ ਕੋਈ ਚਿੱਟੇ ਤੋਂ ਬਚ ਗਏ, ਜਿਹੜੇ ਕੋਈ ਜ਼ਹਿਰੀਲੀ ਸ਼ਰਾਬ ਤੋਂ ਬਚ ਗਏ, ਉਹ ਮਰਵਾ ਲਓ। ਇਹੀ ਆਪਣੇ ਕੋਲੇ ਜਿਹੜਾ ਦੀ ਉਹ ਰਹਿ ਗਿਆ। ਇਹੀ ਜਿਹੜਾ ਦੀ ਉਹ ਮੇਰਾ ਖਿਆਲ ਤੁਹਾਡੇ ਵਿੱਚੋਂ ਵੀ ਉਹ ਟੋਨ ਤੋਂ ਇਹ ਗੱਲ ਜਿਹੜੀ ਸੁਣ ਰਹੀ ਆ ਕਿ ਕਿੰਨੀ ਛੇਤੀ ਹੋ ਸਕਦਾ ਕਿ ਇਹ ਮਰ ਮੁੱਕ ਕੇ ਜਿਹੜਾ ਦੀ ਉਹ ਸਾਈਡ ਤੇ ਨਹੀਂ ਲੱਗ ਜਾਂਦੇ। 1900 ਤੇ ਤਕਰੀਬਨ 82 ਤੋਂ 83 ਤੋਂ ਮੋਰਚਾ ਚੱਲਿਆ। 81 ਦੇ ਵਿੱਚ ਜਿਹੜਾ ਸਮਝੌਤਾ ਹੁੰਦਾ ਸਤਲੁਜ ਯਮੁਨਾ ਲਿੰਕ ਨਹਿਰ ਵਾਲਾ, ਉਦੋਂ ਬਾਅਦ ਸਾਕਾ ਨੀਲਾ ਤਾਰਾ ਤੱਕ ਗੱਲ ਗਈ। ਉਦੋਂ ਬਾਅਦ 92 ਤੱਕ ਮੁੰਡੇ ਹੀ ਮਰਵਾਏ। ਉਹਦੇ ਵਿੱਚੋਂ ਇੱਕ ਸਿੰਗਲ ਦੁਬਾਰਾ ਕਾਲ ਕਰਕੇ ਦੱਸ ਦੇਣਾ ਵੀ ਆਹ ਗੇਨ ਕੀਤਾ ਅਸੀਂ, ਇੱਕ ਚੀਜ਼ ਗੇਨ ਕੀਤੀ। ਇਹ ਵੀ ਦੱਸ ਦੇਣਾ ਕਿ ਲਾਸ਼ਾਂ ਕਿੰਨੀਆਂ ਜਿਹੜੀਆਂ ਸੀਗੀਆਂ ਉਹ ਦੁਬਾਰਾ ਵਿਛਵਾ ਲਓ। ਜੇ ਲੱਗਦਾ ਕਿ ਮਾੜਾ ਮੋਟਾ ਕੋਈ ਜਿਹੜਾ ਦੀ ਉਹ ਫਰਕ ਰਹਿ ਗਿਆ ਸੀਗਾ ਤੇ ਉਹ ਦੁਬਾਰਾ ਵਿਛਵਾ ਲਓ, ਉਹ ਮਾਰ ਮੂਰ ਲਓ ਇੱਕ ਦੂਜੇ ਨੂੰ। ਇਹ ਸਭ ਤੋਂ ਬਿਹਤਰ ਹੋਊਗਾ। ਤੇ ਖੁਦ ਆਓ ਪਹਿਲਾਂ ਇਹਨੂੰ ਜਿਹੜਾ ਦੀ ਉਹ ਲੀਡ ਕਰਨ ਦੇ ਵਾਸਤੇ। ਇਹ ਨਾ ਕਹੋ ਕਿ ਉੱਥੇ ਕਿਉਂ ਆ ਮੋਗੇ ਚ ਆ ਕਿਉਂ ਹੋ ਗਿਆ, ਫਲਾਨੇ ਕਾ ਕਿ ਅੰਮ੍ਰਿਤਸਰ ਕਿਉਂ ਆ ਕਿਉਂ ਹੋ ਗਿਆ ਜੀ। ਆਓ ਇੱਥੇ ਜਿਹੜਾ ਦੀ ਉਹ ਲੀਡ ਕਰੋ ਆ ਕੇ, ਤੇ ਨਾਲੇ ਮਰੋ ਤੇ ਨਾਲੇ ਮਰਵਾਓ ਜਿੰਨੇ ਜਿਹੜੇ ਦੀ ਉਹ ਮਾਰ ਸਕਦੇ ਹੋ। ਹਾਂ, ਇਸ ਗੱਲ ਦਾ ਜਵਾਬ ਜਿਹੜਾ ਦੀ ਉਹ ਜ਼ਰੂਰ ਲੈ ਲੈਣਾ ਕਿ ਉਦੋਂ ਕਿੰਨੇ ਮਰੇ, ਸਾਕਾ ਨੀਲਾ ਤਾਰਾ ਦੇ ਦੌਰਾਨ ਕਿੰਨਾ ਨੁਕਸਾਨ ਜਿਹੜਾ ਦੀ ਉਹ ਹੋਇਆ, ਉਸ ਤੋਂ ਬਾਅਦ ਪੁਲਿਸ ਨੇ ਕਿੰਨੇ ਚੁੱਕ ਕੇ ਮੁੰਡੇ ਜਿਹੜੇ ਦੀ ਉਹ 92 ਬੇਅੰਤ ਸਿੰਘ ਹੋਰਾਂ ਦੀ ਸਰਕਾਰ ਦੇ ਟਾਈਮ ਖਤਮ ਕੀਤੇ, ਕੀ ਗੇਨ ਕੀਤਾ, ਪੰਜਾਬ ਨੇ ਕੀ ਲਿਆ ਉਹਦੇ ਵਿੱਚੋਂ। ਇਹ ਸਵਾਲ ਦਾ ਜਵਾਬ ਜਿਹੜਾ ਦੀ ਉਹ ਲੱਭ ਲੈਣਾ। ਜੇ ਕੁਝ ਲਿਆ ਉਹ ਵੀ ਜਿਹੜਾ ਦੀ ਉਹ ਦੱਸ ਦੇਣਾ। ਹਾਂ, ਉਦੋਂ ਜਿਹੜੀਆਂ ਮੰਗਾਂ ਹੁੰਦੀਆਂ ਸੀਗੀਆਂ ਉਹਦੇ ਵਿੱਚ ਇੱਕ ਮੰਗ ਹੁੰਦੀ ਸੀਗੀ ਕਿ ਸਾਨੂੰ ਟਰਾਂਸਮੀਟਰ ਚਾਹੀਦਾ, ਰਾਜਾਂ ਨੂੰ ਵੱਧ ਅਧਿਕਾਰ ਚਾਹੀਦੇ ਆ। ਆਹ ਹੀ ਸੀ ਜਿਨ੍ਹਾਂ ਦੇ ਪਿਛਲੱਗ ਬਣ ਕੇ ਲੋਕ ਤੁਰੇ ਫਿਰਦੇ ਰਹੇ। ਰਾਜਾਂ ਨੂੰ ਵੱਧ ਅਧਿਕਾਰਾਂ ਵਾਲੇ ਅੱਜ ਕਿੱਥੇ ਨੇ? ਆਰਡੀਨੈਂਸਾਂ ਦੇ ਹੱਕ ਦੇ ਵਿੱਚ ਖੜੇ ਨੇ ਡਟ ਕੇ ਅਕਾਲੀ ਦਲ ਵਾਲੇ। ਤੇ ਜਿਹੜੇ ਟਰਾਂਸਮੀਟਰ ਦੀ ਗੱਲ ਚੱਲਦੀ ਆਪਣੇ ਚੈਨਲ ਦੇ ਉੱਤੇ ਗੁਰਬਾਣੀ ਟੈਲੀਕਾਸਟ ਕਰਦੇ ਆ, ਉਹ ਚੁੱਕ ਕੇ ਤੁਸੀਂ ਆਪਣੇ ਫੇਸਬੁੱਕ ਦੇ ਉੱਤੇ ਸ਼ੇਅਰ ਕਰਕੇ ਦੇਖ ਲਿਓ। ਜਿਹੜਾ ਇਹਨਾਂ ਦੇ ਚੈਨਲ ਵਾਲਾ ਨਾਲ ਦੀ ਨਾਲ ਕਾਪੀਰਾਈਟ ਦੇ ਕਰਕੇ ਤੁਹਾਡਾ ਅਕਾਊਂਟ ਜਿਹੜਾ ਦੀ ਉਹ ਬੰਦ ਹੋ ਜਾਊਗਾ। ਬੋਲੋ, ਇਹਨਾਂ ਚੀਜ਼ਾਂ ਦੇ ਵਾਸਤੇ ਆਓ, ਕਾਨੂੰਨੀ ਲੜਾਈ ਜਿਹੜੀ ਦੀ ਉਹ ਲੜੋ, ਫੇਰ ਤਾਂ ਮੰਨੀਏ ਕਿ ਸੂਰਮੇ ਹੋ। ਉੱਥੇ ਬਹਿ ਕੇ ਇਦਾਂ ਦੀਆਂ ਗੱਲਾਂ ਜਿਹੜੀਆਂ ਦੀ ਉਹ ਗਿਣ ਦੇਣੀਆਂ ਇਹ ਸੌਖੀਆਂ ਨੇ। ਇੱਥੇ ਲੋਕਾਂ ਦੇ ਪੁੱਤ ਜਿਹੜੇ ਅੰਦਰ ਜੇਲ੍ਹਾਂ ਦੇ ਵਿੱਚ ਬੈਠੇ ਨੇ, ਤਸ਼ੱਦਦ ਸਹਿ ਰਹੇ ਆ, ਉਹਨਾਂ ਕਿੰਨਿਆਂ ਦੇ ਕੇਸ ਤੁਸੀਂ ਜਿਹੜਾ ਦੀ ਉਹ ਲੜੇ ਆ। ਸਵਾਲ ਇਹ ਆ ਕਿ ਬਾਅਦ ਦੇ ਵਿੱਚ ਉਹਨਾਂ ਦੀ ਉਹ ਤਾਂ ਵਿਚਾਰੇ ਪਹਿਲਾਂ ਹੀ ਬੇਰੁਜ਼ਗਾਰ ਨੇ, ਝਾਂਸੇ 'ਚ ਆ ਜਾਂਦੇ ਆ। ਉਹਨਾਂ ਦੇ ਮਾਂ ਪਿਓ ਦੇ ਨਾਲ ਗੱਲ ਕਰਕੇ ਦੇਖੋ ਜੀ, ਉਹ ਵਿਚਾਰਿਆਂ ਦੇ ਉੱਤੇ ਇਸ ਵੇਲੇ ਕਿਹੋ ਜੀ ਜਿਹੜੀ ਆ ਉਹ ਬੀਤ ਰਹੀ ਆ। ਸਿਆਣਪ ਸ਼੍ਰੀਮਾਨ ਜੀ ਅੱਜ ਦੇ ਯੁੱਗ ਦੇ ਵਿੱਚ ਇਹ ਆ, ਸੱਪ ਮਰੇ ਡਾਂਗ ਬਚੇ। ਸੱਪ ਵੀ ਨਹੀਂ ਮਰਨਾ ਤੇ ਡਾਂਗ ਵੀ ਤੋੜ ਲੈਣੀ ਆ। ਜਿਹੜਾ ਯੂਥ ਹੈ ਉਹਦਾ ਪਹਿਲਾਂ ਬਹੁਤ ਨੁਕਸਾਨ ਇਹੋ ਜਿਹੇ ਤੁਹਾਡੇ ਵਰਗੇ ਬਿਆਨਾਂ ਨੇ ਕਰਵਾਇਆ। ਆਪਾਂ ਕਮ ਸੇ ਕਮ ਜਿਹੜੀ ਨਵੀਂ ਪੀੜ੍ਹੀ ਆ ਉਹਨੂੰ ਐਵੇਂ ਬਿਨਾਂ ਮਤਲਬ ਤੋਂ ਨਾ ਮਰਵਾਈ ਜਾਈਏ ਜੀ, ਉਹਦੇ ਉੱਤੇ ਬਿਨਾਂ ਮਤਲਬ ਤੋਂ ਕੇਸ ਨਾ ਪਵਾਈ ਜਾਈਏ।
ਜਿਹਦੇ ਵਿੱਚੋਂ ਕੁਝ ਕੱਢਣ ਪਾਉਣ ਨੂੰ ਆ ਜਿਹੜਾ 2020 ਵਾਲਾ ਜਿਹੜਾ ਰੌਲਾ ਪਾ ਰਹੇ, ਨਾ ਸਿਰ ਨਾ ਕੋਈ ਪੈਰ, ਨਾ ਇੱਧਰ ਦਾ ਨਾ ਉੱਧਰ ਦਾ, ਕੁਝ ਪਤਾ ਹੈ ਨਹੀਂ, ਐਵੇਂ ਬਿਨਾਂ ਮਤਲਬ ਤੋਂ ਨੌਜਵਾਨਾਂ ਦੀ ਫੜੋ ਫੜਾਈ ਹੋਈ ਤੁਰੀ ਜਾਂਦੀ ਹੈ ਜੀ ਇੱਕ ਆੜ ਦੇ ਵਿੱਚ। ਪੌਲ ਜੀ ਸਤਿ ਸ਼੍ਰੀ ਅਕਾਲ। ਜੀ ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਭਾਈ ਸਾਹਿਬ ਮੈਂ ਪੁੱਛਣਾ ਚਾਹੁੰਦਾ, ਜਿਹੜਾ ਆਪਾਂ ਕਹਿੰਦੇ ਵੀ ਜੋ 80 ਦੇ ਵਿੱਚ ਹੋਇਆ ਵੀ ਉਹ ਰਿਲੀਜੀਅਸ ਮਾਈਂਡ ਲੋਕਾਂ ਨੇ ਕਰਾਇਆ, ਜਾਂ ਹੁਣ ਜਿਹੜਾ ਕਰਾ ਰਹੀ ਹੈ, ਇਹ ਰਿਲੀਜੀਅਸ ਮਾਈਂਡ ਲੋਕ ਕਰਾਉਂਦੇ ਆ ਜਾਂ ਜਿਹੜੇ ਇਕਨੋਮਿਕ ਬੇਸ ਲੋਕ ਹੈਗੇ ਆ, ਜਿਵੇਂ 80 ਦੇ ਵਿੱਚ ਵੀ ਹੁਣ ਉਦੋਂ ਵੀ ਜਿਹੜਾ ਏਜੰਡਾ ਸੀਗਾ ਵੈਸਟ ਦਾ ਸੀ ਜਾਂ ਹੋਰ ਪਤਾ ਨਹੀਂ ਕਿਹਦਾ ਸੀ, ਫਿਰ ਉਹ ਜਿਹੜੇ ਉਹ ਫੋਰਸ ਕਰਦੇ ਹੈਗੇ ਪੁਲਿਸ ਦੇ ਥਰੂ, ਰਾਈਟ? ਜਿੱਦਾਂ ਆਪਾਂ ਨੂੰ ਉਦੋਂ ਪਤਾ ਪੁਲਿਸ ਨੇ ਪਹਿਲਾਂ ਟੈਰਰਿਜ਼ਮ ਪੈਦਾ ਕੀਤਾ, ਫਿਰ ਉਹਨਾਂ ਨੇ ਖਤਮ ਕੀਤਾ ਵੀ ਹੁਣ ਵੀ ਇਹੋ ਕੁਛ ਹੋ ਰਿਹਾ ਉੱਥੇ। ਜੇ ਕਿਸੇ ਨਾਲ ਕੋਈ ਸੋਸ਼ਲ ਵੈਲਿਊ ਦੀ ਗੱਲ ਕਰ ਲਓ, ਰਿਲੀਜੀਅਸ ਵੈਲਿਊ ਦੀ ਗੱਲ ਕਰ ਲਓ, ਉਹ ਕਹਿੰਦੇ ਨਹੀਂ ਜੀ ਪ੍ਰੋਗਰੈਸ ਹੀ ਕਰੀ ਜਾਓ, ਪ੍ਰੋਗਰੈਸ ਹੀ ਕਰੀ ਜਾਂਦੇ ਹਨ। ਵੀ ਇਹ ਪ੍ਰੋਬਲਮ ਹੈਗੀ ਜਿਹੜੇ ਇਕਨੋਮਿਕ ਬੇਸ ਲੋਕ ਹੈਗੇ ਆ, ਜਾਂ ਰਿਲੀਜੀਅਸ ਮਾਈਂਡਡ ਲੋਕ ਜਿਹੜੇ ਆਪਣੀਆਂ ਕੁਰਬਾਨੀਆਂ ਦਿੰਦੇ ਆ, ਜਿਹਨੂੰ ਲੱਗਦਾ ਵੀ ਮੈਂ ਹਾਂ ਠੀਕ ਕਰਦਾ, ਜਾਂ ਇਕਨੋਮਿਕ ਬੇਸ ਆ ਜਿਹੜੇ ਕਹਿੰਦੇ ਵੀ ਪੁਲਿਸ ਚਾਹੇ ਮੀਡੀਆ ਜੋ ਕਹਿੰਦੇ ਇਸ ਮੈਂ ਜੋਬ ਵੀ ਮੈਂ ਜੋਬ ਕਰਦਾ, ਮੈਨੂੰ ਪਤਾ ਵੀ ਰੌਂਗ ਹੈ, ਚਾਹੇ 80 ਦੇ ਵਿੱਚ ਵੀ ਚਾਹੇ ਹੁਣ ਵੀ ਤੁਸੀਂ ਪੁੱਛ ਲਓ। ਮੈਂ ਇਹ ਪੁੱਛਣਾ ਚਾਹੁੰਦਾ। ਥੈਂਕ ਯੂ। ਗੁਰਦਿਆਲ ਸਿੰਘ ਜੀ, ਇਹ ਆ ਕਿ ਅਸਲ ਦੇ ਵਿੱਚ ਜੇ ਪੌਲ ਸੀਗੇ ਜੀ, ਪੌਲ, ਇਹ ਦੋਨ ਮੈਨੂੰ ਪਤਾ ਜੀ, ਇਹਨਾਂ ਦਾ ਨਾਮ ਗੁਰਦਿਆਲ ਸਿੰਘ ਵੀ ਹੈ, ਬਹੁਤ ਸਾਰੇ ਚੈਨਲਾਂ ਤੇ ਗੁਰਦਿਆਲ ਸਿੰਘ ਦੇ ਨਾਮ ਤੋਂ ਵੀ ਬੋਲਦੇ ਆ ਜੀ। ਠੀਕ ਹੈ। ਉਹ ਇਸ ਕਰਕੇ ਕਿਉਂਕਿ ਡਿਫਰੈਂਟ ਥਾਂ ਦੇ ਉੱਤੇ ਡਿਫਰੈਂਟ ਨਾਂ ਦੇ ਨਾਲ ਬੋਲਦੇ ਆ ਜੀ, ਮੈਂ ਤਾਂ ਕਰਕੇ ਇਉਂ ਆ ਕਿ ਇਹ ਰਲਗੱਡ ਹੈ। ਇਹ ਜਿਹੜੇ ਧਰਮ ਦਾ ਬਾਣਾ ਪਾ ਕੇ ਲੋਕਾਂ ਨੂੰ ਜਿਹੜਾ ਜੀ ਉਹ ਗੁੰਮਰਾਹ ਕਰਦੇ ਨੇ, ਉਹ ਤੇ ਰਾਜਨੀਤਿਕ ਲੋਕ ਜਿਹੜੇ ਜੀ, ਇਹ ਉਹਨਾਂ ਦਾ ਗੱਠਜੋੜ ਹੈ। ਜੇ ਆਪਾਂ ਜਿਹੜਾ ਜੀ ਉਹ ਸਾਕਾ ਨੀਲਾਤਾਰਾ ਦੀ ਗੱਲ ਜਿਹੜੀ ਦੀ ਉਹ ਕਰ ਲਈਏ, ਜਾਂ ਉਦੋਂ ਪਹਿਲਾਂ ਜਿਹੜੀਆਂ ਘਟਨਾਵਾਂ ਵਾਪਰੀਆਂ 80s ਦੀ ਤੁਸੀਂ ਗੱਲ ਕਰਦੇ ਹੋ, 80s ਤੋਂ ਬਾਅਦ ਅੱਜ ਵੀ ਜਿਹੜਾ ਜੀ ਇਹ ਜਿੰਨੀ ਦੇਰ ਤੱਕ ਰਾਜਨੀਤਿਕ ਲੋਕਾਂ ਦਾ ਜਿਹੜੇ ਰਾਜਨੀਤੀ ਕਰਦੇ ਆ, ਵੋਟਾਂ ਜਿਹੜੀਆਂ ਦੀ ਉਹ ਲੈਂਦੇ ਆ। ਮੈਂ ਤੁਹਾਨੂੰ ਕੁਝ ਚੀਜ਼ਾਂ ਜਿਹੜੀਆਂ ਦੀ ਉਹ ਗਿਣੀਆਂ, ਚਾਹੇ 78 ਤੋਂ ਲੈ ਕੇ, ਚਾਹੇ ਉਹ ਨਕੋਦਰ ਵਾਲਾ ਕਾਂਡ ਹੈ, ਤੇ ਚਾਹੇ ਬਰਗਾੜੀ ਵਾਲਾ ਜਿਹੜਾ ਦੀ ਉਹ ਮਾਮਲਾ ਹੈ। ਕੀ ਇਹਦੇ ਵਿੱਚੋਂ ਤੁਸੀਂ ਧਾਰਮਿਕ ਗੱਠਜੋੜ ਤੇ ਸਿਆਸੀ ਗੱਠਜੋੜ ਉਹਨਾਂ ਚੀਜ਼ਾਂ ਨੂੰ ਮਨਫੀ ਕਰ ਸਕਦੇ ਹੋ? ਨਹੀਂ ਕਰ ਸਕਦੇ। ਇਸ ਕਰਕੇ ਇਹ ਮਿਲੀ ਭੁਗਤ ਦੇ ਨਾਲ ਜਿਹੜਾ ਦੀ ਹੁੰਦਾ, ਜਿੰਨੀ ਦੇਰ ਤੱਕ ਲੋਕ ਜਿਹੜੇ ਆ ਉਹ ਪੜ੍ਹ ਲਿਖ ਨਹੀਂ ਜਾਂਦੇ, ਲੋਕ ਇਹਨਾਂ ਚਾਲਾਂ ਨੂੰ ਸਮਝ ਨਹੀਂ ਲੈਂਦੇ, ਉਨੀ ਦੇਰ ਤੱਕ ਅਜਿਹਾ ਕੁਝ ਜਿਹੜਾ ਜੀ ਉਹ ਹੁੰਦਾ ਰਹੂਗਾ ਜੀ। ਅੱਗੇ ਸਾਡੇ ਨਾਲ ਅਗਲੇ ਕਾਲਰ ਮਹਿੰਦਰ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵੈਸੇ ਅੱਜ ਬਹੁਤ ਗੱਲ ਤਾਂ ਬਹੁਤ ਜ਼ਿਆਦਾ ਹੋ ਚੁੱਕੀ ਪਹਿਲਾਂ ਸ਼ੁਰੂ ਤੋਂ ਵੀ ਜੁਡੀਸ਼ਰੀ ਬਾਰੇ। ਮੈਂ ਛੋਟੀ ਜੀ ਹੋਰ ਪੁੱਛਣ ਲੱਗਾ ਤੁਹਾਡੇ ਕੋਲੋਂ, ਬਈ ਜਿਵੇਂ ਪਾਕਿਸਤਾਨ ਦੀ ਮੈਂ ਗੱਲ ਕਰਦਾ, ਜ਼ਿਆਉਲ ਹੱਕ ਨੂੰ ਜਿਹੜਾ ਅਹਿਮਦ ਸੁਪਰੀਮ ਕੋਰਟ ਦਾ ਜਿਹੜਾ ਚੀਫ ਜਸਟਿਸ ਉਹਨੂੰ ਲਾਇਆ, ਉਹ ਦੁਬਾਰਾ ਬਣ ਗਿਆ ਦੁਬਾਰਾ। ਉਸ ਤੋਂ ਬਾਅਦ ਨਵਾਜ਼ ਸ਼ਰੀਫ ਨੂੰ ਮੌਜੂਦਾ ਪ੍ਰਧਾਨ ਮੰਤਰੀ ਨੂੰ ਲਾ ਕੇ ਪਰੇ ਕੀਤਾ ਉਹਨਾਂ ਨੇ। ਕੀ ਜੁਡੀਸ਼ਰੀ ਸਾਡੇ ਨਾਲੋਂ ਉਹਦਾ ਮਤਲਬ ਪਾਕਿਸਤਾਨ ਦੀ ਮੌਜੂਦ ਨਹੀਂ ਸੀ? ਕੁਛ ਤੁਸੀਂ ਦੱਸੋਗੇ ਇਹਦੇ ਬਾਰੇ? ਤਾਂ ਥੈਂਕ ਯੂ। ਦੇਖੋ, ਉਹਦੇ ਵਿੱਚ ਵੀ ਸਿਆਸੀ ਦਖਲ ਤਾਂ ਜਿਹੜਾ ਜੀ ਉਹ ਦਿਸਦਾ ਹੀ ਹੈ ਨਾ ਜੀ। ਸਿਆਸੀ ਦਖਲ ਅੰਦਾਜ਼ੀ ਉਹਦੇ ਵਿੱਚ ਜਿਹੜੀ ਉਹ ਸ਼ਰੇਆਮ ਦਿਸਦੀ ਆ। ਹਾਂ, ਕੁਝ ਮਾਮਲਿਆਂ ਦੇ ਉੱਤੇ ਜਿਹੜੀ ਉੱਥੋਂ ਦੀ ਜੁਡੀਸ਼ਰੀ ਆ ਉਹਨੇ ਜ਼ਰੂਰ ਜਿਹੜਾ ਜੀ ਖਾਸ ਤੌਰ ਦੇ ਉੱਤੇ ਉਹ ਫਾਈਲਾਂ ਵਾਲਾ ਜਿਹੜਾ ਮਾਮਲਾ ਸੀਗਾ, ਜਿਹਦੇ ਵਿੱਚ ਸਾਬਕਾ ਰਾਸ਼ਟਰਪਤੀ ਜਿਹੜੇ ਜ਼ਰਦਾਰੀ ਨੇ ਉਹ ਉਹਦੇ ਵਿੱਚ ਆਏ ਨੇ। ਸਾਡੇ ਤਾਂ ਇਸ ਪਾਸੇ ਉਹ ਤੋਰੀ ਨਹੀਂ ਜਿਹੜਾ ਦੀ ਹੋ ਸਕਿਆ ਕੁਝ ਮਾਮਲਿਆਂ 'ਚ, ਪਰ ਉੱਥੇ ਰਾਜਨੀਤਿਕ ਦਖਲ ਉੱਥੇ ਵੀ ਜਿਹੜਾ ਦੀ ਹੈਗਾ ਕਿ ਵਿਰੋਧੀਆਂ ਨੂੰ ਦਬਾਉਣ ਦੇ ਵਾਸਤੇ ਉੱਥੇ ਵੀ ਜੁਡੀਸ਼ਰੀ ਜਿਹੜੀ ਉਹ ਵਰਤੀ ਜਾਂਦੀ ਹੈ ਜੀ। ਕੁਲਦੀਪ ਸਿੰਘ ਜੀ ਕੈਨੇਡਾ ਤੋਂ। ਹਾਂਜੀ, ਸਤਿ ਸ਼੍ਰੀ ਅਕਾਲ ਪੰਡਿਤ ਸਾਹਿਬ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਪੰਡਿਤ ਸਾਹਿਬ ਇੱਕ ਕਮੈਂਟ ਹੀ ਦੇਣਾ ਸੀ। ਜੋ ਵੈਸੇ ਤਾਂ ਬਹੁਤ ਰਿਲੀਜੀਅਸ ਬੰਦੇ ਆ ਸੀ, ਪਰ ਜੋ ਰਿਲੀਜੀਅਸ ਲੀਡਰ ਹੁਣ ਕਈ ਕਾਦਰ ਕਹਿ ਰਹੇ ਨਾ ਰਿਲੀਜਨ ਦੇ ਲਈ ਕਰ ਰਹੇ ਹਾਂ, ਲੜ ਰਹੇ ਹਾਂ, ਜਿੰਨਾ ਜਾਣੀ ਕਿ ਨੁਕਸਾਨ ਸਿੱਖੀ ਦਾ ਇਹਨਾਂ ਨੇ ਕਰਵਾਇਆ ਜੀ, ਕਿਸੇ ਨੇ ਨਹੀਂ ਕਰਵਾਇਆ। ਜੇ ਹੁਣ ਇਹਨਾਂ ਨੂੰ ਇੱਕ ਦੋ ਬੁੱਕ ਦੱਸੀ ਹੈ ਵੀ ਪੰਜਾਬ ਦਾ ਦੁਖਾਂਤ ਆਪਣੇ ਬਹੁਤ ਹੀ ਨਾਮਵਰ ਪੱਤਰਕਾਰ ਕੁਲਦੀਪ ਨਈਅਰ ਤੇ ਖੁਸ਼ਵੰਤ ਨੇ ਲਿਖੀ। ਉਹਨਾਂ ਨੇ ਪੂਰਾ ਖੁਲਾਸਾ ਕੀਤਾ ਸੀ ਕਿ ਕਿਵੇਂ ਸੰਤ ਭਿੰਡਰਾਂਵਾਲੇ ਸੰਜੇ ਗਾਂਧੀ ਦੇ ਨਾਲ ਮੁਲਾਕਾਤ ਹੋਈ ਹੈ। ਕਾਂਗਰਸ ਦੇ ਸਟੇਜਾਂ ਤੋਂ ਵੀ ਬੋਲਦੇ ਰਹੇ ਨੇ, ਉਹਦਾ ਰਿਕਾਰਡ ਹੈ। ਤੇ ਉਸ ਤੋਂ ਬਾਅਦ ਕਿ ਦਲ ਖਾਲਸਾ ਨੇ ਕੀ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਨਹੀਂ ਲੜੀਆਂ ਸੀ, ਭਿੰਡਰਾਂਵਾਲੇ ਸਪੋਰਟ ਕਰ ਰਹੇ ਸੀ। ਜਾਂ ਫਿਰ ਇਹ ਦੀਦਾਰ ਸਿੰਘ ਬੈਂਸ ਦੀ ਇੰਟਰਵਿਊ ਸੁਣ ਲੈਣ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੇਰੀ ਭਿੰਡਰਾਂਵਾਲੇ ਸੰਤਾਂ ਨਾਲ ਮੁਲਾਕਾਤ ਹੋਈ ਸੀ। ਉਹਨਾਂ ਨੇ ਮੈਨੂੰ ਖੁਦ ਕਿਹਾ ਕਿ ਮੈਂ ਹੁਣ ਫਸ ਚੁੱਕਿਆ, ਮੈਨੂੰ ਦੋਨੋਂ ਧੋਖਾ ਦੇ ਦਿੱਤਾ। ਮੈਂ ਇੰਨਾ ਹੀ ਕਹਿਣਾ। ਥੈਂਕ ਯੂ ਜੀ। ਦੇਖੋ, ਇਸ ਤਰ੍ਹਾਂ ਹੈ, ਚਲੋ ਤੁਸੀਂ ਇਹ ਗੱਲ ਕਹਿ ਰਹੇ ਹੋ, ਹਾਂ ਉਹ ਕਿਤਾਬਾਂ ਦੇ ਰੂਪ ਦੇ ਵਿੱਚ ਪਿਆ ਜੀ। ਤੁਸੀਂ ਓਪਨ ਸੀਕ੍ਰੇਟ ਪੜ੍ਹ ਲਓ ਮਲੋਏ ਸ੍ਰੀਧਰ ਹੋਰਾਂ ਦੀ, ਉਹ ਪੰਜਾਬੀ ਦੇ ਵਿੱਚ ਵੀ ਉਲੱਥਾ ਕੀਤੀ ਹੋਈ ਹੈਗੀ, ਖੁੱਲੇ ਭੇਦ ਉਹਦਾ ਨਾਮ ਹੈ। ਬਹੁਤ ਕੁਛ ਹੈ ਉਹਦੇ ਵਿੱਚ। ਪਰ ਸਵਾਲ ਜਿਹੜਾ ਨਾ ਜੀ ਉਹ ਇਹ ਆ ਜਾਂਦਾ ਕਿ ਜੇ ਆਪਾਂ ਹੁਣ ਮੰਨ ਲਓ ਇਹ ਕਿਤਾਬਾਂ ਦੇ ਹਵਾਲੇ ਦੇ ਕੇ
ਮੈਂ ਵੀ ਕੱਲ ਨੂੰ ਇੱਕ ਪੇਜ ਦਾ ਉੱਤੇ ਹਵਾਲਾ ਦੇ ਕੇ ਜਿਹੜਾ ਵੀ ਉਹ ਕੱਢੀ ਜਾਵਾਂ। ਫਿਰ ਉਹਦੇ ਵਿੱਚੋਂ ਜਿਹੜੇ ਜਿਸ ਮੌਜੂਦਾ ਸਮੱਸਿਆਵਾਂ ਦੇ ਵਿੱਚ ਅਸੀਂ ਘਿਰੇ ਪਏ ਹਾਂ, ਕੀ ਉਹਨਾਂ ਦਾ ਸਾਨੂੰ ਹੱਲ ਲੱਭ ਜੂਗਾ? ਇਹ ਜਿਹੜਾ ਵੀ ਵੱਡਾ ਸਵਾਲ ਹੈ। ਇਸ ਕਰਕੇ ਮੈਂ ਬਹੁਤਾ ਉਸ ਪਾਸੇ ਵੱਲ ਜਿਹੜਾ ਵੀ ਨਿੱਜੀ ਤੌਰ ਦੇ ਉੱਤੇ ਜਾਣਾ ਨਹੀਂ ਚਾਹੁੰਦਾ ਹੁੰਦਾ। ਸਭ ਨੂੰ ਪਤਾ ਹੈ, ਤੁਸੀਂ ਇਹ ਗੱਲ ਮੈਂ ਕਹਿ ਦਿੰਦਾ ਤੇ ਨਾਲ ਦੀ ਨਾਲ ਜਿਹੜੇ ਭਾਈ ਸਾਹਿਬ ਇੱਕ ਆਏ ਸੀ, ਉਹਨਾਂ ਨੂੰ ਪਤਾ ਨਹੀਂ ਕਿੱਥੋਂ ਲੱਗਿਆ, ਉਹ ਕਹਿੰਦੇ ਜੀ ਤੁਸੀਂ ਬਾਦਲਾਂ ਦੀ ਤਾਂ ਗਿਣਤੀ ਤੇ ਕੈਪਟਨ ਦੀ ਜਿਹੜੀ ਜੀ ਉਹ ਨਹੀਂ ਗਿਣੀ। ਜਾਂ ਤਾਂ ਉਹ ਅੱਜ ਹੀ ਆਏ ਆ ਪ੍ਰੋਗਰਾਮ ਸੁਣਨ ਦੇ ਵਾਸਤੇ, ਜਾਂ ਉਹਨਾਂ ਦਾ ਮੌਕਾ ਅੱਜ ਜਿਹੜਾ ਦੀ ਉਹ ਲੱਗਿਆ। ਜੇ ਉਹ ਸੁਣਦੇ ਆ ਤਾਂ ਜਿੰਨੀ ਚੀਰ ਫਾੜ ਜਿਹੜੀ ਦੀ ਸਰਕਾਰ ਦੀ ਸਰਕਾਰੀ ਮਹਿਕਮਿਆਂ ਦੀ ਇਸ ਪਲੇਟਫਾਰਮ ਦੇ ਉੱਤੇ ਪੰਜਾਬੀ ਰੇਡੀਓ US ਦੇ ਉੱਤੇ ਬਿਨਾਂ ਕਿਸੇ ਰੋਕ ਟੋਕ ਤੋਂ ਅੱਜ ਤੱਕ ਕਦੀ ਇਹ ਨਹੀਂ ਕਿਹਾ ਗਿਆ ਜੀ ਕਿ ਆ ਕਹਿਣਾ, ਆ ਨਹੀਂ ਕਹਿਣਾ, ਜਾਂ ਆ ਕਿਉਂ ਕਹਿਤਾ, ਜਾਂ ਉਹ ਕਦੀ ਕੱਟੀ ਵੱਢੀ ਗਈ ਹੋਵੇ। ਜਿੰਨੀ ਚੀਰ ਫਾੜ ਇੱਥੇ ਮੈਂ ਕਰਦਾ ਜੀ। ਗੱਲ ਇਹ ਹੈ ਕਿ ਹਾਂ, ਜਿਹੜੀ ਤੁਸੀਂ ਗੱਲ ਕਹਿਤੀ, ਜੇ ਮੈਂ ਕਹਿ ਦਿੰਦਾ ਤੇ ਉਹੋ ਜਿਹੇ 2-4 ਠੱਪਾ ਲਾਉਣ ਵਾਲੇ ਹੋਰ ਜਿਹੜੇ ਦੀ ਆ ਜਾਣੇ ਸੀਗੇ। ਇਹਦੀ ਕਾਮਰੇਡ ਹੈ ਜੀ, ਇਹਦੀ ਕਾਂਗਰਸੀ ਹੈ ਜੀ, ਇਹਦੀ ਅਕਾਲੀ ਹੈ ਜੀ, ਫਲਾਨਾ ਜੀ, ਧਮਕਾਨਾ ਜੀ। ਮੇਰਾ ਖਿਆਲ ਭਾਈ ਸਾਹਿਬ ਇਹੀ ਆ। ਚਲੋ ਤੁਸੀਂ ਕਹਿਤੀ, ਮੈਂ ਫੇਰ ਕਹੂੰਗਾ, ਉਹਨਾਂ ਨੂੰ ਮੈਂ ਦੁਬਾਰਾ ਬੇਨਤੀ ਜ਼ਰੂਰ ਕਰਦਾ ਕਿ ਸਾਰਾ ਕੁਝ ਜਿਹੜਾ ਦੀ ਉਹ ਸੁਣੀਦਾ ਹੁੰਦਾ, ਡੇਲੀ ਸੁਣੀਦਾ। ਥੋੜਾ ਜਿਹਾ ਟਾਈਮ ਦਿਆ ਕਰੋ। ਜਿੰਨੇ ਵੀ ਬਾਕੀ ਵੀ ਇਸ ਚੈਨਲ ਦੇ ਉੱਤੇ ਕੰਮ ਕਰਨ ਵਾਲੇ ਨੇ, ਸਾਰਿਆਂ ਨੂੰ ਸੁਣੋ। ਸਾਰੇ ਆਪੋ ਆਪਣੀ ਜਗ੍ਹਾ ਦੇ ਉੱਤੇ ਮਿਹਨਤ ਜਿਹੜੀ ਹੈ ਜੀ ਉਹ ਕਰਦੇ ਆ। ਜਦੋਂ ਕਿਸੇ ਵਿਅਕਤੀ ਦੇ ਵਾਸਤੇ ਰਾਏ ਬਣਾਉਣੀ ਹੋਵੇ, ਇੱਕ ਗੱਲ ਲੈ ਕੇ ਰਾਏ ਨਹੀਂ ਬਣਾਈਦੀ। ਭਾਈ ਸਾਹਿਬ ਨੇ ਕੁਝ ਕਿਤਾਬਾਂ ਦਾ ਜ਼ਿਕਰ ਕੀਤਾ, ਫੇਰ ਤੁਸੀਂ ਰਾਏ ਬਣਾਉਂਦੇ ਹੋ ਨਾ, ਜਿਹੜੀਆਂ ਕਿਤਾਬਾਂ ਪੜ੍ਹ ਕੇ, ਫੇਰ ਇਹ ਲੱਗਦਾ ਕਿ ਹਾਂ ਬੰਦੇ ਨੇ ਥੋੜੀ ਜਿਹੜੀ ਉਹ ਮਿਹਨਤ ਕੀਤੀ ਹੋਈ ਆ। ਇਹ ਨਹੀਂ ਹੁੰਦਾ ਕਿ ਅਖਬਾਰ ਦੇ ਵਿੱਚੋਂ ਕਿਸੇ ਇੱਕ ਜਗ੍ਹਾ ਤੋਂ ਡੱਬੀ ਚੁੱਕੀ ਤੇ ਉਹਦੇ ਵਾਸਤੇ ਜਿਹੜੀ ਰਾਏ ਬਣਾ ਲਈ। ਰਾਏ ਏਦਾਂ ਨਹੀਂ ਜਿਹੜਾ ਦੀ ਉਹ ਬਣਦੀ। ਆਫਟਰ ਆਲ ਅਸੀਂ ਲੋਕ ਜਿਹੜੇ ਉਹ ਤੁਹਾਡੇ ਵਾਸਤੇ ਮਿਹਨਤ ਕਰਦੇ ਆ ਇਸ ਅਦਾਰੇ ਦੀ ਵਜ੍ਹਾ ਕਰਕੇ, ਔਰ ਉਹਦੇ ਵਾਸਤੇ ਕਿੰਨਾ ਗੋ ਥਰੂ ਜਿਹੜਾ ਦੀ ਉਹ ਹੋਣਾ ਪੈਂਦਾ, ਕਿੱਥੇ ਕਿੱਥੇ ਤੱਕ ਪੜ੍ਹਨਾ ਪੈਂਦਾ, ਕੀ ਜਾਣਨਾ ਪੈਂਦਾ, ਉਹ ਸਭ ਨੂੰ ਤੁਹਾਨੂੰ ਜਿਹੜਾ ਦੀ ਉਹ ਪਤਾ। ਇਸ ਕਰਕੇ ਕਿ ਕੋਈ ਜਿਹੜੀ ਜਾਣਕਾਰੀ ਆ ਉਹ ਐਵੇਂ ਬਿਨਾਂ ਸਿਰ ਪੈਰ ਦੀ ਨਾ ਹੋਵੇ, ਉਹ ਤੱਥਾਂ ਤੋਂ ਰਹਿਤ ਜਾਣਕਾਰੀ ਜਿਹੜੀ ਜੀ ਉਹ ਨਾ ਹੋਵੇ। ਮੈਂ ਤੁਹਾਡੇ ਵਾਸਤੇ ਆ ਜਿਹੜਾ ਦੀ ਹੈਲਥ ਸਿਸਟਮ ਦਾ ਗਿਣਿਆ। ਆਈ ਹੋਪ ਕਿ ਤੁਸੀਂ ਅਗਲੇ ਹਫ਼ਤੇ, ਮੈਂ ਉਹ ਭਾਈ ਸਾਹਿਬ ਨੂੰ ਵਿਦ ਡਿਊ ਰਿਸਪੈਕਟ ਤੇ ਬੇਨਤੀ ਕਰੂੰਗਾ, ਜੋ ਕੁਛ ਅੱਜ ਮੈਂ ਸੁਣਾਤਾ ਇਹਨੂੰ ਅਗਲੇ ਵਾਰੀ ਮੈਨੂੰ ਰਿਪੀਟ ਕਰਕੇ ਦੱਸ ਦੇਣ ਕਿ ਕਿਸ ਟਾਈਮ ਦੇ ਉੱਤੇ ਕੀ ਕੁਛ ਹੋਇਆ ਸੀ। ਕਿਸੇ ਨੂੰ ਯਾਦ ਨਹੀਂ। ਮਹੇਸ਼ਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਮਹੇਸ਼ਿੰਦਰ ਸਿੰਘ ਜੀ, ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਹਾਂਜੀ, ਪੰਨੂ ਸਾਹਿਬ, ਮੈਂ ਤੁਹਾਡਾ ਵਾਰਤਾਲਾਪ ਸੁਣਦਾ ਸੀਗਾ। ਆਪਾਂ ਇੱਕ ਗੱਲ ਕਰ ਰਹੇ ਹਾਂ, ਮਤਲਬ ਕਿ ਜਦੋਂ ਵੀ ਗੱਲ ਕਰਦੇ ਹਾਂ ਵੀ ਤੁਸੀਂ ਵਿਦੇਸ਼ਾਂ 'ਚ ਬੈਠੇ ਹੋ, ਇੱਥੇ ਮਰਵਾ ਰਹੇ ਹੋ, ਤੇ ਜਿਹੜੇ ਬੰਦੇ ਇੱਥੇ ਆ ਉਹਨਾਂ ਦੇ ਉਹ ਮਤਲਬ ਕਿ ਜਾਪਾ ਲੱਗ ਗਿਆ, ਜਾਂ NSA ਲੱਗ ਗਈ, ਜਾਂ ਪਹਿਲਾਂ ਟਾਡਾ ਲੱਗ ਗਿਆ। ਤੇ ਪੰਨੂ ਸਾਹਿਬ, ਗੱਲ ਇਹ ਹੈ ਵੀ ਜਦੋਂ ਸਿੱਖ ਧਰਮ ਦੇ ਰਿਲੀਜੀਅਸ ਦੀ ਗੱਲ ਆਉਂਦੀ ਹੈ ਤਾਂ ਅਸੀਂ ਕਹਿੰਦੇ ਹਾਂ ਅਸੀਂ ਕਿਉਂ ਕੱਟੜਵਾਦ ਵੱਲ ਜਾ ਰਹੇ। ਮੈਨੂੰ ਇੱਕ ਗੱਲ ਦਾ ਜਵਾਬ ਚਾਹੀਦਾ। ਹਿੰਦੂ ਧਰਮ ਕੱਟੜਵਾਦ ਵੱਲ ਨਹੀਂ ਜਾ ਰਿਹਾ। ਮੋਦੀ ਸਰਕਾਰ ਕੀ ਕਰ ਰਹੀ ਹੈ? ਉਹ ਧਾਰਮਿਕ ਕੱਟੜਵਾਦ ਤਾਂ ਨਹੀਂ ਗਿਣਦੇ ਤੁਸੀਂ? ਮੈਨੂੰ ਤੁਸੀਂ ਇਹ ਗੱਲ ਦੱਸੋ, ਮੁਸਲਮਾਨ ਧਾਰਮਿਕ ਕੱਟੜਵਾਦ ਵੱਲ ਨਹੀਂ ਜਾ ਰਹੇ? ਕ੍ਰਿਸਚਨ ਪੰਜਾਬ ਦੇ ਵਿੱਚ ਸਿੱਖਾਂ ਨੂੰ ਕ੍ਰਿਸਚਨ ਬਣਾ ਰਹੇ ਨੇ, ਉਹ ਕੀ ਆ? ਉਹ ਧਾਰਮਿਕ ਕੱਟੜਵਾਦ ਤਾਂ ਨਹੀਂ। ਅਸੀਂ ਜਦੋਂ ਦੋ ਰਹਿ ਗਏ, ਬਾਬਾ ਗਰਜਾ ਸਿੰਘ ਤੇ ਬੋਤਾ ਸਿੰਘ, ਅਸੀਂ ਉਦੋਂ ਵੀ ਲੜੇ, ਠੀਕ ਆ ਕਿ ਨਹੀਂ? ਉਹ ਤਾਂ ਪੜ੍ਹੇ ਲਿਖੇ ਨਹੀਂ ਸੀ, ਉਹ ਵੀ ਅਨਪੜ੍ਹ ਸੀਗੇ। ਉਸ ਵੇਲੇ ਵੀ ਲੋਕ ਅਨਪੜ੍ਹ ਸੀਗੇ, ਅਸੀਂ ਉਦੋਂ ਵੀ ਲੜੇ ਆਪਦੇ ਧਰਮ ਪਿੱਛੇ। ਜਦੋਂ ਗੁਰੂ ਸਾਹਿਬ ਵੇਲੇ ਵੀ ਕੁਰਬਾਨੀਆਂ ਜਿਹੜੀਆਂ ਹੋਈਆਂ, ਉਹ ਵੀ ਧਾਰਮਿਕ ਆਪਦੇ ਜਿਹੜਾ ਮਿਸ਼ਨ ਸੀ ਜਾਂ ਧਰਮ ਨੂੰ ਬਚਾਉਣ ਵਾਸਤੇ ਹੋਈਆਂ। ਗੁਰੂ ਤੇਗ ਬਹਾਦਰ ਨੇ ਤਾਂ ਦੂਜੇ ਧਰਮ ਨੂੰ ਬਚਾਉਣ ਵਾਸਤੇ ਵੀ ਉਹ ਦਿੱਤਾ, ਕੁਰਬਾਨੀ ਦਿੱਤੀ। ਹਾਂਜੀ, ਮਤਲਬ ਕਿ ਇਹ ਕਿਉਂ ਹੋ ਰਿਹਾ ਹੈ? ਕੀ ਕਾਰਨ ਹੈ? ਤੁਸੀਂ ਨੈਸ਼ਨਲ ਰੇਡੀਓ ਤੇ ਆਉਂਦੇ ਹੋ, ਅਸੀਂ ਬਹੁਤ ਸਤਿਕਾਰ ਕਰਦੇ ਹਾਂ ਪੰਜਾਬੀ ਰੇਡੀਓ ਦਾ, ਕਿਉਂਕਿ ਤੁਸੀਂ ਸਾਡੇ ਨਾਲ ਜੁੜਦੇ ਹੋ, ਤੁਹਾਡਾ ਬੜਾ ਸਤਿਕਾਰ ਕਰਦੇ ਹਾਂ। ਭੈਣ ਜੀ ਹੋਰਾਂ ਦਾ ਬੜਾ ਸਤਿਕਾਰ ਕਰਦੇ ਹਾਂ। ਜਦੋਂ ਵੀ ਗੱਲ ਆਉਂਦੀ ਆ, ਅਸੀਂ ਇਹ ਕਿਉਂ ਕਹਿੰਦੇ ਹਾਂ ਵੀ ਅਸੀਂ ਮਰਵਾ ਰਹੇ ਹਾਂ, ਜਾਂ ਜਿਹੜੇ ਬਾਹਰ ਬੈਠੇ ਆ, ਜਾਂ ਕਿਸੇ ਨੇ 2020। ਪੰਨੂ ਸਾਹਿਬ, ਇਹਦੇ 'ਚ ਇੱਕ ਗੱਲ ਨੋਟ ਕਰਨ ਵਾਲੀ ਹੈ, ਕਿਉਂਕਿ ਧਾਰਮਿਕ ਤੌਰ ਤੇ ਜੇ ਕੋਈ ਆਵਾਜ਼ ਉੱਠਦੀ ਜਾਊਗੀ ਨਾ ਜੀ, ਤਾਂ ਉਹ ਕਿਤੇ ਨਾ ਕਿਤੇ ਇੱਕ ਚਿੰਗ ਤੁਹਾਡੇ ਧਰਮ ਨੂੰ ਬਚਾਉਣ ਵਾਸਤੇ ਛੱਡਦੀ ਜਾਊਗੀ। ਇੱਕ ਚਿੰਗਾਰੀ ਜਿਹੜੀ ਹੈ ਛੋਟੀ ਜੀ, ਉਹ ਵੀ ਵੱਡਾ ਭਾਂਬੜ ਬਣਾ ਦਿੰਦੀ। ਜੇ ਬਾਹਰੋਂ ਅਸੀਂ ਵੀ ਇੱਥੋਂ ਹੀ ਗਏ ਹਾਂ, ਅਸੀਂ ਵੀ ਹੰਢਾ ਕੇ ਗਏ ਹਾਂ। ਤੁਸੀਂ ਕ੍ਰਿਸ਼ਨ ਮਲਹੋਤਰਾ ਦੀ ਬੁੱਕ ਦੀ ਗੱਲ ਕੀਤੀ, ਮੈਂ ਸਾਰੀ ਪੜ੍ਹੀ ਹੈ। ਉਹ ਵੀ, ਉਹਦੇ 'ਚ ਵੀ ਕਈ ਗੱਲਾਂ ਇਹੋ ਜਿਹੀਆਂ ਨੇ ਜਿਨ੍ਹਾਂ ਮੈਂ ਰੇਡੀਓ ਤੇ ਕਹਿਣੀਆਂ ਨਹੀਂ ਚਾਹੁੰਦਾ ਸੀ, ਜਿਹੜੀਆਂ ਗੱਲਾਂ ਨੂੰ ਮੈਂ ਜਾਣਦਾ, ਖੁਦ ਬਜਾਤੇ ਖੁਦ ਮੈਂ ਜਾਣਦਾ, ਜਿਹੜੀਆਂ ਉਹਨੇ ਉਹਦੇ 'ਚ ਗਲਤ ਲਿਖੀਆਂ ਹੋਈਆਂ ਕ੍ਰਿਸ਼ਨ ਮਲਹੋਤਰਾ ਨੇ। ਹਾਂਜੀ, ਠੀਕ ਹੈ, ਸਾਡੇ ਲੀਡਰ ਉਹਨਾਂ ਟਾਈਮਾਂ ਦੇ ਵਿੱਚ ਆ ਕੇ, ਮੈਂ ਨਾ ਭਾਈ ਜਸਵੀਰ ਸਿੰਘ ਵਰਗੇ IB ਵਾਲਿਆਂ ਨਾਲ ਰਲ ਗਏ, ਚਲੋ ਜੋ ਹੋਇਆ ਵਾਟਐਵਰ ਜੋ ਵੀ ਹੋਇਆ, ਠੀਕ ਹੈ ਕਿ ਨਹੀਂ? ਤੁਸੀਂ ਜਿਹੜੀਆਂ ਕਿਤਾਬਾਂ ਦੀ ਅਸੀਂ ਗੱਲ ਕਰਦੇ ਹਾਂ, ਕਿਤਾਬਾਂ ਬਹੁਤ ਲੇਖਕਾਂ ਨੇ ਲਿਖੀਆਂ ਨੇ, ਉਹ ਸਾਨੂੰ ਦਰਸਾਉਂਦੇ ਵੀ ਨੇ ਵੀ ਸਾਡੇ ਨਾਲ ਕੀ ਹੋ ਰਿਹਾ। ਇਹ ਧੱਕਾ ਜੇ 80 'ਚ ਹੋਇਆ ਜੀ, ਜਾਂ 78 'ਚ ਹੋਇਆ, ਸੰਤ ਜਰਨੈਲ ਸਿੰਘ ਆਏ, ਜਾਂ 80 'ਚ ਹੋਇਆ, ਜਾਂ 96 ਤੱਕ ਮੁੰਡੇ ਮਾਰੇ ਗਏ, ਕਿਉਂ ਮਾਰੇ ਗਏ ਜੀ?
ਉਹ ਸਾਡੇ ਆਪਣਿਆਂ ਕਰਕੇ ਮਾਰੇ ਗਏ। ਜੇ ਤੁਸੀਂ ਇਹ ਕਹੋ ਵੀ ਉਹ ਮੋਰਚੇ ਗਲਤ ਸੀਗੇ, ਸਾਨੂੰ ਪਾਣੀਆਂ ਦਾ ਸਾਡਾ ਹੱਕ ਨਹੀਂ ਚਾਹੀਦਾ, ਸਾਨੂੰ ਸਾਡਾ ਖਿੱਤਾ ਨਹੀਂ ਚਾਹੀਦਾ। ਪੰਜਾਬ ਤਾਂ ਹਿੰਦੁਸਤਾਨ ਦੇ ਨਾਲੋਂ ਬਹੁਤ ਚਿਰ ਬਾਅਦ ਚ ਗੁਲਾਮ ਹੋਇਆ। ਹਿੰਦੁਸਤਾਨ ਤਾਂ ਪਹਿਲਾਂ ਹੀ ਅੰਗਰੇਜ਼ਾਂ ਦਾ ਗੁਲਾਮ ਹੋ ਗਿਆ ਸੀ ਹੈ ਜੀ। ਅਸੀਂ ਆਪਦੇ ਇੱਕ ਵਿਰਸੇ ਨੂੰ ਬਚਾਉਣ ਵਾਸਤੇ, ਆਪਦੇ ਇੱਕ ਧਰਮ ਨੂੰ ਬਚਾਉਣ ਵਾਸਤੇ ਲੜਾਈ ਲੜ ਰਹੇ ਹਾਂ, ਜਿਵੇਂ ਦੂਜੀਆਂ ਕੌਮਾਂ ਲੜ ਰਹੀਆਂ ਨੇ। ਅਸੀਂ ਕੋਈ ਬਾਹਰ ਬੈਠਾ ਲੜ ਰਿਹਾ, ਕੋਈ ਅੰਦਰ ਬੈਠਾ ਲੜ ਰਿਹਾ। ਜਦੋਂ ਅਸੀਂ ਇੱਥੇ ਸੀ ਅਸੀਂ ਵੀ ਲੜ ਕੇ ਗਏ ਸੀ, ਠੀਕ ਆ। ਅਸੀਂ ਹੁਣ ਉਮਰ ਦਰਾਜ ਹੋ ਗਏ, ਠੀਕ ਆ ਕਿ ਨਹੀਂ। ਅਸੀਂ ਵੀ ਜਦੋਂ 25-25, 22-22 ਸਾਲ ਦੇ ਸੀ ਉਦੋਂ ਅਸੀਂ ਵੀ ਲੜ ਕੇ ਗਏ ਆ ਪੰਨੂ ਸਾਹਿਬ ਇੱਥੇ। ਜਦੋਂ ਹੁਣ ਅਸੀਂ 60-60 ਸਾਲ ਦੇ ਹੋ ਗਏ ਤਾਂ ਹੁਣ ਇਹ ਕਿਉਂ ਕਿਹਾ ਜਾਂਦਾ ਵੀ ਹੁਣ ਤੁਸੀਂ ਚੁੱਪ ਕਰ ਲਓ, ਮੂੰਹ 'ਚ ਘੁੰਗਣੀਆਂ ਪਾ ਲਓ। ਇਹ ਦੇਖੋ, ਇਹ ਸਾਡਾ ਹੱਕ ਹੈ, ਇਹ ਸਾਡਾ ਹੱਕ ਹੈ। ਕਿਉਂਕਿ ਜੇ ਸਾਰੇ ਬੁੱਧੀਜੀਵੀ ਸਾਰੇ ਬੈਠ ਕੇ ਸਲਾਹ ਕਰਦੇ ਆ ਵੀ ਠੀਕ ਹੈ ਜੀ ਅਸੀਂ ਤਾਂ ਹਿੰਦੁਸਤਾਨੀਆਂ ਨਾਲ ਹੀ ਰਹਿਣਾ ਜੀ, ਜੋ ਸਾਡੇ ਮਰਜ਼ੀ ਗੂਗਨੇ ਸਾਹਿਬ ਸਾਡੀਆਂ ਦਾੜੀਆਂ ਪੱਟੀ ਜਾਣ ਤੇ ਸਾਡੇ ਛਿੱਤਰ ਮਾਰੀ ਜਾਣ, ਅਸੀਂ ਤਾਂ ਆਵਾਜ਼ ਹੀ ਨਹੀਂ ਉਠਾਉਣੀ ਜੀ, ਅਸੀਂ ਤਾਂ ਮੋਦੀ ਸਾਹਿਬ ਦੇ ਗੁਣ ਗਾਉਣੇ ਆ, ਟਾਈਟਲਰ ਦੇ ਗੁਣ ਗਾਉਣੇ ਆ, ਤੇ ਚਲੋ ਠੀਕ ਹੈ ਜੀ, ਫਿਰ ਗਾਈ ਚੱਲੋ ਜੀ। ਪਰ ਸਾਡਾ ਜਿੰਨਾ ਹੱਕ ਬਣਦਾ ਉਹ ਤਾਂ ਅਸੀਂ ਉਹਨਾਂ ਕੁ ਤਾਂ ਅਸੀਂ ਕਰਾਂਗੇ। ਇਹ ਨਾ ਗੱਲ ਹੋਵੇ ਵੀ ਦੂਸਰੇ ਧਰਮ ਤਾਂ ਆਪਦੇ ਧਰਮ ਦਾ ਫਲਾਹ ਕਰੀ ਜਾਣ, ਉਹਨਾਂ ਵਾਰੀ ਕੋਈ ਕੱਟੜਵਾਦ ਤਾਂ ਨਹੀਂ, ਸਾਡੇ ਵਾਰੀ ਕੱਟੜਵਾਦ ਤਾਂ ਆ ਜਾਂਦੀ ਹੈ। ਥੈਂਕ ਯੂ ਜੀ, ਮੈਂ ਇੰਨੀ ਕੀ ਗੱਲ ਤੁਹਾਡੇ ਨਾਲ ਕਰਨੀ ਸੀ। ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਤਰਕਪੂਰਨ ਕੁਝ ਗੱਲਾਂ ਜਿਹੜੀਆਂ ਦੀ ਉਹ ਕੀਤੀਆਂ ਨੇ, ਮੈਂ ਜਵਾਬ ਦੇਣਾ ਜਿਹੜਾ ਦੀ ਉਹਦਾ ਚਾਹੂੰਗਾ ਕੁਝ ਗੱਲਾਂ ਦਾ। ਇੱਕ ਤਾਂ ਪਹਿਲੀ ਗੱਲ ਵੀ ਮੋਦੀ ਦਾ ਜਿਹੜਾ ਦੀ ਅਸੀਂ ਕੋਈ ਮੋਦੀ ਦੇ ਭਗਤ ਨਹੀਂ ਗੇ ਜੀ, ਮੋਦੀ ਦੇ ਗੁਣਗਾਨ ਕਰਨ ਵਾਲੇ ਲੋਕਾਂ ਦੇ ਵਿੱਚੋਂ ਨਹੀਂ ਗੇ। ਕਿਤੇ ਨਹੀਂ ਇਹ ਕਿਹਾ ਕਿ ਚੁੱਪ ਕਰਕੇ ਬਹਿ ਜਾਓ ਤੇ ਮੋਦੀ ਦੇ ਗੁਣਗਾਨ ਕਰਨੇ ਸ਼ੁਰੂ ਕਰ ਦਿਓ, ਪੁਰਾਣੇ ਪ੍ਰੋਗਰਾਮ ਸਾਰੇ ਦੇ ਸਾਰੇ ਜਿਹੜਾ ਦੀ ਉਹ ਫੋਲ ਲੈਣਾ। ਕਿਤੇ ਨਹੀਂ ਇਹ ਕਿਹਾ ਕਿ ਤੁਸੀਂ ਬਾਹਰ ਬੈਠੇ ਮਰਵਾਈ ਜਾਂਦੇ ਹੋ, ਇਹ ਲਫ਼ਜ਼ ਨਹੀਂ ਵਰਤਿਆ। ਜਿਹੜੇ ਲੋਕ ਭੜਕਾਉਂਦੇ ਨੇ ਉਹ, ਤੁਸੀਂ ਬਾਬਾ ਗਰਜਾ ਸਿੰਘ, ਬਾਬਾ ਬੋਤਾ ਸਿੰਘ ਜੀ ਦੀ ਗੱਲ ਕੀਤੀ ਹੈ, ਤੁਸੀਂ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਗੱਲ ਕੀਤੀ ਹੈ, ਤੁਸੀਂ 10ਵੇਂ ਪਾਤਸ਼ਾਹ ਦੀ ਗੱਲ ਜਿਹੜੀ ਦੀ ਉਹ ਕੀਤੀ ਆ। ਚਲੋ ਇਹਨਾਂ ਗੱਲਾਂ ਦਾ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਹੋਰਾਂ ਨੇ ਇਹ ਕਿਹਾ ਸੀਗਾ ਵੀ ਜਾਓ ਤੇ ਜਾ ਕੇ ਲੜੋ। ਗੁਰੂ ਤੇਗ ਬਹਾਦਰ ਜੀ ਨੇ ਇਹ ਕਿਹਾ ਸੀਗਾ ਜਾਓ ਤੇ ਜਾ ਕੇ ਜਿਹੜਾ ਦੀ ਕੁਰਬਾਨੀ ਦੇ ਦਿਓ। ਗੁਰੂ ਗੋਬਿੰਦ ਸਿੰਘ ਜੀ ਨੇ ਇਹ ਗੱਲ ਕਹੀ ਸੀ ਜਾਓ ਤੇ ਜਾ ਕੇ ਕੁਰਬਾਨੀ ਦੇ ਦਿਓ। ਉਹਨਾਂ ਲੋਕਾਂ ਨੇ ਲੜਾਈਆਂ ਆਪ ਲੜੀਆਂ ਜਿਨ੍ਹਾਂ ਮਹਾਨ ਲੋਕਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ। ਉਹਨਾਂ ਨੇ ਲੋਕਾਂ ਦੇ ਪੁੱਤ ਨਹੀਂ ਮਰਵਾਏ, ਆਪਣੇ ਪੁੱਤ ਵਾਰੇ। ਸਰਬੰਸਦਾਨੀ ਤਾਂ ਅਖਵਾਇਆ ਜਾ ਕੇ। ਉਹ ਜੇ ਉਹ ਵੀ ਕਹਿੰਦੇ ਕਿ ਮੇਰੇ ਪੁੱਤ ਜਿਹੜੇ ਸੇਫ ਰਹਿਣੇ ਚਾਹੀਦੇ ਆ, ਇਹਨਾਂ ਨੂੰ ਕਿਸੇ ਮੈਂਬਰ ਪਾਰਲੀਮੈਂਟ ਦੇ ਕੈਨੇਡਾ ਜਾਂ ਅਮਰੀਕਾ ਦੇ ਦਫ਼ਤਰ ਦੇ ਵਿੱਚ ਚੰਗੀ ਜੌਬ ਚਾਹੀਦੀ ਆ, ਮੈਂ ਆਪਣੇ ਪੁੱਤ ਸੈੱਟ ਕਰ ਲਏ। ਹੁਣ ਮੈਂ ਦੂਜਿਆਂ ਦੇ ਜਿਹੜੇ ਪੁੱਤ ਆ ਉਹਨਾਂ ਨੂੰ ਕਹੂੰਗਾ, ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ, ਸੁਖਬੀਰ ਸਿੰਘ ਬਾਦਲ ਹੋਰਾਂ ਦੇ ਲੱਗੇ ਵੱਡੇ ਵੱਡੇ ਹੋਰਡਿੰਗਸ ਕਿ ਮੈਂ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ ਹੈ ਜਾਂ ਪੰਜਾਬੀਓ ਕੁਰਬਾਨੀ ਦਾ ਵੇਲਾ ਆ ਗਿਆ। ਇਹ ਉਹੋ ਜਿਹੇ ਲੋਕ ਨੇ। ਮੈਨੂੰ ਨਹੀਂ ਲੱਗਦਾ ਕਿ ਬਾਦਲ ਪਰਿਵਾਰ ਤੇ ਇਹਨਾਂ ਲੋਕਾਂ ਦੇ ਵਿੱਚ ਕੋਈ ਬਹੁਤਾ ਫਰਕ ਹੈ, ਜਿਹੜੇ ਲੋਕਾਂ ਦੇ ਪੁੱਤ ਪੜੋਸ ਕੇ ਸਿਵਿਆਂ ਵੱਲ ਨੂੰ ਜਿਹੜਾ ਦੀ ਉਹ ਤੋਰਦੇ ਨੇ। ਜਦੋਂ ਪੰਜਾਬ ਦੇ ਵਿੱਚ ਇਹ ਨਸਲਕੁਸ਼ੀ ਚਿੱਟੇ ਦੇ ਨਾਲ ਜਿਹੜੀ ਦੀ ਉਹ ਹੋਈ ਆ, ਉਦੋਂ ਇਹ ਲੋਕ ਕਿੱਥੇ ਗਏ? ਇਹ ਲੋਕ ਬੋਲੇ ਕਦੀ? ਇਹਨਾਂ ਨੇ ਕਦੀ ਆ ਕੇ ਜਿਹੜਾ ਦੀ ਲੜੇ? ਠੀਕ ਹੈ, ਜਿੱਥੇ ਵੀ ਤੁਸੀਂ ਰਹਿੰਦੇ ਹੋ, ਮੈਂ ਨਹੀਂ ਇਹ ਕਹਿੰਦਾ ਕਿ ਤੁਸੀਂ ਉੱਥੇ ਰਹਿ ਕੇ ਤੁਹਾਨੂੰ ਬੋਲਣ ਦਾ ਕੋਈ ਹੱਕ ਨਹੀਂਗਾ, ਇਹ ਕਦੀ ਵੀ ਗੱਲ ਨਹੀਂ ਕਹੀ। ਬੋਲਦੇ ਰਹਿਣਾ। ਅਸੀਂ ਇੱਥੇ ਬਹਿ ਕੇ ਬੋਲ ਰਹੇ ਹਾਂ, ਮੈਂ ਹੀ ਕਿਵੇਂ ਕਹਿ ਸਕਦਾ ਕਿਸੇ ਨੂੰ ਜਦੋਂ ਮੈਂ ਬੋਲ ਰਿਹਾ ਤੇ ਮੈਂ ਇਹ ਕਿਸੇ ਦੇ ਵਾਸਤੇ ਕਿਵੇਂ ਕਹਿ ਸਕਦਾ ਕਿ ਤੁਸੀਂ ਬੋਲਣਾ ਛੱਡ ਦਿਓ? ਜਿਹੜੇ ਤਰੀਕੇ ਨੇ ਨਾ ਜੀ, ਉਹ ਤਰੀਕੇ ਤੁਹਾਨੂੰ ਬਦਲਣੇ ਪੈਣਗੇ। ਜਿਹੜੀਆਂ 35 ਸਾਲ ਤੁਸੀਂ ਲੋਕ ਮੂਰਖ ਨਹੀਂ ਬਣੇ ਕਿ ਜਿਹੜਾ ਸਾਕਾ ਨੀਲਾ ਤਾਰਾ ਦੇ ਦੌਰਾਨ ਚੁੱਕਿਆ ਗਿਆ ਸਮਾਨ ਸੀਗਾ, ਤੁਸੀਂ ਉਹ ਇਸ ਗੱਲ ਦੇ ਉੱਤੇ ਕੇਂਦਰ ਦੀ ਸਰਕਾਰ ਨੂੰ ਭੰਡਦੇ ਨਹੀਂ ਰਹੇ ਕਿ ਕੇਂਦਰ ਦੀ ਸਰਕਾਰ ਸਾਡਾ ਸਮਾਨ ਨਹੀਂ ਦਿੰਦੀ। ਉਹ ਕੋਈ ਦੁੱਧ ਧੋਤੀ ਨਹੀਂ, ਨਾ ਮੌਜੂਦਾ ਨਾ ਇਦੋਂ ਪਹਿਲੀਆਂ ਜਿਹੜੀਆਂ ਸਰਕਾਰਾਂ ਸੀਗੀਆਂ ਇੱਕੋ ਜਿਹੀਆਂ ਰਹੀਆਂ ਨੇ। ਦਿੱਲੀ ਕਦੀ ਪੰਜਾਬ ਦੀ ਸਕੀ ਨਹੀਂ, ਪਰ ਉਦੋਂ ਇਹ ਗੱਲ ਤਾਂ ਚੱਲਦੀ ਰਹੀ ਨਾ, ਸਾਡਾ ਬਹੁਤ ਜਿਹੜਾ ਖਜ਼ਾਨਾ ਸੀ ਉਹ ਸਰਕਾਰ ਲੈ ਗਈ ਚੁੱਕ ਕੇ। ਉਹ ਸ਼੍ਰੀਮਾਨ ਜੀ, ਉਹ ਖਜ਼ਾਨਾ ਤਾਂ ਬਹੁਤ ਦੇਰ ਪਹਿਲਾਂ ਆ ਚੁੱਕਿਆ ਹੋਇਆ। ਤੁਸੀਂ ਬੋਲੇ ਇਸ ਗੱਲ ਦੇ ਉੱਤੇ ਕਿ ਉਹ ਦੱਸੋ ਹਿਸਾਬ ਕਿਤਾਬ ਕਿੱਥੇ ਆ? ਉਹ ਕਿਹਨੇ ਰਸੀਦ ਕੀਤੇ, ਕਿਹਨੇ ਵੇਚ ਦਿੱਤੇ, ਉਹ ਕਿੱਥੇ ਨੇ? ਇਹਦੇ ਬਾਰੇ ਦੇ ਵਿੱਚ ਤੁਸੀਂ ਬੋਲੇ ਜੀ? ਨਹੀਂ ਬੋਲੇ। ਕਿਉਂਕਿ ਇਉਂ ਆ ਕਿ ਸਾਰਾ ਕੁਝ ਫਰੋਲ ਲਓ, ਉਹਦੇ ਵਿੱਚੋਂ ਇੱਕ ਅੱਧੀ ਚੀਜ਼ ਜਿਹੜੀ ਜੀ ਲੱਭਦੀ ਆ ਉਹ ਲੱਭੋ ਤੇ ਉਹਦੇ ਉੱਤੇ ਗੱਲ ਕਰਨੀ ਜਿਹੜੀ ਦੀ ਉਹ ਕਰ ਦਿਓ। ਤੁਸੀਂ ਇੱਥੇ ਜਿਹੜੇ ਦੀ ਉਹ ਲੜੇ ਹੋਵੋਗੇ, ਮੈਨੂੰ ਉਹਦੇ ਉੱਤੇ ਕੋਈ ਜਿਹੜਾ ਸ਼ੱਕ ਨਹੀਂਗਾ, 1% ਵੀ ਸ਼ੱਕ ਨਹੀਂਗਾ ਕਿ ਤੁਸੀਂ ਇੱਥੇ ਬਹੁਤ ਸਾਰੀਆਂ ਐਜੀਟੇਸ਼ਨਾਂ ਦੇ ਵਿੱਚ ਜਿਹੜਾ ਦੀ ਉਹ ਹਿੱਸਾ ਲਿਆ ਹੋਊਗਾ। ਤੁਹਾਡੇ ਵਰਗੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਲਿਆ। ਅਣਗੌਲੇ ਨੇ, ਉਹ ਅੱਜ ਵੀ ਅਣਗੌਲੇ ਨੇ, ਉਹ ਚੁੱਪ ਕੀਤੇ ਬੈਠੇ ਨੇ। ਉਹਨਾਂ ਨੇ ਉੱਥੇ ਬਾਹਰਲੇ ਮੁਲਕਾਂ 'ਚ ਜਾ ਕੇ ਪੈਸੇ ਨਹੀਂ ਇਕੱਠੇ ਕੀਤੇ ਉਸ ਚੀਜ਼ ਨੂੰ ਬਣਾ ਕੇ ਕਿ ਅਸੀਂ ਜਿਹੜਾ ਦੀ ਲੜ ਕੇ ਉੱਥੋਂ ਆਏ ਆ, ਹੁਣ ਪਾਓ ਮੁੱਲ ਤੁਸੀਂ ਸਾਡਾ। ਮੇਰਾ ਸਵਾਲ ਇਹ ਸੀਗਾ, ਪੈਸੇ ਇਕੱਠੇ ਕਰਨ ਵਾਲਿਆਂ ਨੂੰ ਤੁਹਾਨੂੰ ਜਿਹੜਾ ਦੀ ਉਹ ਅੱਜ ਤਾਂ ਵਿਸ਼ਵ ਪੱਧਰ ਦੇ ਉੱਤੇ ਪਲੇਟਫਾਰਮ ਬਣਨੇ ਬੜੇ ਸੌਖੇ ਨੇ।
ਉਹ ਪਲੇਟਫਾਰਮ ਅਜੇ ਤੱਕ ਜਿਹੜੇ ਦੀ ਉਹ ਕਿਉਂ ਨਹੀਂ ਸਟੈਬਲਿਸ਼ ਕੀਤੇ ਗਏ? ਸਟੈਬਲਿਸ਼ ਕਿਹੜੇ ਹੋ ਗਏ? ਫੇਕ ਅਕਾਊਂਟਾਂ ਵਾਲੇ, ਜਿਹੜੇ ਕਿਸੇ ਵੀ ਧੀ ਭੈਣ ਦੀ ਇੱਕ ਜਿਹੜਾ ਦੀ ਉਹ ਕਰ ਦਿੰਦੇ ਆ। ਉਹਨਾਂ ਲੋਕਾਂ ਨੂੰ ਕਿਉਂ ਨਹੀਂ ਡੱਕਿਆ ਗਿਆ ਕਿ ਅਸੀਂ ਸਾਡੇ ਜਿਹੜੀ ਸ਼ੁਰੂਆਤ ਹੈ ਗੁਰੂ ਨਾਨਕ ਸਾਹਿਬ ਦੀ, ਉਹ ਤਰਕ ਤੋਂ ਹੋਈ ਆ। ਤੁਸੀਂ ਗੁਰੂ ਤੇਗ ਬਹਾਦਰ ਜੀ ਦਾ ਜ਼ਿਕਰ ਕੀਤਾ, ਉਹ ਤਰਕ ਹੀ ਸੀਗਾ। ਏਦਾਂ ਤੂੰ ਕਿਸੇ ਦਾ ਧਰਮ ਕਿੱਦਾਂ ਚੇਂਜ ਕਰ ਸਕਦਾ? ਮੇਰੇ ਨਾਲ ਆ ਕੇ ਤਰਕ ਕਰ, ਉਹ ਤਰਕ ਹੀ ਸੀਗਾ। ਜ਼ਫਰਨਾਮਾ ਤਰਕੀ ਹੈ, ਤਰਕ ਜਿਹੜਾ ਉਹ ਕੀਤਾ ਜਾ ਸਕਦਾ। ਅਸੀਂ ਇਹ ਚੀਜ਼ਾਂ ਸਟੈਬਲਿਸ਼ ਕਿਉਂ ਨਹੀਂ ਕਰ ਸਕੇ? ਅੱਜ ਸਵਾਲ ਉੱਠਿਆ 4 ਸਾਲ ਪਹਿਲਾਂ ਜਿਹੜੀ ਹੱਥ ਲਿਖਤ ਬੀੜ ਆ, ਉਹ ਧੱਕੇ ਦੇ ਨਾਲ ਚੁੱਕ ਕੇ ਜਿਹੜਾ ਦੀ ਉਹ ਲੈ ਗਏ। ਉਹ ਕਿੱਥੇ ਨੇ ਬੀੜਾਂ? ਗੋਇੰਦਵਾਲ ਸਾਹਿਬ ਦੇ ਵਿੱਚ ਸੰਸਕਾਰ ਕਰਨ ਦੇ ਵਾਸਤੇ ਉਹ ਜਗ੍ਹਾ ਹੀ ਕਿਉਂ ਬਣਾਈ ਗਈ ਹੈ? ਮੈਂ ਤਾਂ ਅੱਜ ਕਿੰਤੂ ਕਰੂੰਗਾ ਵੱਡਾ ਜੀ। ਇਸ ਕਰਕੇ ਬਣਾਈ ਗਈ ਹੈ ਕਿ ਪੁਰਾਤਨ ਬੀੜਾਂ ਜਿਹੜੀਆਂ ਦੀ ਉਹ ਲਿਆ ਕੇ ਉਹਦਾ ਸੰਸਕਾਰ ਕਰ ਦਿਓ, ਪੁਰਾਤਨ ਗੁਟਕੇ ਜਿਹੜੇ ਨੇ ਉਹ ਲਿਆ ਕੇ ਉਹਨਾਂ ਦਾ ਸੰਸਕਾਰ ਕਰ ਦਿਓ, ਕਿ ਨਾ ਤੁਹਾਡੇ ਕੋਲੇ ਕੋਈ ਪੁਰਾਤਨ ਚੀਜ਼ਾਂ ਰਹਿਣ ਤੇ ਨਾ ਜਿਹੜਾ ਦੀ ਕੱਲ ਨੂੰ ਤੁਸੀਂ ਤਰਕ ਕਰ ਸਕੋ ਕਿ ਆਹ ਦੇਖੋ ਜੀ ਪੁਰਾਣੀ ਚੀਜ਼ ਤਾਂ ਆ ਪਈ ਹੋਈ ਹੈ। ਪੁੱਛੋ ਇਹਨਾਂ ਸਤਿਕਾਰ ਕਮੇਟੀ ਵਾਲਿਆਂ ਨੂੰ, ਡਾਂਗਾ ਕੱਢ ਕੇ ਉਹਨਾਂ ਬੇਕਸੂਰੇ ਲੋਕਾਂ ਵਾਲੇ ਜਿਹੜਾ ਦੀ ਉਹ ਕਿਉਂ ਹੋ ਜਾਂਦੇ ਆ? ਉਹ ਕਿੱਥੇ ਨੇ ਜਿਹੜੀਆਂ ਹੁਣ ਤੱਕ ਇਹਨਾਂ ਨੇ ਬੀੜਾਂ ਚੁੱਕੀਆਂ ਨੇ? ਪੁੱਛੋ। ਇਹ ਜਿਹੜੀ ਉਹ 100% ਮੈਂ ਮਲੋਏ ਸ੍ਰੀਧਰ ਹੋਰਾਂ ਦੀ ਕਿਤਾਬ ਨੂੰ ਇਹ ਨਹੀਂ ਕਿਹਾ, ਪਰ ਉਹ 100% ਗਲਤ ਵੀ ਨਹੀਂ ਗੀ। ਤੁਸੀਂ ਆਪ ਹੀ ਜ਼ਿਕਰ ਕਰ ਗਏ ਕੁਝ ਚੀਜ਼ਾਂ ਦਾ ਜਿਹੜਾ ਜੀ, ਕਿ ਉਹ ਕੌਣ ਜਿਹੜਾ ਜੀ ਉਹ ਜਾ ਕੇ ਰਲ ਗਿਆ ਸੀ। ਉਹ ਕਿਹਦਾ ਪਰਿਵਾਰ ਸੀ? ਜਿਹੜੇ ਭਾਈ ਸਾਹਿਬ ਕੈਨੇਡਾ ਤੋਂ ਪਹਿਲਾਂ ਗੱਲ ਕਰ ਰਹੇ ਸੀ, ਉਹਨਾਂ ਦਾ ਸਵਾਲ ਇਹੀ ਸੀਗਾ ਕਿ ਕਿੰਤੂ ਪਰੰਤੂ ਜਿਹੜੇ ਜੀ ਉਹ ਹੁੰਦੇ। ਮੈਂ ਫੇਰ ਕਹੂੰਗਾ ਕਿ ਆਪਾਂ ਉਹਨਾਂ ਕਿੰਤੂ ਪਰੰਤੂ ਦੇ ਵਿੱਚ ਜੇਕਰ ਪਏ ਰਹੇ ਤੇ ਇਹੀ ਉਹ ਧਿਰਾਂ ਜਿਹੜੀਆਂ ਚਾਹੁੰਦੀਆਂ ਨੇ, ਜਿਹੜੀਆਂ ਚੁੱਪ ਕੀਤੀਆਂ ਆਪਣਾ ਕੰਮ ਜਿਹੜਾ ਜੀ ਉਹ ਕਰ ਰਹੀਆਂ ਨੇ ਨੁਕਸਾਨ ਕਰਨ ਵਾਲਾ। ਅਸੀਂ ਲੱਗੇ ਹੋਏ ਹਾਂ, ਅਸੀਂ ਇੱਕ ਦੂਜੇ ਨੂੰ ਕੱਟਣ ਦੇ ਉੱਤੇ ਜਿਹੜਾ ਜੀ ਉਹ ਲੱਗੇ ਹਾਂ। ਜਿਵੇਂ ਤੁਸੀਂ ਮੈਨੂੰ ਕੱਟ ਰਹੇ ਹੋ, ਮੈਂ ਤੁਹਾਡੀਆਂ ਗੱਲਾਂ ਦਾ ਜਿਹੜਾ ਜੀ ਉਹ ਜਵਾਬ ਦਿੱਤਾ। ਅਗਲੇ ਹਫ਼ਤੇ ਤੁਸੀਂ ਫੇਰ ਆਓਗੇ ਕੁਛ ਨਵੇਂ ਤਰਕ ਜਿਹੜੇ ਜੀ ਉਹ ਲੈ ਕੇ, ਫਿਰ ਮੈਨੂੰ ਗਲਤ ਠਹਿਰਾਓਗੇ, ਜਾਂ ਜਿਹੜੇ ਬਾਕੀ ਬੋਲਣ ਵਾਲੇ ਨੇ ਉਹਨਾਂ ਨੂੰ ਗਲਤ ਠਹਿਰਾਓਗੇ। ਫਿਰ ਉਹ ਜਿਹੜਾ ਜੀ ਉਹਦਾ ਜਵਾਬ ਦੇਊਗਾ। ਸ਼੍ਰੀਮਾਨ ਜੀ, ਇਹੀ ਤਾਂ ਸਾਰਾ ਕੁਛ ਜਿਹੜੇ ਇਹ ਲੋਕ ਨੇ ਉਹ ਚਾਹੁੰਦੇ ਨੇ ਕਿ ਇਹਨਾਂ ਨੂੰ ਉਲਝੀ ਜਾਣ ਦਿਓ। ਆਪਾਂ ਖੂਹ 'ਚ ਡਿੱਗੇ ਹੋਏ ਹਾਂ। ਖੂਹ ਦੇ ਵਿੱਚ ਡਿੱਗੇ ਹੋਏ ਜਿਹੜੇ ਲੋਕ ਨੇ ਉਹ ਸਭ ਤੋਂ ਪਹਿਲਾਂ ਖੂਹ 'ਚੋਂ ਨਿਕਲਣ ਦੇ ਵਾਸਤੇ ਜਿਹੜਾ ਜੀ ਉਹ ਤੁਰਨ। ਕਮ ਸੇ ਕਮ ਇੱਕ ਦੂਜੇ ਦੇ ਉੱਤੇ ਜਿਹੜਾ ਜੀ ਉਹ ਮੰਦ ਜਿਹੜੀ ਬੋਲੀ ਆ ਉਹਦੇ ਨਾਲ ਆਪਾਂ ਅਟੈਕ ਨਾ ਕਰੀਏ। ਮੈਂ ਤਾਂ ਕਰਕੇ ਤੁਹਾਡਾ ਧੰਨਵਾਦ ਕੀਤਾ ਸੀ ਸਟਾਰਟਿੰਗ 'ਚ, ਤੁਸੀਂ ਤਰਕ ਨਾਲ ਗੱਲ ਜਿਹੜੀ ਆ ਜੀ ਅਜਿਹੇ ਲੋਕਾਂ ਦੀ ਲੋੜ ਆ। ਇਹ ਜ਼ਰੂਰੀ ਨਹੀਂਗਾ ਹਰ ਗੱਲ ਦੇ ਉੱਤੇ ਮੈਂ ਸਹੀ ਹਾਂ, ਪਰ ਇਹ ਵੀ ਜ਼ਰੂਰੀ ਨਹੀਂਗਾ ਕਿ ਹਰ ਗੱਲ ਜੋ ਤੁਸੀਂ ਕਹਿ ਗਏ ਤੁਸੀਂ ਉਹਦੇ ਉੱਤੇ ਸਹੀ ਹੋ। ਆਪਾਂ ਇੱਕ ਦੂਜੇ ਦੇ ਨਾਲ ਵਿਚਾਰ ਤਾਂ ਜਿਹੜਾ ਉਹ ਕਰਕੇ ਅੱਗੇ ਤੁਰ ਸਕਦੇ ਆ ਨਾ। ਮੈਂ ਇਹ ਨਹੀਂ ਕਹਿੰਦਾ ਕਿ ਮੈਂ ਤੇ ਤੁਸੀਂ ਬਹਿ ਜਾਈਏ ਤੇ ਆਪਾਂ ਇਹਦੇ ਵਿੱਚੋਂ ਮਸਲਾ ਹੱਲ ਕਰ ਲੈਣਾ, ਨਹੀਂ। ਮੇਰੇ ਕਹਿਣ ਦਾ ਮਤਲਬ ਇਹ ਨਹੀਂਗਾ। ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜਿਹੜੇ ਇੰਟੈਲੈਕਚੁਅਲ ਲੋਕ ਨੇ, ਤੁਹਾਡੇ ਵਰਗੇ ਜਿਹੜੇ ਪੜ੍ਹੇ ਲਿਖੇ, ਜਾਂ ਭਾਈ ਸਾਹਿਬ ਪਹਿਲਾਂ ਕੈਨੇਡਾ ਤੋਂ ਫੋਨ ਆਇਆ, ਜੇ ਕਿਸੇ ਜਗ੍ਹਾ ਦੇ ਉੱਤੇ ਵਿਚਾਰ ਨਹੀਂ ਵੀ ਮਿਲਦੇ ਤੇ ਅਸੀਂ ਉਹਦੇ ਉੱਤੇ ਕੋਈ ਠੱਪਾ ਲਾ ਕੇ ਉਹਦੀ ਗੱਲ ਨਾ ਕੱਟਦੀ, ਬਲਕਿ ਉਹਦੇ ਜਿਹੜਾ ਦੀ ਉਹਦੇ ਨਾਲ ਵਿਚਾਰ ਵਟਾਂਦਰਾ ਜਿਹੜਾ ਦੀ ਕਰੀਏ ਵੀ ਆਹ ਵੀ ਗੱਲ ਹੋ ਸਕਦੀ ਹੈ, ਆਹ ਵੀ ਇੱਕ ਤਰਕ ਜਿਹੜਾ ਦੀ ਹੋ ਸਕਦਾ ਹੈ, ਜਿਹੜੀ ਕਿ ਗੁਰਬਾਣੀ ਸਾਡੇ ਕੋਲੇ ਸਭ ਤੋਂ ਵੱਡੀ ਜਿਹੜੀ ਚੀਜ਼ ਪਈ ਹੈ। ਇਸੇ ਲਈ ਉਹਦੀ ਫਿਕਰਮੰਦੀ ਹੈ। ਲਗਾ ਮਾਤਰਾ ਵੀ ਜਿਹੜੀਆਂ ਉਲਟ ਪੁਲਟ ਹੋ ਗਈਆਂ ਤੇ ਉਹਦੇ ਮਤਲਬ ਜਿਹੜੇ ਆ ਜੀ ਬਦਲ ਜਾਣੇ ਆ। ਫਿਰ ਅਸੀਂ ਲੋਕ ਤਰਕ ਨਹੀਂ ਕਰ ਸਕਾਂਗੇ ਉਹਨਾਂ ਚੀਜ਼ਾਂ ਦੇ ਉੱਤੇ। ਅੱਜ ਸਾਡੀ ਪੀੜ੍ਹੀ ਜਿਉਂਦੀ ਆ, ਕਿੰਨੀ ਦੇਰ ਜਿਉਂਦੀ ਰਹਿਣੀ ਹੈ? ਕੋਈ ਲਿਖਾ ਕੇ ਤਾਂ ਨਹੀਂ ਨਾ ਆਏ ਹੋਏ ਕਿ ਸਾਡੀ ਉਮਰ ਵੀ ਜਿਹੜੀ ਦੀ ਉਹ ਬਾਦਲ ਜਿੰਨੀ ਹੋਈ ਹੋਣੀ ਹੈ। ਸ਼ਾਇਦ ਹੀ ਉੱਥੋਂ ਤੱਕ ਜਿਹੜਾ ਦੀ ਉਹ ਪਹੁੰਚੀ ਗਏ ਉਸ ਉਮਰ ਤੱਕ। ਪਰ ਜਿਹੜੀਆਂ ਅਗਲੀਆਂ ਪੀੜ੍ਹੀਆਂ ਆਉਣਗੀਆਂ, ਫਿਰ ਅਸੀਂ ਉਹਨਾਂ ਦੇ ਵਾਸਤੇ ਕੀ ਛੱਡ ਕੇ ਜਾਵਾਂਗੇ ਜੀ? ਇੱਕ ਬਿਨਾਂ ਸਿਰ ਪੈਰ ਦੀ ਬੇਲੋੜੀ ਬਹਿਸ ਜਿਹਦੇ ਚੋਂ ਅਸੀਂ ਕੁਝ ਨਹੀਂ ਕੱਢਿਆ। ਮੇਰਾ ਸਵਾਲ ਤਾਂ ਕਰਕੇ ਸੀਗਾ ਕਿ 81-82 ਤੋਂ ਸ਼ੁਰੂ ਹੋ ਜਾਓ, ਸਤਲੁਜ ਯਮੁਨਾ ਲਿੰਕ ਨਹਿਰ ਸਮਝੌਤੇ ਤੋਂ 92-93 ਤੱਕ ਜਦੋਂ ਤੱਕ ਜ਼ਿਆਦਾ ਮਰੇ, ਅਸੀਂ ਉਹਦੇ ਵਿੱਚੋਂ ਕੀ ਕੱਢਿਆ? ਕੀ ਕਦੀ ਅਸੀਂ ਇਹਨਾਂ ਚੀਜ਼ਾਂ ਨੂੰ ਬਹਿ ਕੇ ਤਰਕ ਦੇ ਨਾਲ ਸੋਚਣ ਦੀ ਕੋਸ਼ਿਸ਼ ਕੀਤੀ? ਜੇ ਤੁਸੀਂ ਗੱਲ ਕੀਤੀ ਵੀ ਹਾਂ ਉਹਦੇ ਵਾਸਤੇ ਕੌਣ ਜ਼ਿੰਮੇਵਾਰ ਸੀ, ਕੀ ਕੁਛ ਹੋਇਆ, ਕਿਹਨੇ ਕੀਤਾ, ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਹੀ ਦਿੱਤੀ ਸੀ। ਚਾਂਦੀ ਦੀ ਇੰਦਰਾ ਗਾਂਧੀ ਹੋਰਾਂ ਨੂੰ ਟੱਪ ਲਾਉਣ ਦੇ ਵਾਸਤੇ ਇੱਕ ਪੂਰੀ ਸਮਝੌਤਾ ਕੀਤਾ ਸੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ। ਇਹਦੇ ਸਮੇਂ ਦੇ ਦੌਰਾਨ ਮੁੱਖ ਮੰਤਰੀ ਕੌਣ ਬਣੇ? ਜਵਾਬ ਤੁਹਾਡੇ ਜਿਹੜਾ ਦੀ ਉਹ ਸਾਹਮਣੇ ਆ। ਫਿਰ ਕਸੂਰਵਾਰ ਕੌਣ ਆ? ਮੈਂ ਤਾਂ ਬਣਾਏ ਨਹੀਂ, ਮੈਂ ਤਾਂ ਉਹਨਾਂ ਨੂੰ ਕੁਝ ਤਿਲਕ ਲਾਇਆ ਨਹੀਂ ਜੀ ਮੁੱਖ ਮੰਤਰੀ ਹੋਣ ਦਾ। ਇਹੀ ਤਰਕ ਦੇ ਆਧਾਰ ਦੇ ਉੱਤੇ ਗੱਲ ਦੱਸਣ ਦੀ ਕੋਸ਼ਿਸ਼ ਕਰਦੇ ਆ। ਜੇ ਤੁਹਾਨੂੰ ਲੱਗਦਾ ਕਿ ਅਸੀਂ ਵੀ ਚੁੱਪ ਕਰ ਦਈਏ ਇੱਥੇ ਬੈਠੇ ਤੇ ਇਹ ਕਹਿ ਦਈਏ ਕਿ ਸਾਰੇ ਜਿਹੜੇ ਦੀ ਉਹ ਚੁੱਪ ਕਰ ਜਾਣ, ਜਿਹੜੀ ਚੁੱਪ ਕਰ ਜਾਣ ਵਾਲੀ ਗੱਲ ਹੈ ਉਹ ਕਮ ਸੇ ਕਮ ਮੇਰੇ ਵਰਗੇ ਲੋਕਾਂ ਦੇ ਉੱਤੇ ਤਾਂ ਤੁਸੀਂ ਕਿਸੇ ਵੀ ਹਾਲਤ ਦੇ ਵਿੱਚ ਇੰਪਲੀਮੈਂਟ ਨਹੀਂ ਕਰ ਸਕਦੇ। ਜਿੰਨੇ ਜੋਗੇ ਆ ਉਹ ਬੋਲਣ ਦੀ ਕੋਸ਼ਿਸ਼, ਦੱਸਣ ਦੀ ਕੋਸ਼ਿਸ਼ ਕਰ ਰਹੇ ਆ। ਹਾਂ, ਜੇ ਆਹੀ ਜਿਹੜੇ ਦੀ ਹਾਲਾਤ ਚੱਲਦੇ ਰਹੇ ਤੇ ਫਿਰ ਇਹੀ ਆ ਜੀ, ਕੋਈ ਹੋਰ ਕੰਮ ਧੰਦਾ ਜਿਹੜਾ ਦੀ ਉਹ ਲੱਭ ਲਾਂਗੇ ਬਜਾਏ ਇਹਦੇ ਕਿ ਕਿਸੇ ਦੀ ਚਾਪਲੂਸੀ ਕਰਨ ਦੇ। ਜੀ ਅੱਗੇ ਸਾਡੇ ਨਾਲ ਜੁੜੇ ਨੇ ਆਸਟਰੀਆ ਤੋਂ ਜਸਵੰਤ ਸਿੰਘ। ਜਸਵੰਤ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਭਾਜੀ ਪਹਿਲਾਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ ਹਾਂਜੀ ਭਾਜੀ, ਮੇਰਾ ਸਵਾਲ ਹੈ, ਦੇਖੋ ਨਾ 47 ਤੋਂ ਲੈ ਕੇ ਜਿੰਨੇ ਸਾਡੇ ਆਗੂ ਸੀ ਉਹਨਾਂ ਨੇ ਜੀ ਗਲਤੀਆਂ ਕੀਤੀਆਂ। 9 ਮਾਸ ਦਾ ਰਿਸ਼ਤਾ ਨਾ ਜੀ। ਜਿੰਨੇ ਸਾਡੇ ਧਾਰਮਿਕ ਆਗੂ ਸੀ ਉਹਨਾਂ ਨੇ ਸਨਾਤਨ ਧਰਮ ਦਾ ਹਵਾਲਾ ਦੇ ਕੇ
ਦੇ ਦੇ ਕੇ ਸਾਰਾ ਵਿੱਚ ਮਰਜ ਕਰ ਲਿਆ ਨਾ ਜੀ। ਗਲਤੀਆਂ ਕਿਹਨਾਂ ਦੀਆਂ ਜੀ? ਅਸੀਂ ਕਿਸੇ ਨੂੰ ਮਾੜਾ ਨਹੀਂ ਕਹਾਂਗੇ, ਆਪਣੇ ਆਪ ਨੂੰ ਮਾੜਾ ਕਹਾਂਗੇ ਜੀ। ਇਸ ਚੀਜ਼ ਦੇ ਵਿੱਚ ਅਸੀਂ ਉਦੋਂ ਜੀ ਆਹ ਦੇਵਤੇ ਨੇ ਐਂ ਕਰਤਾ, ਉਹਨੇ ਜੀ ਪਰਨਾ ਮਾਰਤਾ, ਉਹਨੇ ਆਹ ਕਰਤਾ। ਸਾਡੇ ਹਾਲਾਂਕਿ ਸਾਡੇ ਸਿੱਖ ਆਗੂ ਦੀਆਂ ਗੱਲਾਂ ਨੇ ਜੀ ਇਹ, ਤੇ ਜਦੋਂ ਹੁਣ ਉਹ ਕਹਿੰਦੇ ਨੇ ਤੇ ਹੁਣ ਸਾਨੂੰ ਸੇਕ ਲੱਗਦਾ ਜੀ ਇਸ ਚੀਜ਼ ਦੇ ਵਿੱਚੋਂ। ਦੂਜੀ ਗੱਲ ਰਹਿ ਗਈ ਮੁਲਕ ਦੀ ਜੀ। ਇਜ਼ਰਾਈਲ ਬਣਿਆ 47 ਦੇ ਵਿੱਚ ਜੀ, $5 ਲੱਖ ਲੜਾਈ ਸੀ ਪ੍ਰਧਾਨ ਮੰਤਰੀ, $12 ਲੱਖ ਦਿੱਤਾ ਸੀ ਜੀ। ਸਾਡੇ ਦਾ ਜੀ ਤੇ $200 ਬਦਲੇ ਗੁਰਦੁਆਰੇ ਰੌਲਾ ਪੈਂਦਾ ਕਮੇਟੀ ਦਾ ਜੀ। ਮੈਨੂੰ ਕਹਿਣ ਨੂੰ ਦਿਓ ਤੇ ਮੈਂ ਪ੍ਰਧਾਨ ਬਣਨਾ, ਉਹਨੇ ਬਣਨਾ ਜੀ। ਮੁਲਕ ਦੀ ਕਿਹੜੀ ਗੱਲ ਕਰਦੇ ਆ ਜੀ? ਕੋਸਵੋ ਹੁਣ ਬਣਿਆ ਜੀ 15 ਦੇ ਵਿੱਚ, UN ਨਾਲ ਖੜੀ ਸੀ, ਯੂਰਪ ਸਾਰਾ ਨਾਲ ਖੜਾ ਸੀ ਜੀ। ਸਾਡੇ ਕਿੰਨੇ ਕਾਗੂ ਜਿਹੜੇ ਮੁਲਕਾਂ ਦਾ ਅਪਰੋਚ ਕਰਦੇ ਮੁਲਕ ਬਣਾਉਣ ਲਈ ਜੀ, ਗੱਲਾਂ ਤਾਂ ਕਰਦੇ ਮੁਲਕ ਬਣਾਉਣ ਦੀਆਂ ਸੀ ਜੀ, ਤੇ ਚਲਾ ਅਸੀਂ ਕਮੇਟੀ ਨਹੀਂ ਸਕਦੇ ਜੀ। ਭਾਜੀ ਇਹ ਸਵਾਲ ਹੈ ਮੇਰਾ ਜੀ, ਭੈਣ ਜੀ ਸੁਣ ਲੈਣ ਦੇ ਜੀ। ਥੈਂਕ ਯੂ। ਦੇਖੋ ਇਹ ਤੁਹਾਡੀ ਗੱਲ ਅਸੀਂ ਸੁਣਦੇ ਰਹੇ ਨਾ। ਜਿਸ ਦਿਨ ਪ੍ਰਧਾਨ ਮੰਤਰੀ ਹੋਰਾਂ ਨੇ ਆਹ ਜਿਸ ਦਿਨ ਰਾਮ ਜਨਮ ਭੂਮੀ ਪੂਜਨ ਹੋਇਆ ਜਿਹੜਾ, ਉਦਨ ਗੋਬਿੰਦਰ ਮਾਨ ਦੀ ਗੱਲ ਕੀਤੀ, ਜਾਂ ਜਿਹੜੇ ਪਟਨਾ ਸਾਹਿਬ ਦੇ ਜਥੇਦਾਰ ਸਾਬਕਾ ਜਥੇਦਾਰ ਇਕਬਾਲ ਸਿੰਘ ਹੋਰਾਂ ਨੇ, ਗਿਆਨੀ ਤਾਂ ਉਹ ਹੈ ਨਹੀਂ, ਗਿਆ ਨਹੀਂ ਕਹਿ ਲਓ, ਉਹਨੇ ਜਿਹੜੀ ਗੱਲ ਕੀਤੀ ਵੰਸ਼ ਵਾਲੀ ਜਿਹੜੀ ਸੀ, ਉਹ ਮਾਮਲਾ ਠੱਪ ਹੋ ਗਿਆ। ਕੋਈ ਜਥੇਦਾਰ ਉਹਦੇ ਉੱਤੇ ਬੋਲਿਆ, ਉਹਨੇ ਇੱਕ ਇੰਟਰਵਿਊ ਦੇ ਵਿੱਚ ਬੁੱਕ ਰੱਖਤੀਆਂ ਸਾਹਮਣੇ, ਕਹਿੰਦਾ ਟਕਸਾਲ ਦੀਆਂ ਛਾਪੀਆਂ ਹੋਈਆਂ ਆਹ ਚੱਕੋ, ਇਹਦੇ ਵਿੱਚ ਲਿਖਿਆ। ਟਕਸਾਲ ਬੋਲੀ, ਟਕਸਾਲ ਨੂੰ ਕਿਸੇ ਨੇ ਪੁੱਛਿਆ? ਅਕਾਲ ਤਖਤ ਦੇ ਜਥੇਦਾਰ ਦੇ ਮੂੰਹ 'ਚ ਘੁੰਗਣੀਆਂ ਕਿਉਂ ਪੈ ਗਈਆਂ ਉਦਣ ਦੀਆਂ ਜਿਹੜੀਆਂ ਜੀ? ਇਸ ਕਰਕੇ ਪੈ ਗਈਆਂ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਬਹੁਤ ਕੁਝ ਜਿਹੜਾ ਉਹ ਇਹਦੇ ਵਿੱਚ ਸ਼ਾਮਲ ਕਰ ਦਿੱਤਾ ਗਿਆ। ਫਿਕਰਮੰਦੀ ਹੀ ਸ਼੍ਰੀਮਾਨ ਜੀ ਇਹ ਆ, ਜੇ ਅੱਜ ਵੀ ਤੁਸੀਂ ਪੁਰਾਤਨ ਬੀੜਾਂ ਜਿਹੜੀਆਂ ਚੁੱਕੀਆਂ ਜਾ ਰਹੀਆਂ ਨੇ ਉਹਨਾਂ ਦੇ ਬਾਰੇ ਦੇ ਵਿੱਚ ਨਾ ਬੋਲੇ, ਮੈਂ ਹੁਣੇ ਕਹਿ ਕੇ ਹਟਿਆ, ਸਾਡੇ ਕੋਲੇ ਕੱਲ ਨੂੰ ਤਰਕ ਕਰਨ ਦੇ ਵਾਸਤੇ ਕੁਝ ਨਹੀਂ ਰਹਿਣਾ। ਤੁਸੀਂ ਝੁਠਲਾਓ ਇਕਬਾਲ ਸਿੰਘ ਦੀਆਂ ਗੱਲਾਂ, ਤੁਸੀਂ ਝੁਠਲਾਓ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਵੱਲੋਂ ਗੋਬਿੰਦਰ ਮਾਨ ਦੀ ਕੀ ਗੱਲ। ਉਹ ਕਹਿਣਗੇ ਤੁਹਾਡੀਆਂ ਟਕਸਾਲਾਂ ਨੇ ਜਿਨ੍ਹਾਂ ਨੇ ਛਾਪੀਆਂ, ਕਿੰਨੀ ਦੇਰ ਪਹਿਲਾਂ ਜਿਹੜੀਆਂ ਦੀ ਉਹ ਛਾਪੀਆਂ ਨੇ। ਜਦੋਂ 300 ਸਾਲਾ ਮਨਾਇਆ ਗਿਆ ਸੀਗਾ, ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿੰਨਾ ਫੰਡ ਰੱਖਿਆ ਸੀਗਾ ਜਿਹੜੀਆਂ ਬੁੱਕਸ ਛਾਪਣ ਦੇ ਵਾਸਤੇ। ਬਲਦੇਵ ਸਿੰਘ ਸਰਸਾ ਨੇ, ਉਹ ਵਿਚਾਰੇ ਨੇ ਸੰਘ ਪਾੜ ਲਿਆ ਬੋਲ ਕੇ ਦੀ ਥਾਂ ਦੇ ਉੱਤੇ। ਕਿਆ ਦੇਖੋ ਕੀ ਛਾਪ ਦਿੱਤਾ, ਗੁਰੂ ਤੇਗ ਬਹਾਦਰ ਦੇ ਬਾਰੇ ਦੇ ਵਿੱਚ ਕੀ ਛਾਪ ਦਿੱਤਾ, ਗੁਰੂ ਗੋਬਿੰਦ ਸਿੰਘ ਦੇ ਬਾਰੇ 'ਚ ਕੀ ਛਾਪ ਦਿੱਤਾ। ਤੁਸੀਂ ਬੋਲੇ ਫੰਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਕਾਸ਼ਕ ਥੱਲੇ ਲਿਖਿਆ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਉਹ ਸੁੱਟੀਆਂ ਗਈਆਂ, 300 ਤੋਂ ਉੱਪਰ ਕਿਤਾਬਾਂ ਛਪਵਾਈਆਂ ਗਈਆਂ, ਕਿਸੇ ਨੇ ਦੇਖੀਆਂ ਨੇ? ਉਹ ਹੈਗੀਆਂ ਨੇ। ਉਹ ਕਿੱਥੇ ਨੇ? ਉਹ ਕੱਢੀਆਂ ਜਾਣਗੀਆਂ, ਸਮਾਂ ਆਉਣ ਤੇ ਕੱਢੀਆਂ ਜਾਣਗੀਆਂ। ਤਰਕ ਦੇਣ ਜੋਗੇ ਨਹੀਂ ਰਹੋਗੇ ਤੁਸੀਂ। ਸਾਡੇ ਉੱਤੇ ਤਾਂ ਕਿੰਤੂ ਪਰੰਤੂ ਜਿੰਨਾ ਮਰਜ਼ੀ ਕਰੀ ਚੱਲੋ, ਕੋਈ ਗੱਲ ਨਹੀਂ। ਉਹਦੇ 'ਚ ਬਹੁਤ ਵੱਡਾ ਜੇਰਾ ਪ੍ਰਮਾਤਮਾ ਦੀ ਉਹ ਕਿਰਪਾ ਇਸ ਪੱਖੋਂ ਕਿ ਪੇਸ਼ੈਂਸ ਉਹਨੇ ਬਹੁਤ ਬਖਸ਼ੀ ਹੈ। ਅਸੀਂ ਝੱਲੀ ਵੀ ਜਾਂਦੇ ਹਾਂ, ਝੱਲ ਵੀ ਲਵਾਂਗੇ, ਪਰ ਤੁਸੀਂ ਆਉਣ ਵਾਲੇ ਸਮੇਂ ਦੇ ਦੌਰਾਨ ਤਰਕ ਨਹੀਂ ਸਕੋਗੇ। ਮੇਰੀ ਗੱਲ ਨੋਟ ਕਰਨਾ, ਕੱਲ ਰਹੀਏ ਜਾਂ ਨਾ ਰਹੀਏ, ਠੀਕ ਉਸ ਤਰ੍ਹਾਂ ਜਿਵੇਂ ਆ ਕੁਝ ਦਿਨ ਪਹਿਲਾਂ ਉਠਾਏ ਗਏ ਸਵਾਲਾਂ ਦੇ ਤਰਕ ਤੁਸੀਂ ਕਿਸ ਆਧਾਰ ਤੇ ਦਿਓਗੇ। ਤੁਹਾਡੇ ਸਾਹਮਣੇ ਇਕਬਾਲ ਸਿੰਘ ਦੀ ਮੈਂ ਇੰਟਰਵਿਊ ਦੇਖੀ, ਉਹ ਕਿਤਾਬਾਂ ਰੱਖ ਕਹਿੰਦਾ ਮੈਂ ਤਾਂ ਕਹਿੰਦਾ ਟਕਸਾਲ ਤੋਂ ਪੜ੍ਹਿਆ, ਆਹ ਟਕਸਾਲ ਦੇ ਛਪਵਾਈਆਂ, ਇਹਦੇ ਵਿੱਚ ਲਿਖੀਆਂ ਹੋਈਆਂ ਇਹ ਗੱਲਾਂ ਜਿਹੜੀਆਂ ਜੀ ਉਹ ਵੰਸ਼ ਵਾਲੀਆਂ। ਤੁਸੀਂ ਕਿੱਧਰ ਨੂੰ ਜਾਓਗੇ ਜੀ? ਕਿੱਧਰ ਨੂੰ ਜਾਓਗੇ? ਤੁਸੀਂ ਕਹਿੰਦੇ ਆ ਮੁਲਕ ਜਿਹੜਾ ਜੀ ਉਹ ਆਜ਼ਾਦ ਕਰਾਉਣਾ, ਜਾਂ ਅਸੀਂ ਉਹਨਾਂ ਨੂੰ ਪੜੋਸ ਰਹੇ ਹਾਂ ਕਿ ਤੁਸੀਂ ਜਿਹੜਾ ਜੀ ਉਹ ਲੜੋ। ਸ਼੍ਰੀਮਾਨ ਜੀ ਤੁਹਾਡਾ ਧੁਰਾ ਨਹੀਂ, ਧੁਰਾ ਡੋਲਦਾ ਨਜ਼ਰ ਆਉਂਦਾ। ਧੁਰਾ ਕੀ ਹੈ? ਜਿਹਨੂੰ ਗੁਰਗੱਦੀ ਦਿੱਤੀ ਹੋਈ ਆ ਉਹ ਧੁਰਾ। ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਉਲਝਾ ਲਏ ਗਏ ਕਿ ਗੁਰੂ ਨਾਨਕ ਸਾਹਿਬ ਕਿਹੜੇ ਵੰਸ਼ ਦੇ ਵਿੱਚੋਂ ਸੀਗੇ, ਦਸਮ ਪਾਤਸ਼ਾਹ ਕਿਹੜੇ ਵੰਸ਼ ਦੇ ਵਿੱਚੋਂ ਸੀਗੇ। ਸਾਡੇ ਵਾਸਤੇ ਤਾਂ ਸਿਰਫ ਇੱਕ ਜਿਹੜਾ ਜੀ ਉਹ ਹੋਣਾ ਚਾਹੀਦਾ ਸੀ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਪਿਆ, ਉਹਨੂੰ ਗੁਰਗੱਦੀ ਦਿੱਤੀ ਹੋਈ ਆ। ਅਸੀਂ ਟਸ ਤੋਂ ਮਸ ਨਹੀਂ ਹੁੰਦੇ ਉਹਦੇ ਤੋਂ, ਇੱਧਰ ਤੋਂ। ਅਸੀਂ ਵੰਸ਼ਜ ਵਾਲੇ ਚੱਕਰ ਤੋਂ ਲੈਣਾ ਕੀ ਹੈ ਜੀ? ਜੇ ਹੋਰ ਪਾਸੇ ਨਾਲ ਗੱਲ ਚੱਲ ਜੇ, ਮੈਨੂੰ ਯਾਦ ਹੈ ਜਦੋਂ 300 ਸਾਲਾ ਜਿਹੜਾ ਮਨਾਇਆ ਗਿਆ ਸੀ, ਉਦੋਂ ਘੋੜੇ ਲਿਆਂਦੇ ਗਏ ਸੀ ਅਨੰਦਪੁਰ ਸਾਹਿਬ ਦੇ ਵਿੱਚ। ਕਹਿੰਦੇ ਇਹ ਜਿਹੜਾ ਨੀਲਾ ਘੋੜਾ ਉਹਦੀ ਜਿਹੜੀ ਦੀ ਵੰਸ਼ ਹੈ, ਇਹ ਪੋਸੀਬਲ ਹੋ ਸਕਦਾ ਜੀ? ਭਲਾ ਆਪਣੇ ਆਪ ਤੋਂ ਜਿਹੜਾ ਜੀ ਉਹ ਜਵਾਬ ਲੈ ਲੈਣਾ। ਹਾਂ, ਗੱਲ ਇਹਦੀ ਹੋਣੀ ਚਾਹੀਦੀ ਕਿ ਜਿਹੜੀ ਗੁਰਬਾਣੀ ਨੂੰ ਗੱਦੀ 10ਵੇਂ ਪਾਤਸ਼ਾਹ ਦੇ ਗਏ, ਉਹ ਟੱਲ ਹੈ। ਉਹਦੇ ਤੋਂ ਬਿਨਾਂ ਅਸੀਂ ਕਿਸੇ ਚੀਜ਼ ਨੂੰ ਨਹੀਂ ਜਿਹੜਾ ਜੀ ਉਹ ਮੰਨਦੇ। ਮਨਜਿੰਦਰ ਸਿੰਘ ਸਰਸਾ ਨੇ ਕੰਮ ਹੀ ਨਿਬੇੜਨ ਲੱਗਿਆ ਸੀਗਾ ਜੀ, ਉਹਦੀ ਗੱਲ ਕੀਤੀ। ਕਿੰਨੇ ਲੋਕ ਨੇ ਜਿਹੜੇ ਉਸ ਗੱਲ ਦੇ ਉੱਤੇ ਬੋਲੇ ਵੀ ਗੁਰੂ ਹਰਕ੍ਰਿਸ਼ਨ ਜੀ ਨੇ ਕਦੋਂ ਕਿਹਾ ਸੀਗਾ ਕਿ ਮੇਰੇ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਸੀਂ ਮੈਨੂੰ ਲੱਭਣਾ। ਉੱਥੇ ਗੱਦੀ ਦੇਣ ਦਾ ਮਤਲਬ ਇਹ ਸੀ, ਇਹ ਕਿਹਾ ਗਿਆ ਸੀ ਕਿ ਗੁਰੂ ਹਰਕ੍ਰਿਸ਼ਨ ਜੀ ਗੱਦੀ ਦੇ ਗਏ, ਗੁਰੂ ਤੇਗ ਬਹਾਦਰ ਮੰਨਫੀ ਕਰ ਦਿਓ, ਗੁਰੂ ਗੋਬਿੰਦ ਸਿੰਘ ਜੀ ਮੰਨਫੀ ਕਰ ਦਿਓ, 9ਵੇਂ ਮਹੱਲੇ ਦੇ ਸ਼ਲੋਕ ਜਿਹੜੇ ਮੰਨਫੀ ਕਰ ਦਿਓ। ਜਦੋਂ ਤੁਸੀਂ 8 ਗੁਰੂਆਂ ਤੇ ਮੁਕਾ ਦਿਓਗੇ, ਤੁਹਾਡੀਆਂ ਕੁਰਬਾਨੀਆਂ ਵਾਲਾ ਇਤਿਹਾਸ ਮੰਨਫੀ ਕਰ ਦਿੱਤਾ ਜਾਊਗਾ। ਕਿੰਨੇ ਲੋਕ ਉਹਦੇ ਵਾਸਤੇ ਜਿਹੜਾ ਜੀ ਉਹ ਬੋਲੇ। ਅੱਜ ਜਿਹੜਾ ਟਿਕਣ ਦੀ ਲੋੜ ਜਿਹੜੀ ਹੈ ਨਾ ਜੀ, ਜਿਸ ਜਗ੍ਹਾ ਦੇ ਉੱਤੇ ਆ ਉਹ ਇੱਕੋ ਜਗ੍ਹਾ ਦੇ ਉੱਤੇ ਆ, ਤੇ ਉਹਦੇ ਵਿੱਚ ਬਦਲਾਅ ਨਾ ਹੋ ਜੇ। ਨਹੀਂ ਤਾਂ ਅਦਰਵਾਈਜ਼ ਜਿੰਨੇ ਮਰਜ਼ੀ ਤੁਸੀਂ ਤਰਕ ਦੇਈ ਜਾਓ ਕਿ ਮੈਂ ਵੀ ਬਹੁਤ ਲੜਿਆ, ਮੈਂ ਵੀ ਬਹੁਤ ਜਿਹੜਾ ਜੀ ਉਹ ਕੀਤਾ, ਅੱਜ ਅਸੀਂ ਉਹਨਾਂ ਨੂੰ ਇਹ ਕਹਿ ਰਹੇ ਹਾਂ ਕਿ ਲੜਦੇ ਰਹੋ। ਕਿਸ ਚੀਜ਼ ਦੇ ਵਾਸਤੇ ਲੜ ਰਹੇ ਹੋ? ਪਹਿਲਾਂ ਇਹ ਤਾਂ ਤੈਅ ਕਰ ਲਓ ਕਿੰਨਾਂ ਚੀਜ਼ਾਂ ਦੇ ਵਾਸਤੇ ਜਿਹੜਾ ਜੀ ਉਹ ਲੜਨਾ।
ਕਿਸੇ ਕੋਲੇ ਜਵਾਬ ਹੋਵੇ ਤਾਂ ਭੂਮੀ ਪੂਜਨ ਦੇ ਮੌਕੇ ਦੇ ਉੱਤੇ ਜੋ ਬੋਲਿਆ ਗਿਆ ਉਹਦਾ ਜਵਾਬ ਦੇ ਕੇ ਦਿਖਾਓ ਜੀ। ਫਿਰ ਉਹਨਾਂ ਕੋਲੇ ਕਿਤਾਬਾਂ ਪਈਆਂ ਨੇ ਜੀ ਜਿਹੜੀਆਂ ਸੁੱਟੀਆਂ ਗਈਆਂ ਨੇ। ਕਦੋਂ ਸੁੱਟੀਆਂ ਗਈਆਂ ਤੁਹਾਨੂੰ ਚੇਤਾ ਹੀ ਨਹੀਂ, ਤੇ ਜਿਹੜੀਆਂ 300 ਸਾਲਾਂ ਤੇ ਛਪੀਆਂ ਨੇ ਉਹ ਕਦੋਂ ਸੁੱਟੀਆਂ ਜਾਣੀਆਂ ਤੁਹਾਨੂੰ ਪਤਾ ਵੀ ਨਹੀਂ ਲੱਗੂਗਾ ਜੀ। ਸਾਡੇ ਲਾਸਟ ਕਾਲਰ ਨੇ ਬੂਟਾ ਸਿੰਘ ਜੀ। ਹਾਂਜੀ, ਭੈਣ ਬਲਵਿੰਦਰ ਕੌਰ ਜੀ ਤੇ ਸਰਦਾਰ ਬਲਤੇਜ ਸਿੰਘ ਜੀ ਪੰਨੂ ਦੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਛਾ ਜੀ, ਗੱਲ ਇਹੀ ਆ ਵੀ ਆਪਣੀ ਤਾਂ ਕਿਸੇ ਨਾਲ ਕੋਈ ਲੜਾਈ ਨਹੀਂ ਪੜਾਈ ਨਹੀਂ। ਗੱਲ ਇਹ ਆ ਵੀ ਉਦੋਂ ਕੰਮ ਇਹ ਵੱਧਦਾ ਜਦੋਂ ਆਪਾਂ ਵੇਖੋ ਕਿਸੇ ਹਿੰਦੂ ਧਰਮ ਦੇ ਕਿਸੇ ਵੀ ਪੁਸਤਕ ਦੇ ਵਿੱਚ ਕਿਸੇ ਤਿਉਹਾਰ ਦੇ ਵਿੱਚ ਜਾਂ ਕੋਈ ਇੰਟਰਫੀਅਰ ਕਰਦੇ ਉਹ ਕਰਦੇ ਕਰਕੇ ਤਾਂ ਰਾਮ ਰੌਲਾ ਬਣਦਾ। ਤੇ ਇਹੀ ਮਸਲਾ ਹੁਣ ਦਰਬਾਰ ਸਾਹਿਬ ਦੇ ਵਿੱਚ ਆ ਗਿਆ, ਜਿਹੜਾ ਗਿਆਨੀ ਜਗਤਾਰ ਸਿੰਘ ਜੀ ਦਾ ਤੇ ਕੀਰਤਨੀ ਵਾਲਿਆਂ ਦਾ ਹੈਗਾ। ਉਹ ਇਹੀ ਮਸਲਾ ਹੈ। ਉੱਥੇ ਵੀ ਉਹਨਾਂ ਨੇ ਉਹੀ ਦਖਲਅੰਦਾਜ਼ੀ ਕਰਨੀ ਸ਼ੁਰੂ ਕਰਤੀ ਵੀ ਆਹ ਸ਼ਬਦ ਨਹੀਂ ਬੋਲਣਾ, ਆ ਪੁੱਠਾ ਲੱਗਦਾ, ਆ ਜਿਹੜੇ ਐਂ ਕਰਦੇ ਉਹ ਕੰਮ ਆਪ ਆ। ਤੇ ਉਹਨਾਂ ਨੂੰ ਫਿਰ ਮੁੜ ਕੇ ਜਿਹੜਾ ਬੰਦਾ ਚੋਰ ਉਹਨਾਂ ਨੂੰ ਚੁੱਭਦਾ ਵੀ ਇਹ ਮੈਨੂੰ ਹੀ ਕਹਿੰਦੇ ਆ, ਇਸ ਕਰਕੇ ਉਹਨਾਂ ਦਾ ਵਿਵਾਦ ਵਧਿਆ ਪਿਆ। ਇਹ ਜਿਹੜੀ ਥੋੜੀ ਗੱਲ ਕਰਦੇ ਸੀ ਉਹਨਾਂ ਨੇ ਇਹੀ ਆ ਜੀ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਏ ਨਾ ਉਹ ਨਾਗਪੁਰ ਗਏ ਆ, ਤੇ ਜਿਹੜੇ ਪੁਰਾਣੇ ਚੱਕੀ ਜਾਂਦੇ ਆ ਸਾਰੇ ਜੋ ਪੁਰਾਣੇ ਘਰਾਂ ਤੋਂ ਚੱਕੀ ਜਾਂਦੇ ਜ਼ਬਰਦਸਤੀ ਵੀ ਉਹੀ ਇਹਨਾਂ ਨੇ ਅੱਗੇ ਪਿੱਛੇ ਕਰਕੇ ਕੱਟ ਵੱਢ ਕਰਕੇ ਲਾਵਾਂ, ਜਿਵੇਂ ਤੁਸੀਂ ਅੱਗੇ ਦੱਸਿਆ ਹੀ ਆ, ਸਾਰਾ ਐਕਸਪਲੇਨ ਕੀਤਾ ਹੀ ਆ, ਉਹ ਇਹਨਾਂ ਦਾ ਮਨਸ਼ਾ। ਤੇ ਗੱਲ ਹੈ ਕਿ ਇਹਨਾਂ ਨੂੰ ਇਹ ਯਾਦ ਕਰਨੀ ਚਾਹੀਦੀ ਹੈ, ਸਿੱਖ ਕੌਮ ਨੂੰ ਜਦੋਂ ਇਹਨਾਂ ਨੇ ਖਤਮ ਕਰ ਲਿਆ ਨਾ ਜਮਾਂ, ਤੇ ਇਹਨਾਂ ਦੇ ਹਿੱਕ ਤੇ ਬੈਠਾ ਚੀਨ ਤੇ ਪਾਕਿਸਤਾਨ, ਤੇ ਉਹਦੇ ਇਹਨਾਂ ਨੇ ਕਿਸੇ ਨੇ ਨਹੀਂ ਖੜਨਾ ਤੇ ਨਾ ਕੋਈ ਕਿਸੇ ਨੇ ਸਿੱਖ ਨਹੀਂ ਮੁੜ ਕੇ ਅੱਗੇ ਲੱਗਣਾ ਜਦੋਂ ਉਹ ਵੀ ਵਿੱਚੋਂ ਰਲ ਮਿਲ ਜੇ ਗਏ। ਤੇ ਦੂਜਾ ਮੇਰਾ ਤਾਂ ਸਵਾਲ ਇਹ ਆ ਜੀ ਵੀ ਦੇਖੋ ਚੱਕਰ ਆ ਵੀ ਉਹ ਜਿਹੜੀ ਨਹਿਰ ਦਾ ਪਾਣੀ ਦਿੱਤਾ ਹੀ ਪ੍ਰਕਾਸ਼ ਸਿੰਘ ਬਾਦਲ ਨੇ 3 ਕਰੋੜ ਰੁਪਈਆ ਦੇਵੀ ਲਾਲ ਤੋਂ ਤਾਂ ਚਟਾਲੇ ਤੋਂ ਲੈ ਹੀ ਲਿਆ ਸੀਗਾ ਉਦੋਂ, ਤੇ ਉਹ ਪਾਣੀ ਤਾਂ ਉਹਨਾਂ ਨੂੰ ਚੱਲੀ ਜਾਂਦਾ ਆਲਰੇਡੀ। ਇਹ ਤਾਂ ਐਵੇਂ ਬਣਾਇਆ ਇਹਨਾਂ ਦਾ 86 ਸਟੰਟ ਹਰੇਕ ਵੋਟਾਂ ਲੈਣ ਦਾ ਬਣਾ ਲੈਂਦੇ ਆ। ਇਹ ਨਾ ਹੋਣਾ ਨਾ ਕਰਨਾ, ਤੇ ਐਵੇਂ ਲੋਕਾਂ ਦੇ ਧੀਆਂ ਪੁੱਤਾਂ ਨੂੰ ਭੜਕਾ ਕੇ ਤੇ ਜੇਲ੍ਹਾਂ 'ਚ ਫਰਾਉਣਾ ਤੇ ਮਰਾਉਣਾ। ਥੈਂਕ ਯੂ ਜੀ। ਹਾਂਜੀ, ਇੱਕ ਮੇਰਾ ਸਵਾਲ ਰਹਿ ਗਿਆ ਭੈਣ ਜੀ, ਦੇਖੋ ਵੀ ਜਿਹੜਾ ਰਾਜਾ ਸਹੀ ਹੁੰਦਾ ਨਾ ਉਹ ਰਾਜਾ ਨਾ ਲੋਕਾਂ ਦੀ ਹਿਫਾਜ਼ਤ ਕਰਦਾ ਤੇ ਉਹਨੇ ਗੌਰਮੈਂਟ ਨੂੰ ਵਧੀਆ ਚਲਾਉਣਾ ਹੁੰਦਾ। ਇਹਨਾਂ ਨੇ ਉਹ ਬੁੱਤ ਬਣਾ ਕੇ ਕੀ ਕਰਨਾ ਜੀ, ਤੇ 130 ਕਰੋੜ ਲਾਏ ਆ, 125 ਕਰੋੜ ਦੀ ਆਬਾਦੀ ਆ, ਤੇ ਜੇ ਉਹੀ ਪੈਸੇ ਲੋਕਾਂ 'ਚ ਵੰਡੇ ਜਾਂਦੇ ਤੇ ਅੱਜ ਕੱਲ੍ਹ ਜਿਵੇਂ ਅੱਜ ਮੁਕਤਸਰ ਤੋਂ ਆਈ ਜਾਂਦੀ ਖਬਰ, ਮਾਤਾ ਜਾਂ ਹੋਰ ਆ ਖੁਦਕਸ਼ੀਆਂ ਕਰਦੇ ਆ, ਜਾਂ ਜਿਹੜੇ ਹੋਈਆਂ ਬੀਬੀਆਂ ਨਸ਼ਿਆਂ ਨਾਲ ਪੁੱਤ ਮਰੀ ਜਾਂਦੇ ਆ, ਇਹ ਜੇ ਉਹ ਪੈਸੇ ਲੋਕਾਂ 'ਚ ਵੰਡੇ ਉਹਨੇ ਨਾਲੇ ਤਾਂ ਇਹਨਾਂ ਦੇ ਇੰਡਸਟਰੀ ਸਾਰਾ ਸਟਰਕਚਰ ਚੱਲਣਾ ਸੀਗਾ ਇੰਡੀਆ ਦਾ, ਸਾਰਾ A to Z ਬਿਜ਼ਨਸ ਚੱਲਣੇ ਸੀ। ਕਿਸੇ ਬੰਦੇ ਨੇ ਕਿਸੇ ਕਾਰਖਾਨੇ ਨੂੰ ਲੋੜ ਸੀਗੀ ਖੁਦਕਸ਼ੀ ਕਰਨ ਦੀ, ਕਿਸੇ ਲੀਡਰ ਨੂੰ ਵੀ ਬਿਆਨ ਦੀ, ਤੇ ਨਾਲੇ ਇਹਨੇ 40 ਸਾਲ ਰਾਜ ਕਰਨਾ ਸੀ। ਸਭ ਤੋਂ ਵੱਡਾ ਮੂਰਖਤਾ ਦਾ ਕੰਮ ਇਹਨਾਂ ਨੇ ਉਹ ਕੀਤਾ ਜਿਹੜੇ ਪੈਸੇ ਉੱਤੇ ਲਾ ਕੇ ਪੰਡਾਂ ਤੇ ਜਿਹੜੇ ਲੋਕਾਂ 'ਚ ਵੰਡਦੇ। ਇਹਦੇ ਤੇ ਦੱਸੋ ਜੀ। ਥੈਂਕ ਯੂ। ਧੰਨਵਾਦ ਜੀ। ਵਿਚਾਰ ਇਹ ਤੁਹਾਡੇ ਵਿਚਾਰ ਹੀ ਸੀਗੇ, ਪਰ ਮੈਂ ਇੱਕੋ ਗੱਲ ਹੀ ਜਿਹੜੀ ਜੀ ਉਹ ਲਾਸਟ ਕਰੂੰਗਾ, ਕੌਮਾਂ ਨਹੀਂ ਖਤਮ ਹੁੰਦੀਆਂ ਇੱਦਾਂ ਜਿਹੜੀਆਂ ਦੀ ਉਹ ਕੌਮਾਂ ਜਿਹੜੀਆਂ ਨੇ ਉਹ ਜਦੋਂ ਕੰਸਟਰਕਟਿਵ ਜਿਹੜੀ ਗੱਲਬਾਤ ਤੁਰਦੀ ਹੈ ਨਾ ਉਹਦੇ ਵਿੱਚੋਂ ਉਹ ਮਜ਼ਬੂਤ ਹੋ ਕੇ ਨਿਕਲਦੀਆਂ ਨੇ। ਮਾੜੇ ਚੰਗੇ ਟਾਈਮ ਜਿਹੜੇ ਆ ਉਹ ਆਉਂਦੇ ਰਹੇ ਆ, ਅੱਜ ਦੇ ਨਹੀਂ ਆਏ, ਬੜੀ ਦੇਰ ਤੋਂ ਆਉਂਦੇ ਰਹੇ ਆ। ਆਪਾਂ ਇੱਦਾਂ ਦੀ ਗੱਲ ਜਿਹੜੀ ਦੀ ਉਹ ਨਾ ਕਰੀਏ ਕਿ ਕੌਮ ਜਿਹੜੀ ਉਹ ਖਤਮ ਹੋ ਗਈ। ਕਿਵੇਂ ਕੌਮ ਤਾਂ ਉਦੋਂ ਖਤਮ ਨਾ ਹੋਈ ਜਦੋਂ ਘੋੜਿਆਂ ਦੀਆਂ ਕਾਠੀਆਂ ਦੇ ਉੱਤੇ ਰਹਿੰਦੇ ਸੀ, ਪੱਤੇ ਜਿਹੜਾ ਦੀ ਖਾਂਦੇ ਸੀ। ਅੱਜ ਤਾਂ ਕੌਮ ਜਿਹੜੀ ਆ ਉਹ ਸਮੁੱਚੀ ਦੁਨੀਆ ਦੇ ਵਿੱਚ ਜਿਹੜੀ ਆ ਉਹ ਫੈਲੀ ਹੋਈ ਆ, ਸਾਰੇ ਮੁਲਕਾਂ ਦੇ ਵਿੱਚ ਜਿਹੜੀ ਉਹ ਬੈਠੀ ਆ। ਹਾਂ, ਸੁਚੇਤ ਰਹਿਣਾ, ਫਿਕਰਮੰਦ ਜਿਹੜਾ ਦੀ ਉਹ ਰਹਿਣਾ, ਇਹ ਜਿਹੜਾ ਉਹ ਜ਼ਰੂਰੀ ਹੁੰਦਾ। ਜੇ ਆਪਾਂ ਸੁਚੇਤ ਨਹੀਂ ਹੋਵਾਂਗੇ, ਅੱਜ ਦੀ ਜਿੰਨੀ ਗੱਲਬਾਤ ਹੈ ਇਹ ਕਿਤੇ ਇੱਥੇ ਥੋੜੀ ਰਹਿ ਜਾਣੀ ਆ। ਤੁਸੀਂ ਸਾਰਿਆਂ ਨੇ ਇਹਦੇ ਉੱਤੇ ਗੱਲਬਾਤ ਤਾਂ ਕਰਨੀ ਹੈ, ਜਿੱਥੇ ਜਿੱਥੇ ਬੈਠੋਗੇ, ਰਿਸ਼ਤੇਦਾਰਾਂ 'ਚ ਬੈਠੋਗੇ, ਆਪਣੇ ਬੱਚਿਆਂ ਦੇ ਨਾਲ ਜਿਹੜੀ ਗੱਲਬਾਤ ਆ ਉਹ ਕਰੋਗੇ। ਇੱਕ ਪਲੇਟਫਾਰਮ ਹੈ, ਬਹੁਤ ਵੱਡਾ ਪਲੇਟਫਾਰਮ ਹੈ, ਪੂਰੀ ਦੁਨੀਆ ਦੇ ਵਿੱਚ ਜਿਹੜਾ ਦੀ ਉਹ ਸੁਣਿਆ ਜਾ ਰਿਹਾ ਉਹ ਪਲੇਟਫਾਰਮ ਹੈ। ਇਹ ਪ੍ਰਾਪਤੀਆਂ ਨੇ। ਅਸੀਂ ਡਿਸਕਸ਼ਨ ਤਾਂ ਜਿਹੜੀ ਦੀ ਉਹ ਕਰ ਰਹੇ ਹਾਂ ਨਾ, ਅਸੀਂ ਕੋਈ ਸਾਹ ਘੁੱਟ ਕੇ ਤਾਂ ਬਹਿ ਨਹੀਂ ਗਏ। ਇਸ ਕਰਕੇ ਕੌਮਾਂ ਨਹੀਂ ਖਤਮ ਹੁੰਦੀਆਂ। ਬੇਪਰਵਾਹ ਇਸ ਪੱਖ ਤੋਂ ਜਿਹੜਾ ਦੀ ਉਹ ਰਹੋ। ਬਹੁਤ ਸਾਰੇ ਸਚੇਤ ਮਨੁੱਖ ਜਿਹੜੇ ਆ ਉਹ ਬੈਠੇ ਹੋਏ ਆ। ਦੂਜੀ ਗੱਲ ਆ, ਜਦੋਂ ਗੱਲ ਤਾਂ ਹੁੰਦੀ ਨਾ ਦਿਸ਼ਾ ਲੈਣ ਦੀ, GPS ਜਿਹੜਾ GPS ਗੱਡੀ 'ਚ ਲੱਗਿਆ ਹੋਵੇ ਤੇ ਬਹੁਤੀ ਤੁਹਾਨੂੰ ਫਿਕਰ ਨਹੀਂ ਨਾ ਹੁੰਦਾ ਵੀ ਕਿੱਥੇ ਜਾਣਾ, ਉਹਦੇ 'ਚ ਪਾ ਲੈਣਾ। GPS ਸਾਡੇ ਕੋਲੇ ਹੈਗਾ। ਉਹ GPS ਜਿਹੜਾ ਨਾ ਉਹਦੇ ਵਿੱਚ ਕੋਈ ਇੱਧਰ ਉੱਧਰ ਨਾ ਕੁਛ ਲੱਗ ਮਾਤਰ ਜਿਹੜੀ ਦੀ ਹੋਵੇ, ਬਸ ਫਿਕਰ ਜਿਹੜਾ ਦੀ ਉਹ GPS ਹੈਗਾ, ਉਹ ਲੱਗਿਆ ਹੋਇਆ ਤੁਹਾਡੇ ਕੋਲੇ, ਉਹ ਰਾਹ ਦਸੇਰਾ ਜਿਹੜਾ ਹੈਗਾ। ਇਸ ਕਰਕੇ ਫਿਕਰ ਕਰਨ ਦੀ ਜਿਹੜੀ ਜੀ ਇਸ ਪੱਖੋਂ ਲੋੜ ਨਹੀਂ ਕਿ ਕੌਮ ਜਿਹੜੀ ਆ ਜੀ ਉਹ ਖਤਮ ਹੋ ਜੂਗੀ ਜਾਂ ਇੱਦਾਂ ਹੋ ਜੂਗਾ। ਪਰ ਇੰਨਾ ਜ਼ਰੂਰ ਹੈ ਕਿ ਸਾਨੂੰ ਇੱਕ ਤਾਂ ਮੈਂ ਫਿਰ ਕਹੂੰਗਾ ਲਾਸਟ ਦੇ ਵਿੱਚ ਦੁਸ਼ਮਣ ਜਿਹੜੇ ਆ ਜੀ ਉਹ ਪਛਾਣਨੇ ਪੈਣਗੇ। ਸਾਡੇ ਦੁਸ਼ਮਣ ਕੌਣ ਨੇ ਤੇ ਸਾਡੀ ਲੜਾਈ ਕੀ, ਇਹ ਜਿਹੜਾ ਦੀ ਉਹ ਪਛਾਣਨਾ ਪਊਗਾ। ਐਵੇਂ
ਉਹਨਾਂ ਲੋਕਾਂ ਦੇ ਜਿਹੜਾ ਜੀ ਉਹ ਬਹਿਕਾਵੇ ਦੇ ਵਿੱਚ ਨਾ ਆਓ, ਜਿਹੜੀ ਐਵੇਂ ਥੋੜ੍ਹ ਜਿਹੜੀ ਗੱਲ ਜੀ ਕਰਕੇ ਆਪਣੀਆਂ ਜੇਬਾਂ ਜਿਹੜੀਆਂ ਉਹ ਭਰਨੀਆਂ ਚਾਹੁੰਦੇ ਆ। ਤੰਦਰੁਸਤ ਰਹੋ, ਜਿਉਂਦੇ ਰਹੋ ਤੇ ਜਿਉਂਦੀ ਸੋਚ ਜਿਹੜੀ ਆ ਉਹ ਇਸੇ ਤਰੀਕੇ ਨਾਲ ਕਾਇਮ ਰੱਖੋ। ਧੰਨਵਾਦ ਜੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਸਤਿ ਸ਼੍ਰੀ ਅਕਾਲ। ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਹੋਏ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।